ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਆ। ਸਾਰਾ ਸਾਲ ਤੋਂ ਬੇਰੁਜ਼ਗਾਰ ਆ ਸਰਕਾਰ ਸਾਨੂੰ ਕਹਿੰਦੀ ਭਰਤੀ ਕਰ ਦਾਂਗੇ, ਪਰ ਇਹ ਨਕੰਮੀ ਸਰਕਾਰ ਜੋ ਦੋ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ, ਅਕਾਲੀਆਂ ਤੇ ਕਾਂਗਰਸ ਨੇ, ਇਹਨੇ ਆ ਕੇ ਕੀ ਕੀਤਾ 12 ਸਾਲ ਦੀ ਭਰਤੀ ਹੁਣ ਆ ਕੇ ਸਾਡੀ ਕੈਂਸਲ ਕਰਤੀ। ਟੈਂਕੀ ਤੇ ਬੈਠੇ ਨੂੰ ਮੈਨੂੰ ਵਾਅਦਾ ਦਿੱਤਾ ਇਹਨਾਂ ਨੇ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊਗਾ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਆ, ਊੜਾ ਅੜਾਈ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਕਿ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ, ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਹਿਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਆ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ। ਕਿ ਅਸਲ ਦੇ ਵਿੱਚ ਇਹ RSS ਦੀ ਬੀ ਟੀਮ ਆ ਰਹੀ ਹੈ, ਇਹ ਭਾਜਪਾ ਦੀ ਬੀ ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਵਾਰ ਫੇਰ ਇੰਡੋਜਟ TV ਦੀ ਟੀਮ ਉਹਨਾਂ ਸੁਹਿਰਦ ਲੋਕਾਂ ਦੇ ਕੋਲ ਪਹੁੰਚੇ ਹਾਂ ਜਿਹੜੇ ਲੋਕ ਸੰਘਰਸ਼ ਦੇ ਰਾਹ ਪਏ ਨੇ ਤੇ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤਾਂ ਅੱਜ ਸਾਡੇ ਨਾਲ ਬੀਐਡ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਮੌਜੂਦ ਰਹਿਣਗੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਹੜੀ ਸਰਕਾਰ ਨਾਅਰੇ ਮਾਰਦੀ ਰਹੀ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਾਂ ਉਹਨਾਂ ਸਰਕਾਰਾਂ ਤੋਂ ਬੜੀਆਂ ਆਸਾਂ ਸੀ ਤੇ ਉਹਨਾਂ ਸਰਕਾਰਾਂ ਤੋਂ ਜਿਹੜੀਆਂ ਆਸਾਂ ਸੀ ਉਹਨਾਂ 'ਤੇ ਪਾਣੀ ਫਿਰਦਾ ਨਜ਼ਰ ਆਇਆ ਇਹਨਾਂ ਬੇਰੁਜ਼ਗਾਰਾਂ ਨੂੰ। ਪਿਛਲੇ ਦਿਨੀ ਸੰਗਰੂਰ ਦੇ ਵਿੱਚ ਧਰਨਾ ਚੱਲਿਆ, ਪ੍ਰੋਟੈਸਟ ਹੋਇਆ, ਤਾਂ ਉਸ ਦੇ ਵਿੱਚ ਲਾਠੀ ਚਾਰਜ ਹੁੰਦਾ, ਇਹਨਾਂ ਬੇਰੁਜ਼ਗਾਰਾਂ ਦੀਆਂ ਜਿਹੜੀਆਂ ਢੂਈਆਂ ਨੇ ਉਹ ਸੇਕੀਆਂ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਬੇਰੁਜ਼ਗਾਰੀ 'ਤੇ। ਆਖਰ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਇਹਨਾਂ ਦੀ ਗੱਲ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ ਇੰਡੋਜ TV ਤੇ। ਧੰਨਵਾਦ ਜੀ, ਬਹੁਤ ਬਹੁਤ ਇਸ ਚੈਨਲ ਤੇ ਜੁੜੇ ਸਾਰੇ ਦਰਸ਼ਕਾਂ ਦਾ। ਤੁਹਾਡਾ ਜਿਹੜੇ ਲਗਾਤਾਰ ਬੇਰੁਜ਼ਗਾਰਾਂ ਦੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹੋ, ਪੰਜਾਬ ਦੇ ਸੁਹਿਰਦ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜੇ ਅਸੀਂ ਗੱਲ ਕਰਦੇ ਹਾਂ ਬਈ ਪੰਜਾਬ ਦੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ। ਪਿਛਲੇ ਸਾਲਾਂ ਦੌਰਾਨ ਜਦੋਂ ਦੂਜੀਆਂ ਸਰਕਾਰਾਂ ਸੀ ਸੱਤਾ ਦੇ ਵਿੱਚ, ਤਾਂ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ ਹੈ, ਕਾਫੀ ਵੱਡਾ ਬਦਲਾਅ ਆਇਆ ਹੈ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੇ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ 'ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ 'ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਲੁਧਿਆਣੇ ਦੀ ਉਦਾਹਰਨ ਹੈ, ਜਿੱਥੇ ਸਾਡੇ CM ਪੰਜਾਬ ਨੇ ਝੰਡਾ ਲਹਿਰਾਉਣ ਆਉਣਾ ਸੀਗਾ, ਜਿੱਥੇ ਪੰਜਾਬ ਦੇ ਸਾਡੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਜਿਹੜੇ ਬੇਰੁਜ਼ਗਾਰ ਹੈ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਪੰਜਾਬ ਦੇ ਬੇਰੁਜ਼ਗਾਰਾਂ ਦੀ ਜ਼ੁਬਾਨ ਇੱਥੋਂ ਤੱਕ ਬੰਦ ਕੀਤੀ ਗਈ ਕਿ ਪਹਿਲਾਂ ਬੇਰੁਜ਼ਗਾਰਾਂ ਨੂੰ ਡਾਂਗਾ ਖਾਣ ਵਾਸਤੇ ਜਾਂ ਚੰਨੀ ਦੀ ਕੋਠੀ ਅੱਗੇ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਸੀ, ਤਾਂ ਹੁਣ ਸਾਡੇ ਮਾਲਵੇ ਵਾਲਿਆਂ ਨੂੰ ਨੇੜੇ ਹੀ ਸਰਨ ਲੱਗ ਗਿਆ ਕਿ ਸੰਗਰੂਰ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਹੀ ਪੱਕੇ ਧਰਨੇ ਚੱਲ ਰਹੇ ਹੈ। ਲਗਾਤਾਰ ਕਦੇ 5 7 10 ਜਥੇਬੰਦੀਆਂ ਦੇ ਧਰਨੇ ਪੱਕੇ ਉੱਥੇ ਚੱਲ ਰਹੇ ਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਹੈ। ਪੰਜਾਬ ਦੀ ਜਵਾਨੀ ਦੀ ਗੱਲ ਕਰਨ ਵਾਸਤੇ, ਪੰਜਾਬੀਅਤ ਦੀ ਗੱਲ ਕਰਨ ਵਾਸਤੇ ਮਾਣਯੋਗ ਮੁੱਖ ਮੰਤਰੀ ਨੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵਾਅਦੇ ਕੀਤੇ ਸੀ, ਅਤੇ ਉਹਦਾ ਬਦਲਾਅ ਇਹ ਆ ਗਿਆ ਕਿ ਤਾਜ਼ਾ ਸਾਡੇ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਪੇਪਰ ਹੋ ਕੇ ਹਟਿਆ, ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਥੋੜ੍ਹੀਆਂ ਜਿਹੀਆਂ ਪੋਸਟਾਂ ਦਿੱਤੀਆਂ ਸੀ ਉਹਨਾਂ ਦਾ। ਤਾਂ ਉਹਦੇ ਵਿੱਚ ਬਦਲਾਅ ਇਹ ਆ ਗਿਆ ਕਿ ਇੱਕ ਨਵੀਂ ਹਾਸੋਹੀਣੀ ਗੱਲ ਬਣਾਤੀ ਕਿ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਪੱਛਮ ਵਿੱਚ ਛੁਪਦਾ ਹੈ, 4 ਦਿਸ਼ਾਵਾਂ ਨੇ। ਅਸੀਂ ਅਕਸਰ ਹੀ ਕਹਿੰਦੇ ਹਾਂ, ਅਨਪੜ੍ਹ ਬੰਦਾ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ। ਅਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ 5ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਹੈ, ਊੜਾ ਆੜਾ ਈੜੀ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਅਤੇ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਤਾਂ ਅਸੀਂ ਜਿਹੜੀ ਗੱਲਬਾਤ ਉਹ ਕਰ ਰਹੇ ਹਾਂ, ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਦਲਾਅ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਸੁਖਵਿੰਦਰ ਸਿੰਘ ਤੋਂ, ਹਲੇ ਸ਼ੁਰੂਆਤ ਆ ਇੰਟਰਵਿਊ ਦੀ, ਤਾਂ ਅਸੀਂ ਜਿਹੜੀ ਗੱਲਬਾਤ ਕਰਨ ਦੀ ਸ਼ੁਰੂਆਤ ਕਰੀ ਆ। ਪਰ ਜਿਹੜੇ ਬਦਲਾਅ ਦੀ ਗੱਲ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸੀ ਆ, ਤਾਂ ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ। ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਸਾਡੀ ਗੁਰਬਾਣੀ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਕੱਲਾ ਪੰਜਾਬੀ 'ਚ ਉਹੀ ਸ਼ਬਦ ਲਿਖੇ ਹੈ। ਬਾਕੀ ਕੋਈ ਫਾਰਸੀ 'ਚ, ਕੋਈ ਬ੍ਰਿਜ ਭਾਸ਼ਾ 'ਚ, ਵੱਖ-ਵੱਖ ਭਾਸ਼ਾਵਾਂ 'ਚ ਗੁਰੂ ਸਾਹਿਬ ਦੀਆਂ ਰਚਨਾ ਨਹੀਂ। ਭਾਈ ਗੁਰਦਾਸ ਨੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਪਣੀ ਜਿਹੜਾ ਸ਼ਬਦ ਰਚੇ ਹੈ, ਆਪਣੀ ਬਾਣੀ ਰਚੀ ਹੈ। ਪੰਜਵੇਂ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਵੱਖ-ਵੱਖ ਭਾਸ਼ਾਵਾਂ 'ਚ ਰਚੇ ਹੈ। ਇਸ ਕਰਕੇ ਜਦੋਂ ਅੱਜ ਸਾਡੇ ਬੱਚੇ ਆਈਲੈਟਸ ਕਰਦੇ ਆ, ਅੰਗਰੇਜ਼ੀ ਭਾਸ਼ਾ ਪੜ੍ਹਦੇ ਹੈ, ਤਾਂ ਉਹ ਵੀ ਇੱਕ ਰੁਜ਼ਗਾਰ ਵਾਸਤੇ ਵਿਦੇਸ਼ਾਂ ਨੂੰ ਜਾ ਰਹੇ ਹੈ। ਤਾਂ ਇਸੇ ਤਰੀਕੇ ਦੇ ਨਾਲ ਅਨੇਕਾਂ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰੰਤੂ ਮਾਤ ਭਾਸ਼ਾ ਨੂੰ ਭੁੱਲਣਾ ਮਾੜੀ ਗੱਲ ਹੈ। ਤਾਂ ਜੇਕਰ ਅਸੀਂ ਵਰਤੋਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਸ਼ਬਦ ਪਿਛਲੇ ਸਮੇਂ ਦੇ ਵਿੱਚ ਲਿਆਂਦੇ ਹੈ, ਜਿਹੜੇ ਵਰਤੇ ਗਏ ਹੈ, ਕਦੇ ਨਾ ਕਦੇ ਬੋਲ ਲਈਏ ਤਾਂ ਇਹ 'ਤੇ ਸਵਾਲ ਨਹੀਂ ਬਣਦਾ। ਅਸਲ ਗੱਲ ਇਹ ਬਣਦੀ ਹੈ ਕਿ ਤੁਸੀਂ ਮਾਤ ਭਾਸ਼ਾ ਨੂੰ ਕਿੰਨਾ ਕੁ ਸੁਹਿਰਦਤਾ ਦੇ ਨਾਲ ਵਿਚਾਰਦੇ ਹੋ। ਤਾਜ਼ਾ ਉਦਾਹਰਨ ਹੈ, ਪੰਜਾਬੀ ਦੇ ਲੈਕਚਰਾਰਾਂ ਦੀਆਂ ਪੋਸਟਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 879 ਪੋਸਟਾਂ ਕਾਂਗਰਸ ਸਰਕਾਰ ਵੇਲੇ ਦੀ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ। ਇੱਕ ਵੀ ਪੋਸਟ ਮਾਣਯੋਗ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ 2-3 ਤਾਂ ਥੋੜ੍ਹੇ ਮਹੀਨਿਆਂ 'ਚ ਹੀ ਬਦਲ ਗਈ, ਕੋਈ ਦਿਖਾ ਦੇਣ ਕਿ ਲੈਕਚਰਾਰ ਦੀਆਂ ਪੋਸਟਾਂ ਕੱਢੀਆਂ ਹੋਣ। ਪਿਛਲੀ ਕਾਂਗਰਸ ਸਰਕਾਰ ਨੇ ਮਾਸਟਰ ਕੇਡਰ ਦੀਆਂ ਥੋੜ੍ਹੀਆਂ ਜਿਹੀਆਂ ਪੋਸਟਾਂ ਕੱਢੀਆਂ। ਇਹਨਾਂ ਦੇ ਮੀਤ ਹੇਅਰ, ਇਹਨਾਂ ਦੇ ਹਰਜੋਤ ਬੈਂਸ, ਇਹਨਾਂ ਦੇ ਆਪ ਮੁੱਖ ਮੰਤਰੀ ਚੀਮਾ ਜੀ, ਜਿਹੜੇ ਹੋਰ ਅਨੇਕਾਂ ਜਿਹੜੇ ਹੁਣ ਵਿਧਾਇਕ ਬਣ ਚੁੱਕੇ ਨੇ, ਉਹਨਾਂ ਸਮਿਆਂ ਦੇ ਵਿੱਚ ਬੇਰੁਜ਼ਗਾਰਾਂ ਦੇ ਨਾਲ ਜਾ ਕੇ ਵਾਅਦੇ ਕਰਦੇ ਰਹੇ ਹੈ, ਬਹਿੰਦੇ ਰਹੇ ਹੈ, ਪਿੱਠ ਥਾਪੜਦੇ ਰਹੇ ਹੈ, ਮੋਢੇ 'ਤੇ ਹੱਥ ਰੱਖਦੇ ਰਹੇ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਸਭ ਤੋਂ ਵੱਡਾ ਕੰਮ ਪੰਜਾਬ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਦੀਆਂ ਪੋਸਟਾਂ ਭਰਾਂਗੇ, ਚਾਹੇ ਉਹ ਸਕੂਲਾਂ 'ਚ ਭਰਨੀਆਂ ਪੈਣ, ਚਾਹੇ ਉਹ ਕਾਲਜਾਂ 'ਚ ਭਰਨੀਆਂ ਪੈਣ, ਜਾਂ ਉਹ ਸੈਕੰਡਰੀ ਲੈਵਲ 'ਤੇ ਭਰਨੀਆਂ ਪੈਣ। ਅਜੇ ਤੱਕ
ਪੋਸਟਾਂ ਨਹੀਂ ਕੱਢੀਆਂ। ਉਲਟਾ ਇਹ ਵਾਪਰਿਆ ਕਿ ਪਿਛਲੀ ਸਰਕਾਰ ਨੇ ਕੁਝ ਕੁ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਕੁੱਲ ਅਸਾਮੀਆਂ ਕੱਢੀਆਂ ਸੀ, ਜਿਹੜਾ ਕਿ ਪ੍ਰੋਪਰ ਪੈਰਵਾਈ ਨਾ ਕਰਨ ਕਰਕੇ ਜਿਹੜਾ ਉਹ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ। ਇੱਕ ਵੀ ਭਰਤੀ ਨਹੀਂ ਕੱਢੀ ਗਈ। ਤੇ ਮਾਤ ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਤੇ ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਬੇਰੁਜ਼ਗਾਰਾਂ ਦੇ BA ਟੈਟ ਪਾਸ ਅਧਿਆਪਕਾਂ ਦੇ ਨਾਲ, ਉਹਨਾਂ ਸਮਿਆਂ ਦੇ ਵਿੱਚ ਚਾਹੇ ਸਾਡਾ ਜਲੰਧਰ ਧਰਨਾ ਚੱਲਦਾ ਰਿਹਾ ਪ੍ਰਗਟ ਸਿੰਘ ਦੀ ਕੋਠੀ ਅੱਗੇ, ਚਾਹੇ ਸੰਗਰੂਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਅੱਗੇ ਚੱਲਦਾ ਰਿਹਾ, ਆ ਕੇ ਵਾਅਦੇ ਕਰਦੇ ਰਹੇ ਕਿ ਪੰਜਾਬੀ ਦੀਆਂ ਪੋਸਟਾਂ ਕੱਢਾਂਗੇ। 5 ਮਹੀਨੇ ਹੋ ਗਏ, ਇੱਕ ਵੀ ਪੋਸਟ ਮਾਸਟਰ ਗੇਡਰ ਦੀ ਨਹੀਂ ਕੱਢੀ। ਉਲਟਾ ਜਿਹੜੀਆਂ ਪਿਛਲੀ ਕਾਂਗਰਸ ਸਰਕਾਰ ਨੇ ਪੋਸਟਾਂ ਕੱਢੀਆਂ ਸੀ, ਜਦੋਂ ਚੋਣ ਜ਼ਾਬਤਾ ਲੱਗਦਾ, ਉਹਨਾਂ ਦਾ ਪੇਪਰ ਕਰਵਾਉਣ ਵਾਸਤੇ 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਿਹਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਹੈ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ, ਕਦੇ ਨਵੇਂ ਹਰਜੋਤ ਵੈਸ ਦੀ ਕੋਠੀ ਦੇ ਘਰਾਓ ਕਰਨ ਦੀਆਂ ਧਮਕੀਆਂ ਦੇ ਕੇ ਤਾਂ ਜਾ ਕੇ ਕਦੇ ਪੋਸਟਾਂ ਦਾ ਜਿਹੜਾ ਵਾਅਦਾ ਸੀ ਉਹ ਤਾਂ ਪਰੇ ਰਿਹਾ। ਕੱਲਾ ਪੇਪਰ ਹੀ ਬੀਤੇ 2-3 ਦਿਨ ਪਹਿਲੇ 21 ਤਰੀਕ ਤੋਂ ਸ਼ੁਰੂ ਕੀਤਾ ਹੈ, ਜਿਹਦੇ ਜਿਹੜੇ ਗੁਲ ਖਿਲਾਏ ਨੇ ਉਹ ਆਪਾਂ ਅੱਗੇ ਗੱਲਬਾਤ 'ਚ ਕਰਾਂਗੇ। ਤੇ ਪੰਜਾਬੀ ਦੀ ਮਾਤ ਭਾਸ਼ਾ ਦੀ ਬਹੁਤ ਵੱਡੀ ਬੇਕਦਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ, ਜਿਹਦੇ ਤੋਂ ਸਾਡਾ ਇਹ ਗੱਲ ਸਪਸ਼ਟ ਹੁੰਦੀ ਹੈ, ਜਿਹੜਾ ਸ਼ੰਕਾ ਸਾਡਾ ਚੋਣਾਂ ਵੇਲੇ ਵੀ ਅਸੀਂ ਜ਼ਾਹਰ ਕੀਤਾ ਸੀ ਕਿ ਅਸਲ ਦੇ ਵਿੱਚ ਇਹ RSS ਦੀ B ਟੀਮ ਆ ਰਹੀ ਹੈ, ਇਹ ਭਾਜਪਾ ਦੀ B ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਪੰਜਾਬੀ ਦੇ ਨਾਲ ਬਹੁਤ ਵੱਡੀ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਨਵੀਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ। ਜੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਨਜ਼ਰ ਆਉਂਦੇ ਨੇ ਕਿ ਹਿੰਦੁਸਤਾਨ ਇੱਕ ਮੁੰਦਰੀ ਆ, ਭਾਰਤ ਇੱਕ ਮੁੰਦਰੀ ਆ, ਤਾਂ ਉਸ ਦੇ ਵਿੱਚ ਜੜਿਆ ਪੰਜਾਬ ਨਾਗਾ, ਇਸ ਨੂੰ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ। ਇਹ ਤਾਂ ਕੋਈ ਪਹਾੜੋਂ ਪੱਥਰ ਨਹੀਂ ਲਿਆਂਦਾ ਭਗਵੰਤ ਮਾਨ ਨੇ। ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਿਤਾ ਜੀ ਅਧਿਆਪਕ ਰਹੇ ਹੋਏ ਨੇ, ਸਾਰੇ ਬੱਚੇ ਜਾਣਦੇ ਆ, ਕਵਿਤਾ ਪੜ੍ਹਦੇ ਆ ਕਿ ਪੰਜਾਬ ਇੱਕ ਨਗ ਵਾਂਗ ਹੈ। ਤਾਂ ਗੱਲ ਤਾਂ ਅਸਲ 'ਚ ਇਹ ਹੈ ਕਿ ਨਗ ਬਣਾਉਣ ਵਾਸਤੇ ਸਰਕਾਰ ਕੀ ਕਰ ਰਹੀ ਹੈ। ਇਹ ਤਾਂ ਕੋਈ ਅਲੋਕਾਰੀ ਗੱਲ ਨਹੀਂ, ਇਹ ਤਾਂ ਪਤਾ ਸਾਡੇ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ, ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਖੜਗ ਭੁਜਾ ਰਹੀ ਹੈ ਭਾਰਤ ਨੂੰ ਜਿਹੜਾ ਹਮਲਿਆਂ ਤੋਂ ਰੋਕਣ ਵਾਲਾ ਪੰਜਾਬ ਰਿਹਾ ਹੈਗਾ। ਜਦੋਂ ਖੈਬਰ ਦਰੇ ਥਾਣੀ ਭਾਰਤ 'ਤੇ ਹਮਲੇ ਹੁੰਦੇ ਨੇ ਤਾਂ ਇਹਦੇ ਵਿੱਚੋਂ ਕੋਈ ਨਵੀਂ ਗੱਲ ਮੁੱਖ ਮੰਤਰੀ ਸਾਹਿਬ ਦੱਸਣ, ਇਹ ਤਾਂ ਕਮੇਡੀ ਹੈ ਇੱਕ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਅਸਲ 'ਚ ਗੱਲ ਇਹ ਹੈ ਕਿ ਇਸ ਮੁੰਦਰੀ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਨੇ। ਨੇੜਲੇ ਪਿੰਡ ਦੀ ਬਰਨਾਲੇ ਜ਼ਿਲ੍ਹੇ ਦੀ ਉਦਾਹਰਨ ਹੈ, ਇੱਕ ਦਿਨ ਦੇ ਵਿੱਚ 36 ਬੱਚੇ ਇੱਕ ਪਿੰਡ ਦੇ ਵਿੱਚੋਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਹੈ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ ਭਾਰਤ 'ਚੋਂ। ਪੰਜਾਬ ਦਾ ਜਿਹੜਾ ਵੱਡਾ ਨੰਬਰ ਹੈ, ਇੱਥੋਂ ਦੀ ਨੌਜਵਾਨੀ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਹੈ। ਹੋਰ ਗੱਲ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਰਹੀ ਹੋਈ ਹੈ, ਇਹ ਸਰਕਾਰ ਦਾ ਵੀ ਜਿਹੜਾ ਤਾਜ਼ਾ ਰਿਜ਼ਲਟ ਆਇਆ, ਕੁਝ ਨਾ ਕੁਝ ਸਮਾਂ ਇਸ ਸਰਕਾਰ ਨੇ ਇਹਦੇ ਵਿੱਚ ਆਪਣਾ ਰੋਲ ਪਲੇ ਕੀਤਾ ਹੈ। ਜਿਹੜੀ ਸਾਡੇ ਬੱਚੇ +2 ਦੇ ਵਿੱਚੋਂ 10ਵੀਂ ਦੇ ਵਿੱਚੋਂ ਪੰਜਾਬੀ 'ਚੋਂ ਤਾਂ ਫੇਲ ਹੁੰਦੇ ਆ, ਆਈਲੈਟਸ ਪਾਸ ਕਰ ਜਾਂਦੇ ਆ, ਤੇ ਪਾਸ ਕਰਕੇ ਜਾ ਕੇ ਵਿਦੇਸ਼ਾਂ ਨੂੰ ਚੜ੍ਹਦੇ ਆ, ਤੇ ਉਹਨਾਂ ਨੂੰ ਇੱਥੇ ਸੰਭਾਲਣ ਦਾ ਸਰਕਾਰ ਕੋਲੇ ਕੋਈ ਜਿਹੜਾ ਪ੍ਰਬੰਧ ਨਹੀਂ। ਤਾਂ ਫਿਰ ਇਹ ਸਵਾਲ, ਜੇ ਅਸੀਂ ਪਿਛਲੀਆਂ ਸਰਕਾਰਾਂ ਸਿਰ ਇਕੱਲਾ ਦੋਸ਼ ਮੜ ਕੇ ਖਹਿੜਾ ਛਡਾਵਾਂਗੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਪੱਲਾ ਝਾੜਦੇ ਆ ਕਿ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ, ਤੇ ਤੁਸੀਂ 5 ਮਹੀਨਿਆਂ ਦੇ ਵਿੱਚ ਕਿਹੜਾ ਪਹਾੜੋਂ ਪੱਥਰ ਲਿਆਂਦਾ, ਕਿਹੜੇ ਪ੍ਰਬੰਧ ਕੀਤੇ ਆ ਕਿ ਸਾਡੀ ਪੰਜਾਬ ਦੀ ਨੌਜਵਾਨੀ 12ਵੀਂ ਕਰਨ ਤੋਂ ਬਾਅਦ 'ਚ 10ਵੀਂ ਕਰਨ ਤੋਂ ਬਾਅਦ 'ਚ ਵਿਦੇਸ਼ਾਂ ਦਾ ਨਾ ਸੋਚੇ, ਪੰਜਾਬ ਦੇ ਵਿੱਚ ਰੁਜ਼ਗਾਰ ਦਈਏ। ਰੁਜ਼ਗਾਰ ਤਾਂ ਕੀ ਦੇਣੇ ਸੀ, ਨਵੇਂ ਇਸ਼ਤਿਹਾਰ ਤਾਂ ਕੀ ਦੇਣੇ ਸੀ। ਜਿਹੜੇ ਪਿਛਲੇ ਇਸ਼ਤਿਹਾਰ ਆਏ ਹੋਏ ਆ ਜਾਂ ਤਾਂ ਉਹ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ, ਜਾਂ ਉਹ ਅਦਾਲਤਾਂ ਦੇ ਵਿੱਚੋਂ ਰੱਦ ਹੋ ਰਹੇ ਆ, ਪ੍ਰੋਪਰ ਪੈਰਵਾਈ ਇਹਨਾਂ ਦੇ AG ਵੱਲੋਂ ਨਹੀਂ ਕੀਤੀ ਜਾ ਰਹੀ। ਤੀਜੇ ਦਿਨ ਚੱਕ ਕੇ AG ਬਦਲਣ ਦੀ ਗੱਲ ਆਉਂਦੀ ਹੈ। ਕੋਈ AG ਦੇ ਅੱਜ ਤੱਕ ਕੋਈ ਰਿਪੋਰਟ ਇੱਦਾਂ ਦੀ ਨਹੀਂ ਆਈ ਕਿ ਪਿਛਲੀਆਂ ਭਰਤੀਆਂ ਜਿਹੜੀਆਂ ਲਟਕ ਰਹੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਤੇ ਕੋਰਟ ਦੇ ਵਿੱਚੋਂ ਕੇਸ ਖਤਮ ਕਰਵਾ ਕੇ ਲਿਆਂਦਾ। ਸਗੋਂ ਤਾਜ਼ਾ ਜਿਹੜਾ 21 ਅਗਸਤ ਤੋਂ ਪੇਪਰ ਸ਼ੁਰੂ ਹੋਇਆ, ਮੈਂ ਤੁਹਾਨੂੰ ਦੱਸ ਕੇ ਹਟਿਆ ਮਾਸਟਰ ਕੇਡਰ ਦੇ, ਉਹਨਾਂ ਦੇ ਵਿੱਚ ਕੁਝ ਕੁ ਦਿਨ ਜਿਹੜਾ 2-3 ਦਿਨ ਪਹਿਲੇ ਦੀ ਗੱਲ ਹੈ, ਉਹ ਅਨੇਕਾਂ ਤਰ੍ਹਾਂ ਦੀਆਂ ਤਰੁੱਟੀਆਂ ਉਹਨਾਂ ਪੇਪਰਾਂ ਦੇ ਵਿੱਚ ਪਾਈਆਂ ਗਈਆਂ, ਜਿਹਦੇ ਤੋਂ ਡਰ ਹੈ ਕਿ ਧੜਾ ਧੜ ਕੇਸ ਅਦਾਲਤਾਂ ਦੇ ਵਿੱਚ ਜਾਣਗੇ, ਉੱਥੇ ਜਾ ਕੇ ਭਰਤੀ ਪ੍ਰਕਿਰਿਆ ਚੈਲੰਜ ਹੋਣੀ ਹੈ, ਤੇ ਪੰਜਾਬ ਦੀ ਨੌਜਵਾਨੀ ਫਿਰ ਰੁਜ਼ਗਾਰ ਵਾਸਤੇ ਬਿਲਕਦੀ ਰਹਿਣੀ ਹੈ। ਇਹਨਾਂ ਦੇ ਏਜੀਆਂ ਨੇ ਪਹਿਲਾਂ ਪ੍ਰੋਪਰ ਪੈਰਵਾਈਆਂ ਨਹੀਂ ਕੀਤੀਆਂ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹੀ ਡਰ ਹੈ। ਤੇ ਇਸ ਕਰਕੇ ਭਗਵੰਤ ਮਾਨ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਲੋਕਾਂ ਨੂੰ ਚੁਟਕਲੇ ਸੁਣਾ ਲਏ ਜਾਣ, ਲੋਕਾਂ ਨੂੰ ਡਰਾਮਾ ਕੀਤਾ ਜਾਵੇ। ਤਾਂ ਜਦੋਂ ਮੋਦੀ ਆਉਂਦੇ ਆ, ਭਾਰਤ ਦੇ ਪ੍ਰਧਾਨ ਮੰਤਰੀ, ਉਹਨਾਂ ਕੋਲੇ ਪੰਜਾਬ ਨੂੰ ਇੱਕ ਨਗ ਕਹਿੰਦੇ ਆ, ਤਾਂ ਇਹ ਕੋਈ ਵੱਖਰੀ ਗੱਲ ਨਹੀਂ। ਇਹ ਸਾਨੂੰ ਪਤਾ ਹੈ ਕਿ ਪੰਜਾਬ ਦੇ ਨੌਜਵਾਨੀ ਨੇ, ਪੰਜਾਬ ਦੇ ਲੋਕਾਂ ਨੇ ਕਿੱਡਾ ਵੱਡਾ ਇਤਿਹਾਸ ਸਿਰਜਿਆ, ਚਾਹੇ ਕਿਸਾਨੀ ਸੰਘਰਸ਼ ਦੇ ਵਿੱਚ ਹੋਵੇ ਜਾਂ ਉਹ ਪੰਜਾਬੀਅਤ ਨੂੰ ਬਚਾਉਣ ਵਾਸਤੇ ਇੱਥੋਂ ਦੀ ਨੌਜਵਾਨੀ ਦੇ ਉਪਰਾਲੇ ਹੁਣ ਆਪਣੇ ਤੌਰ 'ਤੇ ਕਰ ਰਹੇ ਨੇ, ਪਰੰਤੂ ਸਰਕਾਰ ਪੂਰੀ ਤਰ੍ਹਾਂ ਆਪਣੇ
5 ਮਹੀਨਿਆਂ ਦੇ ਵਿੱਚ ਉਹ ਫੇਲ ਹੈ ਜੀ। ਉਹਨਾਂ ਨੇ ਮਾਨ ਸਾਹਿਬ ਇਹ ਵੀ ਕਹਿੰਦੇ ਰਹੇ ਨੇ ਕਿ ਸਟੇਜਾਂ ਦੇ ਉੱਪਰ ਬੋਲਦੇ ਰਹੇ ਨੇ ਕਿ ਜਿਹੜੀਆਂ ਫੋਟੋਆਂ ਲਾਉਣ ਦੇ ਨਾਲ ਕੋਈ ਇਨਕਲਾਬ ਨਹੀਂ ਆਉਂਦਾ, ਅਸੀਂ ਫੋਟੋਆਂ ਕਿਤੇ ਨਹੀਂ ਲਾਵਾਂਗੇ, ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ ਅਤੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਾਂਗੇ। ਤੇ ਹੁਣ ਜਿਹੜਾ ਪੁਰਾਣੇ ਬਿਲਡਿੰਗਾਂ ਤੇ ਕੂਚੀਆਂ ਫਿਰ ਕੀ ਫੋਟੋ ਲਾਈਆਂ ਜਾ ਰਹੀਆਂ ਨੇ। ਜੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੁਝ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਕੋਈ ਸੰਸਥਾਵਾਂ ਬਣਾਈਆਂ, ਕੋਈ ਮਸ਼ੀਨਰੀ ਬਣਾਈ ਜੇ ਪੰਜਾਬ ਦੇ ਲੋਕਾਂ ਵਾਸਤੇ ਜੇ ਕੋਈ ਬਣਾਈ, ਤਾਂ ਉਹਦੇ 'ਤੇ ਨਵੀਂ ਉਹਦੀ ਸੁਧਾਰਤਾ ਕੀ ਕਰਨਾ ਸੀ, ਨਵੀਂ ਦਾ ਕੀ ਦੇਣਾ ਸੀ। ਪਿਛਲੀ ਦੇ ਉੱਤੇ ਹੀ ਰੰਗ ਮਾਰ ਕੇ ਆਪਣੀਆਂ ਫੋਟੋ ਲਾਈਆਂ ਜਾ ਰਹੀਆਂ ਨੇ, ਉਹੀ ਵਿਖਾਇਆ ਜਾ ਰਿਹਾ। ਹਰੇਕ ਥਾਂ 'ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਫੋਟੋ ਲੱਗ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਅਸੀਂ ਸਮਝਦੇ ਸੀ ਇਹ ਗੱਲ ਕਿ ਉਹਨਾਂ ਵੱਲੋਂ ਡਰਾਮਾ ਕੀਤਾ ਜਾ ਰਿਹਾ, ਆਪਣੀਆਂ ਫੋਟੋਆਂ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਨੇ। ਜਦੋਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਉਸ ਮੌਕੇ, ਇਸ ਤੋਂ ਪਹਿਲੇ ਜਦੋਂ ਚੰਨੀ ਮੁੱਖ ਮੰਤਰੀ ਪੰਜਾਬ ਬਣਦੇ ਨੇ, ਇਸ ਤੋਂ ਪਹਿਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤਾਂ ਉਦੋਂ ਹਰੇਕ ਥਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਇੰਨੇ ਗੈਂਗਸਟਰ, ਇੰਨੇ ਸਕੂਲ, ਇਹ ਨਹੀਂ ਦੱਸਿਆ ਕਿ ਸਕੂਲ ਖੋਲਾਂਗੇ ਕਿ ਬੰਦ ਕਰਾਂਗੇ, ਕਿ ਖੋਲ੍ਹ ਦਿੱਤੇ। ਇੰਨੇ ਗੈਂਗਸਟਰ, ਉਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਉਹਨਾਂ ਨੂੰ ਕੀ ਮੁੱਖ ਧਾਰਾ ਦੇ ਵਿੱਚ ਲਿਆ ਕੇ ਰੁਜ਼ਗਾਰ ਦਿੱਤਾ, ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪਏ ਸੀ ਉਹਨਾਂ ਦੇ ਕੋਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ, ਉਹਨਾਂ ਨੂੰ ਇਹ ਗੱਲ ਸਮਝਾਈ, ਲਿਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਕਿ ਤੁਹਾਡਾ ਜਿਹੜਾ ਰਾਹ ਇਹ ਗਲਤ ਹੈ, ਇਹਨੂੰ ਸਹੀ ਰਾਹ 'ਤੇ ਲਿਆ ਕੇ ਪੰਜਾਬ ਦੇ ਤਰੱਕੀ ਵਾਸਤੇ ਤੁਸੀਂ ਯੋਗਦਾਨ ਪਾਓ। ਤੁਸੀਂ ਯੋਗ ਨੌਜਵਾਨ ਹੋ, ਤੁਸੀਂ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਹੋ, ਤੁਹਾਨੂੰ ਨੌਕਰੀਆਂ ਦਿੰਦੇ ਹਾਂ ਅਸੀਂ। ਅਨੇਕਾਂ ਤਰ੍ਹਾਂ ਦੇ ਖਿਡਾਰੀ ਨੌਜਵਾਨ ਰਹੇ ਨੇ ਗੈਂਗਸਟਰ, ਉਲਟਾ ਮੁਕਾਬਲੇ ਕਰਕੇ ਮਾਰਨ ਦੀ ਜਿਹੜੀ ਕਬੈਲ ਸ਼ੁਰੂ ਕੀਤੀ ਹੈ ਕਿ ਲਗਾਤਾਰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ। ਇਹ ਸਰਕਾਰ ਪੂਰੀ ਤਰ੍ਹਾਂ ਇਸ ਗੱਲ 'ਤੇ ਵੀ ਫੇਲ ਰਹੀ ਹੈ। ਇਸ ਕਰਕੇ ਜਿਹੜੀ ਫੋਟੋ ਵਾਲੀ ਪਿਰਤ ਹੈ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਟੀਮ ਬੜੀ ਵੱਡੀ ਤਰ੍ਹਾਂ ਉਚਿਆ ਕੇ ਪੇਸ਼ ਕਰਦੀ ਹੈ। ਨਿੱਕੀ ਜਿਹੀ ਪ੍ਰਾਪਤੀ ਨੂੰ ਆਪਣੇ ਤੌਰ 'ਤੇ ਲਾਈਵ ਹੋ ਕੇ, ਆਪਣੇ ਤੌਰ 'ਤੇ ਲੋਕਾਂ 'ਚ ਡਰਾਮਾ ਕਰਕੇ, ਜਦੋਂ ਕਿ ਉਸ ਗੱਲ ਦਾ ਜਿਹੜਾ ਲੋਕਾਂ ਨੂੰ ਕੋਈ ਪ੍ਰਾਪਤੀ ਨਹੀਂ ਹੋ ਰਹੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਨੌਜਵਾਨਾਂ ਨੇ ਦੇਸ਼ ਦੇ ਲਈ ਸ਼ਹੀਦੀਆਂ ਦਿੱਤੀਆਂ ਨੇ। ਉਹ ਨੌਜਵਾਨ ਵੀ ਪੜ੍ਹੇ ਲਿਖੇ ਸੀ ਜਿਨ੍ਹਾਂ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਗੱਲ ਹਮੇਸ਼ਾ ਕਰਦੇ ਹੁੰਦੇ ਨੇ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਕਰਦੇ ਨੇ। ਜੇਕਰ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਭਗਤ ਸਿੰਘ ਦੀ ਸਮਾਧ 'ਤੇ ਜਾ ਕੇ ਵੀ ਸਹੁੰ ਚੁੱਕ ਸਮਾਗਮ ਹੁੰਦਾ ਖਟਕੜ ਕਲਾਂ ਦੀ ਧਰਤੀ 'ਤੇ। ਪਰ ਆਪਣੇ ਪਿੰਡ ਦੇ ਬਿਲਕੁਲ ਨੇੜੇ ਉਹਨਾਂ ਨੂੰ ਮਾਣਯੋਗ ਸਾਡੇ ਸ਼ਹੀਦ ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਜਾ ਕੇ ਇੰਗਲੈਂਡ ਦੇ ਵਿੱਚ, ਉਹਨਾਂ ਦੀ ਸਮਾਧ 'ਤੇ ਕੋਲੇ ਖੜਨ ਦਾ ਉਹਨੂੰ ਟਾਈਮ ਹੀ ਨਹੀਂ ਮਿਲਦਾ। ਸਾਡੇ ਸ਼ਹੀਦਾਂ ਦੇ ਨਾਲ ਪੱਖਪਾਤ ਕਿਉਂ ਨਾ ਅਸੀਂ ਉਹਨਾਂ ਸ਼ਹੀਦਾਂ ਨੂੰ ਭੰਡਾਰਾ ਪਾਈਏ, ਕਿਉਂ ਵੰਡ ਪਾਈਏ ਕਿ ਭਗਤ ਸਿੰਘ ਕੋਈ ਹੋਰ ਹੈ, ਊਧਮ ਸਿੰਘ ਕੋਈ ਹੋਰ ਹੈ, ਕਰਤਾਰ ਸਿੰਘ ਸਰਾਭਾ ਹੋਰ ਹੈ, ਬਾਬਾ ਗੁਰਦਿੱਤ ਸਿੰਘ ਕੋਈ ਹੋਰ ਹੈ। ਕਿਉਂ ਇਸ ਗੱਲ ਦਾ ਡਰਾਮਾ ਕੀਤਾ ਜਾ ਰਿਹਾ? ਉਹਨਾਂ ਦੇ ਪਿੰਡ ਦੇ ਕੋਲ ਹੈ ਬਿਲਕੁਲ ਸੁਨਾਮ, ਅਤੇ ਉੱਥੋਂ ਉਹ ਬਾਈਪਾਸ ਲੰਘ ਜਾਂਦੇ ਨੇ, ਪਹਿਲੀ ਗੱਲ। ਦੂਜੀ ਗੱਲ, ਕੀ ਭਗਵੰਤ ਮਾਨ ਇਕੱਲੀਆਂ ਫੋਟੋਆਂ ਜਿਹੜੀਆਂ ਲਾ ਕੇ ਉੱਥੇ ਉਹਨਾਂ ਦੇ ਪੈਰਾਂ ਦੇ ਵਿੱਚ ਚਾਬੀਆਂ ਰੱਖ ਕੇ ਹਜ਼ਾਰਾਂ ਕਰੋੜਾਂ ਰੁਪਈਆ ਲਾ ਕੇ ਇਹੀ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਸਦਾਈਆਂ, ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਂਟ ਕਰਦੇ ਹਾਂ? ਫਿਰ ਉਹਨਾਂ ਨੂੰ ਕਿਉਂ? ਕਰਤਾਰ ਸਿੰਘ ਸਰਾਭੇ ਸਾਡੇ ਬਹੁਤ ਵੱਡੇ ਗਦਰੀ ਯੋਧੇ ਹੋਏ ਨੇ, ਬਹੁਤ ਛੋਟੀ ਉਮਰ ਦੇ ਹੋਏ ਨੇ, ਅਤੇ ਉਹਨਾਂ ਦੀ ਅੱਜ ਤੱਕ ਕਰਤਾਰ ਸਿੰਘ ਸਰਾਭੇ ਦੇ ਪਿੰਡ ਜਾ ਕੇ ਕੋਈ ਉਹਨਾਂ ਨੇ ਅਜੇ ਤੱਕ ਨਹੀਂ ਜਿਹੜਾ ਇਸ ਗੱਲ ਦਾ ਕੀਤਾ ਕਿ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨੇ। ਇਸ ਕਰਕੇ ਉਹਨਾਂ ਦੇ ਨਾਂ 'ਤੇ ਸਮੁੱਚੇ ਭਾਰਤ ਦੇ ਵਿੱਚ ਇਸ ਗੱਲ 'ਤੇ ਫੇਮ ਲੈਣ ਦੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ, ਜਦ ਕਿ ਸ਼ਹੀਦਾਂ ਦੇ ਵਾਰਸ ਲੋਕ ਹੁੰਦੇ ਨੇ, ਲੋਕਾਂ ਦੀ ਧਿਰ ਹੁੰਦੀ ਹੈ, ਜੋਕਾਂ ਦੀ ਧਿਰ ਨਹੀਂ ਹੁੰਦੀ ਜੀ। ਤਾਂ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਸੁਖਵਿੰਦਰ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ। ਅਸੀਂ ਇਹਨਾਂ ਦੇ ਨਾਲ ਵਾਰਤਾਲਾਪ ਆ ਜਿਹੜੀ ਉਹ ਹੋ ਰਹੀ ਆ, ਤਾਂ ਕਿਤੇ ਨਾ ਕਿਤੇ ਜਾ ਕੇ ਸਟੇਜਾਂ ਦੇ ਉੱਪਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਸਵੇਰੇ ਉੱਠਦੇ ਨੂੰ ਮਾਂ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਖੰਡ ਵਾਲਾ ਦਹੀਂ ਪਾ ਕੇ ਤੋਰਦੀ ਆ ਅਤੇ ਆਸ ਕਰਦੀ ਆ ਕਿ ਮੇਰੇ ਪੁੱਤ ਨੂੰ ਨੌਕਰੀ ਮਿਲੂਗੀ, ਪਰ ਨੌਕਰੀ ਨਹੀਂ ਮਿਲਦੀ, ਡਾਂਗਾਂ ਮਿਲਦੀਆਂ ਨੇ ਅਤੇ ਲੋਗੜ ਗਰਮ ਕਰਕੇ ਉਹਦੀ ਮਾਂ ਉਹਦੇ ਪਿੰਡੇ ਦੇ ਉੱਪਰ ਸੱਟਾਂ ਦੇ ਉੱਪਰ ਲਾਉਂਦੀ ਆ। ਤਾਂ ਅਸੀਂ ਸੁਖਵਿੰਦਰ ਸਿੰਘ ਢਿੱਲੋਂ ਤੋਂ ਹੀ ਜਾਣ ਲੈਂਦੇ ਹਾਂ ਕਿ ਆਖਰ ਮੌਜੂਦਾ ਸਰਕਾਰ ਦੇ ਵਿੱਚ ਡਾਂਗਾਂ ਮਿਲੀਆਂ ਜਾਂ ਫਿਰ ਨੌਕਰੀਆਂ ਮਿਲੀਆਂ ਨੇ? ਬਈ ਕੀ ਮਿਲਿਆ ਗਾ, ਡਾਂਗਾਂ ਮਿਲੀਆਂ ਜਾਂ ਨੌਕਰੀਆਂ ਮਿਲੀਆਂ? ਤਾਜ਼ਾ ਉਦਾਹਰਨ ਪਟਿਆਲੇ ਦੀ ਹੈ। ਸਾਡੇ ਆਈਟੀ ਵਾਲੇ ਸਾਥੀ, ਅਪ੍ਰੈਂਟਿਸ ਵਾਲੇ ਸਾਥੀ ਜਿਹੜੇ ਪਟਿਆਲੇ ਗਏ ਹੈ ਇਹ ਆਪਣੇ ਨੌਕਰੀ ਵਾਸਤੇ, ਆਪਣੇ ਰੁਜ਼ਗਾਰ ਵਾਸਤੇ, ਅਤੇ ਉਹਨਾਂ ਦੇ ਡਾਂਗਾ ਤਾਜ਼ੀ ਉਦਾਹਰਨ ਹੈ। ਸੰਗਰੂਰ ਦੇ ਵਿੱਚ ਜਿੰਨੇ ਮਹੀਨੇ ਹੋਏ ਆ ਉਨੇ ਵਾਰੀ ਇੱਕ ਜਥੇਬੰਦੀ 'ਤੇ ਲਾਠੀਚਾਰਜ ਹੋਇਆ, ਭਾਵੇਂ ਸਾਡੇ PTA ਅਧਿਆਪਕਾਂ ਦੀ ਲਾ ਲਓ, ਭਾਵੇਂ ਸਾਡੇ VED ਵਾਲੇ ਦੀ ਲਾ ਲਓ, ਚਾਹੇ ETT ਵਾਲਿਆਂ ਦੀ ਲਾ ਲਓ, ਹਰੇਕ ਜਥੇਬੰਦੀਆਂ 'ਤੇ ਲਾਠੀਚਾਰਜ ਹੋਏ ਨੇ। ਸਗੋਂ ਲਾਠੀਚਾਰਜ ਦੇ ਨਾਲ ਪਿਛਲੀ ਸਰਕਾਰ ਵੇਲੇ ਦੀਆਂ ਆਈਆਂ ਭਰਤੀਆਂ ਦੇ ਇਸ਼ਤਿਹਾਰ ਵੀ ਰੱਦ ਹੋਏ ਹੈ। 646 PTA ਅਧਿਆਪਕ ਯੂਨੀਅਨ ਦੇ ਸਾਡੇ ਸਾਥੀ ਪਿਛਲੇ ਸਮੇਂ 'ਚੋਂ ਮੰਗ ਕਰਦੇ ਸੀ ਕਿ ਜਿਹੜਾ ਪਿਛਲੇ ਸਮੇਂ ਤੋਂ ਇਸ਼ਤਿਹਾਰ ਚੱਲ ਰਿਹਾ ਹੈ, ਜੇ ਅੰਡਰ ਪ੍ਰੋਸੈਸ ਹੈ, ਉਹਨੂੰ ਕੰਪਲੀਟ ਕੀਤਾ ਜਾਵੇ। ਕੰਪਲੀਟ ਕਰਨਾ ਤਾਂ ਦੂਰ ਰਿਹਾ, ਸਗੋਂ ਇਸ਼ਤਿਹਾਰ ਹੀ ਰੱਦ ਕਰਤਾ।
ਜਿਹੜੇ ਉਸ ਇਸ਼ਤਿਹਾਰ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਸਾਡੇ ਬੇਰੁਜ਼ਗਾਰਾਂ ਨੇ, ਜਿਹੜੇ ਸਪੋਰਟਸ ਦੇ ਖੇਤਰ ਦੇ ਵਿੱਚ ਜਾ ਕੇ ਪੰਜਾਬ ਨੂੰ ਜਿਨ੍ਹਾਂ ਨੇ ਯੋਗ ਅਗਵਾਈ ਦੇਣੀ ਸੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਆਰਮੀ ਦੇ ਵਿੱਚ ਸਾਡੇ ਨੌਜਵਾਨ ਸਿਲੈਕਟ ਹੋ ਰਹੇ ਨੇ ਜਾਂ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਸਿਲੈਕਟ ਹੋ ਰਹੇ ਨੇ ਜਾਂ ਉਹਨਾਂ ਦੀ ਕੋਚਿੰਗ ਦੇ ਅੰਡਰ, ਤੇ ਉਹਨਾਂ ਨੂੰ ਕੋਚਿੰਗਾਂ ਦੇਣ ਵਾਲੇ ਖੁਦ ਬੇਰੁਜ਼ਗਾਰ ਨੇ, ਤੇ ਉਹ ਖੁਦ ਉਸ ਇਸ਼ਤਿਹਾਰ ਦੀ ਭੇਂਟ ਚੜ੍ਹ ਕੇ ਅੱਜ ਓਵਰੇਜ ਹੋਏ ਬੈਠੇ ਨੇ। ਉਹਨਾਂ ਦਾ ਇਸ਼ਤਿਹਾਰ ਹੀ ਰੱਦ ਕਰਤਾ। ਕੋਈ ਵੀ ਕੈਟਾਗਰੀ ਪੰਜਾਬ ਦੀ ਇੱਦਾਂ ਦੀ ਨਹੀਂ ਬਚੀ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨੰਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਵਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਮੰਤਰੀ ਸਾਹਿਬ, ਜਦੋਂ ਮੇਰੇ ਨਾਲ ਤੁਹਾਡੀ ਵਾਰਤਾਲਾਪ ਹੁੰਦੀ ਆ, ਸੀਐਮ ਦਾ ਚਿਹਰਾ ਲਾਣੇ ਜਾਂਦੇ ਹੋ, ਤਾਂ ਉਦੋਂ ਤੁਸੀਂ ਕਹਿੰਦੇ ਨਜ਼ਰ ਆਉਂਦੇ ਹੋ ਉਸ ਇੰਟਰਵਿਊ ਦੇ ਵਿੱਚ ਕਿ ਅਸੀਂ ਬੇਰੁਜ਼ਗਾਰਾਂ ਦੀ ਆਵਾਜ਼ ਬਣਾਂਗੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਤੇ ਧੀਆਂ ਦੀਆਂ ਚੁੰਨੀਆਂ ਨੇ ਜਿਹੜੀਆਂ ਉਹ ਨਹੀਂ ਲੱਥਣਗੀਆਂ, ਪੁੱਤਾਂ ਦੀਆਂ ਪੱਗਾਂ ਨਹੀਂ ਲੱਥਣਗੀਆਂ। ਪਰ ਸੁਖਵਿੰਦਰ ਸਿੰਘ ਢਿੱਲੋਂ ਸ਼ਰੇਆਮ ਕਹਿ ਰਹੇ ਨੇ ਕਿ ਸੰਗਰੂਰ ਦੇ ਵਿੱਚ ਵੀ ਲਾਠੀ ਚਾਰਜ ਹੋਇਆ, ਤੇ ਪਟਿਆਲੇ ਦੇ ਵਿੱਚ ਵੀ ਲੈਂਡਮੈਨਾਂ ਦੇ ਉੱਪਰ ਲਾਠੀ ਚਾਰਜ ਹੋਇਆ, ਤੇ ਪੱਗਾਂ ਨੇ ਜਿਹੜੀਆਂ ਉਹ ਕੱਸਾਂ ਦੇ ਵਿੱਚ ਦੇ ਕੇ ਘਰਾਂ ਨੂੰ ਪਰਤੇ ਨੇ, ਤੇ ਚੁੰਨੀਆਂ ਨੇ ਜਿਹੜੀਆਂ ਉਹ ਸਿਰਾਂ ਤੋਂ ਲੱਥੀਆਂ ਨੇ, ਤੇ ਜਿਹੜਾ ਬਦਨ ਆ, ਜਿਹੜੇ ਕੱਪੜੇ ਨੇ ਉਹ ਵੀ ਪਾਟੇ ਨਜ਼ਰ ਆਏ ਨੇ। ਤਾਂ ਬਾਈ ਇੱਕ ਅਖੀਰ ਦੇ ਵਿੱਚ ਸਵਾਲ ਆ, ਕਾਂਗਰਸ ਦੇਖੀ ਆ ਤੁਸੀਂ, ਬੀਜੇਪੀ ਦੇਖੀ ਆ, ਅਕਾਲੀ ਦਲ ਦੇਖੀ ਆ, ਤੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਉਹ ਵੀ ਦੇਖ ਲਈ ਆ, ਫਿਰ ਪੰਜਾਬ ਦੇ ਵਿੱਚ ਹੋਰ ਕਿਹੜੀ ਪਾਰਟੀ ਹੈ ਜਿਹੜੀ ਨੂੰ ਚੁਣਨਾ ਚਾਹੀਦਾ? ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਹੈ। ਜਿੱਥੇ ਲੋਕਾਂ ਦੀ ਗੱਲ ਹੋਵੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਦੀ ਗੱਲ ਕਰੀ ਹੈ, ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਗੱਲ ਕਰੀ ਹੈ, ਤਾਂ ਜਿੱਥੇ ਲੋਕਾਈ ਦਾ ਰਾਜ ਹੋਵੇ। ਕਿਉਂਕਿ ਇਸ ਗੱਦੀ ਤੇ ਜਿਹੜੇ ਬਹਿੰਦੇ ਆ, ਜਦੋਂ ਤੱਕ ਗੱਦੀ ਤੇ ਨਹੀਂ ਉਦੋਂ ਤੱਕ ਲੋਕਾਂ ਦੇ ਆ, ਜਦੋਂ ਗੱਦੀ ਤੇ ਬਹਿੰਦੇ ਆ ਫਿਰ ਉਹ ਕਾਰਪੋਰੇਟ ਘਰਾਣਿਆਂ ਦੇ ਆ, ਉਹ ਜੋਕਾਂ ਦੇ ਆ। ਸਾਡੇ ਜਿਹੜਾ ਪੰਜਾਬ ਦੀ ਭਲਾਈ ਫੇਰ ਹੋ ਸਕਦੀ ਹੈ ਕਿ ਅਸੀਂ ਜਿਹੜਾ ਖੁਦ ਆਜ਼ਾਦ ਹੋਈਏ, ਖੁਦ ਆਪਣਾ ਪ੍ਰਬੰਧ ਚਲਾ ਸਕਦੇ ਹੋਈਏ, ਪੰਜਾਬ ਦੀ ਬਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਵੇ। ਕਦੇ ਦਿੱਲੀ ਤੋਂ ਭਾਜਪਾ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ, ਕਦੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ। ਸਾਡੇ ਪੰਜਾਬ ਦੀ ਨੌਜਵਾਨੀ ਖੁਦ ਆਪਣੇ ਪੰਜਾਬ ਦੇ ਪ੍ਰਬੰਧ ਕਰ ਸਕਦੀ ਹੈ। ਸਾਡਾ ਪੰਜਾਬ ਅਸੀਂ ਆਪਣਾ ਖੁਦ ਬਚਾ ਸਕਦੇ ਹਾਂ। ਸਾਡੀ ਪੰਜਾਬ ਦੀ ਜਿਹੜੀ ਰਾਜਨੀਤਿਕ ਤਾਕਤ ਹੈ, ਰਾਜਨੀਤਿਕ ਸੱਤਾ ਹੈ, ਜਿਹੜੀ ਪੰਜਾਬ ਦੀ ਸ਼ਕਤੀ ਹੈ, ਉਹ ਪੰਜਾਬ ਦੇ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ, ਜਿੱਥੇ ਖੁਦ ਉਹ ਆਪਣਾ ਪ੍ਰਬੰਧ ਕਰ ਸਕਦੇ ਹੁਣ, ਸਵੈ ਤੌਰ 'ਤੇ ਕਰ ਸਕਦੇ ਹੁਣ, ਬਿਨਾਂ ਕਿਸੇ ਉਹਨਾਂ ਦਿੱਲੀ ਦੀਆਂ ਉਹਨਾਂ ਲੁਟੇਰੀਆਂ ਜਮਾਤਾਂ ਤੋਂ ਖੁਦ ਆਪਣੇ ਹੱਥਾਂ ਦੇ ਵਿੱਚ ਕਰ ਸਕਦੇ ਹੋ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸੁਖਵਿੰਦਰ ਸਿੰਘ ਢਿੱਲੋਂ ਮੌਜੂਦ ਸਨ, ਜਿਹੜੇ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਤੇ ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਕਰੀ ਆ। ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਡੋ TV ਦੀ ਟੀਮ ਅੱਜ ਪੰਜਾਬ ਦੇ ਫੇਰ ਦੌਰੇ 'ਤੇ ਨਿਕਲੀ ਸੀ, ਤੇ ਫੇਰ ਇੱਕ ਸੁਹਿਰਦ ਨੌਜਵਾਨ ਦੇ ਨਾਲ ਗੱਲਬਾਤ ਕਰੀ ਆ, ਜਿਹੜਾ ਪੰਜਾਬ ਨੂੰ ਲੈ ਕੇ, ਪੰਜਾਬ ਦੀ ਬੇਰੁਜ਼ਗਾਰੀ ਨੂੰ ਲੈ ਕੇ, ਤੇ ਪੰਜਾਬ ਦੇ ਉਹਨਾਂ ਲੋਕਾਂ ਨੌਜਵਾਨਾਂ ਨੂੰ ਲੈ ਕੇ ਚਿੰਤਤ ਰਹਿੰਦਾ ਹਮੇਸ਼ਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਆ। ਸਾਰਾ ਸਾਲ ਤੋਂ ਬੇਰੁਜ਼ਗਾਰ ਆ ਸਰਕਾਰ ਸਾਨੂੰ ਕਹਿੰਦੀ ਭਰਤੀ ਕਰ ਦਾਂਗੇ, ਪਰ ਇਹ ਨਕੰਮੀ ਸਰਕਾਰ ਕਿਉਂ? ਦੋ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ, ਅਕਾਲੀਆਂ ਤੇ ਕਾਂਗਰਸ ਨੇ, ਇਹਨੇ ਆ ਕੇ ਕੀ ਕੀਤਾ? 12 ਸਾਲ ਦੀ ਭਰਤੀ ਹੁਣ ਆ ਕੇ ਸਾਡੀ ਕੈਂਸਲ ਕਰਤੀ। ਟੈਂਕੀ ਤੇ ਬੈਠੀ ਨੂੰ ਮੈਨੂੰ ਵਾਅਦਾ ਦਿੱਤਾ ਇਹਨਾਂ ਨੇ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਆ, ਊੜਾ ਆੜਾ ਈ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕ ਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ
ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ, ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਕਿ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ, ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਮਾਤ ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਹਿਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਆ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ। ਕਿ ਅਸਲ ਦੇ ਵਿੱਚ ਇਹ ਆਰਐਸਐਸ ਦੀ ਬੀ ਟੀਮ ਆ ਰਹੀ ਹੈ, ਇਹ ਭਾਜਪਾ ਦੀ ਬੀ ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨੰਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਵਾਰ ਫੇਰ ਇੰਡੋਜਟ ਟੀਵੀ ਦੀ ਟੀਮ ਉਹਨਾਂ ਸੁਹਿਰਦ ਲੋਕਾਂ ਦੇ ਕੋਲ ਪਹੁੰਚੇ ਹਾਂ ਜਿਹੜੇ ਲੋਕ ਸੰਘਰਸ਼ ਦੇ ਰਾਹ ਪਏ ਨੇ ਤੇ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤਾਂ ਅੱਜ ਸਾਡੇ ਨਾਲ ਬੀਐਡ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਮੌਜੂਦ ਰਹਿਣਗੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਹੜੀ ਸਰਕਾਰ ਨਾਅਰੇ ਮਾਰਦੀ ਰਹੀ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਾਂ ਉਹਨਾਂ ਸਰਕਾਰਾਂ ਤੋਂ ਬੜੀਆਂ ਆਸਾਂ ਸੀ ਤੇ ਉਹਨਾਂ ਸਰਕਾਰਾਂ ਤੋਂ ਜਿਹੜੀਆਂ ਆਸਾਂ ਸੀ ਉਹਨਾਂ 'ਤੇ ਪਾਣੀ ਫਿਰਦਾ ਨਜ਼ਰ ਆਇਆ ਇਹਨਾਂ ਬੇਰੁਜ਼ਗਾਰਾਂ ਨੂੰ। ਪਿਛਲੇ ਦਿਨੀ ਸੰਗਰੂਰ ਦੇ ਵਿੱਚ ਧਰਨਾ ਚੱਲਿਆ, ਪ੍ਰੋਟੈਸਟ ਹੋਇਆ, ਤਾਂ ਉਸ ਦੇ ਵਿੱਚ ਲਾਠੀ ਚਾਰਜ ਹੁੰਦਾ। ਇਹਨਾਂ ਬੇਰੁਜ਼ਗਾਰਾਂ ਦੀਆਂ ਜਿਹੜੀਆਂ ਢੂਈਆਂ ਨੇ ਉਹ ਸੇਕੀਆਂ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਬੇਰੁਜ਼ਗਾਰੀ 'ਤੇ। ਆਖਰ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਇਹਨਾਂ ਦੀ ਗੱਲ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ ਇੰਡੋਜ ਟੀਵੀ ਤੇ। ਧੰਨਵਾਦ ਜੀ, ਬਹੁਤ ਬਹੁਤ ਇਸ ਚੈਨਲ ਤੇ ਜੁੜੇ ਸਾਰੇ ਦਰਸ਼ਕਾਂ ਦਾ। ਤੁਹਾਡਾ ਜਿਹੜੇ ਲਗਾਤਾਰ ਬੇਰੁਜ਼ਗਾਰਾਂ ਦੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹੋ, ਪੰਜਾਬ ਦੇ ਸੁਹਿਰਦ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੇ ਅਸੀਂ ਗੱਲ ਕਰਦੇ ਹਾਂ ਬਈ ਪੰਜਾਬ ਦੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ। ਪਿਛਲੇ ਸਾਲਾਂ ਦੌਰਾਨ ਜਦੋਂ ਦੂਜੀਆਂ ਸਰਕਾਰਾਂ ਸੀ ਸੱਤਾ ਦੇ ਵਿੱਚ, ਤਾਂ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ 'ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ 'ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਲੁਧਿਆਣੇ ਦੀ ਉਦਾਹਰਨ ਹੈ, ਜਿੱਥੇ ਸਾਡੇ ਸੀਐਮ ਪੰਜਾਬ ਨੇ ਝੰਡਾ ਲਹਿਰਾਉਣ ਆਉਣਾ ਸੀਗਾ, ਜਿੱਥੇ ਪੰਜਾਬ ਦੇ ਸਾਡੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਜਿਹੜੇ ਬੇਰੁਜ਼ਗਾਰ ਹੈ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਪੰਜਾਬ ਦੇ ਬੇਰੁਜ਼ਗਾਰਾਂ ਦੀ ਜ਼ੁਬਾਨ ਇੱਥੋਂ ਤੱਕ ਬੰਦ ਕੀਤੀ ਗਈ ਕਿ ਪਹਿਲਾਂ ਬੇਰੁਜ਼ਗਾਰਾਂ ਨੂੰ ਡਾਂਗਾ ਖਾਣ ਵਾਸਤੇ ਜਾਂ ਚੰਨੀ ਦੀ ਕੋਠੀ ਅੱਗੇ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਸੀ, ਤਾਂ ਹੁਣ ਸਾਡੇ ਮਾਲਵੇ ਵਾਲਿਆਂ ਨੂੰ ਨੇੜੇ ਹੀ ਸਰਨ ਲੱਗ ਗਿਆ ਕਿ ਸੰਗਰੂਰ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਹੀ ਪੱਕੇ ਧਰਨੇ ਚੱਲ ਰਹੇ ਹੈ। ਲਗਾਤਾਰ ਕਦੇ 5 7 10 ਜਥੇਬੰਦੀਆਂ ਦੇ ਧਰਨੇ ਪੱਕੇ ਉੱਥੇ ਚੱਲ ਰਹੇ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਹੈ। ਪੰਜਾਬ ਦੀ ਜਵਾਨੀ ਦੀ ਗੱਲ ਕਰਨ ਵਾਸਤੇ, ਪੰਜਾਬੀਅਤ ਦੀ ਗੱਲ ਕਰਨ ਵਾਸਤੇ ਮਾਣਯੋਗ ਮੁੱਖ ਮੰਤਰੀ ਨੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵਾਅਦੇ ਕੀਤੇ ਸੀ, ਅਤੇ ਉਹਦਾ ਬਦਲਾਅ ਇਹ ਆ ਗਿਆ ਕਿ ਤਾਜ਼ਾ ਸਾਡੇ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਪੇਪਰ ਹੋ ਕੇ ਹਟਿਆ,
ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਥੋੜ੍ਹੀਆਂ ਜਿਹੀਆਂ ਪੋਸਟਾਂ ਦਿੱਤੀਆਂ ਸੀ ਉਹਨਾਂ ਦਾ, ਤਾਂ ਉਹਦੇ ਵਿੱਚ ਬਦਲਾਅ ਇਹ ਆ ਗਿਆ ਕਿ ਇੱਕ ਨਵੀਂ ਹਾਸੋਹੀਣੀ ਗੱਲ ਬਣਾਤੀ ਕਿ ਅਸੀਂ ਅਕਸਰ ਹੀ ਕਹਿੰਦੇ ਆ ਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਪੱਛਮ ਵਿੱਚ ਛੁਪਦਾ ਹੈ, 4 ਦਿਸ਼ਾਵਾਂ ਨੇ। ਅਸੀਂ ਅਕਸਰ ਹੀ ਕਹਿੰਦੇ ਅਨਪੜ੍ਹ ਬੰਦਾ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਹੈ, ਊੜਾ ਆੜਾ ਈੜੀ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਤੇ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਤਾਂ ਅਸੀਂ ਜਿਹੜੀ ਗੱਲਬਾਤ ਉਹ ਕਰ ਰਹੇ ਹਾਂ, ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਦਲਾਅ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਸੁਖਵਿੰਦਰ ਸਿੰਘ ਤੋਂ, ਹਲੇ ਸ਼ੁਰੂਆਤ ਆ ਇੰਟਰਵਿਊ ਦੀ, ਤਾਂ ਅਸੀਂ ਜਿਹੜੀ ਗੱਲਬਾਤ ਕਰਨ ਦੀ ਸ਼ੁਰੂਆਤ ਕਰੀ ਆ। ਪਰ ਜਿਹੜੇ ਬਦਲਾਅ ਦੀ ਗੱਲ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸੀ ਆ, ਤਾਂ ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ। ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਸਾਡੀ ਗੁਰਬਾਣੀ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਕੱਲਾ ਪੰਜਾਬੀ 'ਚ ਉਹੀ ਸ਼ਬਦ ਲਿਖਿਆ, ਬਾਕੀ ਕੋਈ ਫਾਰਸੀ 'ਚ, ਕੋਈ ਬ੍ਰਿਜ ਭਾਸ਼ਾ 'ਚ, ਵੱਖ-ਵੱਖ ਭਾਸ਼ਾਵਾਂ 'ਚ ਗੁਰੂ ਸਾਹਿਬ ਦੀਆਂ ਰਚਨਾ ਨਹੀਂ। ਭਾਈ ਗੁਰਦਾਸ ਨੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਪਣੀ ਜਿਹੜਾ ਸ਼ਬਦ ਰਚੇ ਹੈ, ਆਪਣੀ ਬਾਣੀ ਰਚੀ ਹੈ। ਪੰਜਵੇਂ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਵੱਖ-ਵੱਖ ਭਾਸ਼ਾਵਾਂ 'ਚ ਰਚੇ ਹੈ। ਇਸ ਕਰਕੇ ਜਦੋਂ ਅੱਜ ਸਾਡੇ ਬੱਚੇ ਆਈਲੈਟਸ ਕਰਦੇ ਆ, ਅੰਗਰੇਜ਼ੀ ਭਾਸ਼ਾ ਪੜ੍ਹਦੇ ਹੈ, ਤਾਂ ਉਹ ਵੀ ਇੱਕ ਰੁਜ਼ਗਾਰ ਵਾਸਤੇ ਵਿਦੇਸ਼ਾਂ ਨੂੰ ਜਾ ਰਹੇ ਹੈ। ਤਾਂ ਇਸੇ ਤਰੀਕੇ ਦੇ ਨਾਲ ਅਨੇਕਾਂ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਪਰੰਤੂ ਮਾਤ ਭਾਸ਼ਾ ਨੂੰ ਭੁੱਲਣਾ ਮਾੜੀ ਗੱਲ ਹੈ। ਤਾਂ ਜੇਕਰ ਅਸੀਂ ਵਰਤੋਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਸ਼ਬਦ ਪਿਛਲੇ ਸਮਿਆਂ ਦੇ ਵਿੱਚ ਲਿਆਂਦੇ ਹੈ, ਜਿਹੜੇ ਵਰਤੇ ਗਏ ਹੈ, ਕਦੇ ਨਾ ਕਦੇ ਬੋਲ ਲਈਏ ਤਾਂ ਇਹ 'ਤੇ ਸਵਾਲ ਨਹੀਂ ਬਣਦਾ। ਅਸਲ ਗੱਲ ਇਹ ਬਣਦੀ ਹੈ ਕਿ ਤੁਸੀਂ ਮਾਤ ਭਾਸ਼ਾ ਨੂੰ ਕਿੰਨਾ ਕੁ ਸੁਹਿਰਦਤਾ ਦੇ ਨਾਲ ਵਿਚਾਰਦੇ ਹੋ। ਤਾਜ਼ਾ ਉਦਾਹਰਨ ਹੈ, ਪੰਜਾਬੀ ਦੇ ਲੈਕਚਰਾਰਾਂ ਦੀਆਂ ਪੋਸਟਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 879 ਪੋਸਟਾਂ ਕਾਂਗਰਸ ਸਰਕਾਰ ਵੇਲੇ ਦੀ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ। ਇੱਕ ਵੀ ਪੋਸਟ ਮਾਨਯੋਗ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ 2-3 ਤਾਂ ਥੋੜ੍ਹੇ ਮਹੀਨਿਆਂ 'ਚ ਹੀ ਬਦਲ ਗਈ, ਕੋਈ ਦਿਖਾ ਦੇਣ ਕਿ ਲੈਕਚਰਾਰ ਦੀਆਂ ਪੋਸਟਾਂ ਕੱਢੀਆਂ ਹੋਣ। ਪਿਛਲੀ ਕਾਂਗਰਸ ਸਰਕਾਰ ਨੇ ਮਾਸਟਰ ਕੇਡਰ ਦੀਆਂ ਥੋੜ੍ਹੀਆਂ ਜਿਹੀਆਂ ਪੋਸਟਾਂ ਕੱਢੀਆਂ। ਇਹਨਾਂ ਦੇ ਮੀਤ ਹੇਅਰ, ਇਹਨਾਂ ਦੇ ਹਰਜੋਤ ਬੈਂਸ, ਇਹਨਾਂ ਦੇ ਆਪ ਮੁੱਖ ਮੰਤਰੀ ਚੀਮਾ ਜੀ, ਜਿਹੜੇ ਹੋਰ ਅਨੇਕਾਂ ਜਿਹੜੇ ਹੁਣ ਵਿਧਾਇਕ ਬਣ ਚੁੱਕੇ ਨੇ, ਉਹਨਾਂ ਸਮਿਆਂ ਦੇ ਵਿੱਚ ਬੇਰੁਜ਼ਗਾਰਾਂ ਦੇ ਨਾਲ ਜਾ ਕੇ ਵਾਅਦੇ ਕਰਦੇ ਰਹੇ ਹੈ, ਬਹਿੰਦੇ ਰਹੇ ਹੈ, ਪਿੱਠ ਥਾਪੜਦੇ ਰਹੇ ਹੈ, ਮੋਢੇ 'ਤੇ ਹੱਥ ਰੱਖਦੇ ਰਹੇ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਸਭ ਤੋਂ ਵੱਡਾ ਕੰਮ ਪੰਜਾਬ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਦੀਆਂ ਪੋਸਟਾਂ ਭਰਾਂਗੇ, ਚਾਹੇ ਉਹ ਸਕੂਲਾਂ 'ਚ ਭਰਨੀਆਂ ਪੈਣ, ਚਾਹੇ ਉਹ ਕਾਲਜਾਂ 'ਚ ਭਰਨੀਆਂ ਪੈਣ, ਜਾਂ ਉਹ ਸੈਕੰਡਰੀ ਲੈਵਲ 'ਤੇ ਭਰਨੀਆਂ ਪੈਣ। ਅਜੇ ਤੱਕ ਪੋਸਟਾਂ ਨਹੀਂ ਕੱਢੀਆਂ। ਉਲਟਾ ਇਹ ਵਾਪਰਿਆ ਕਿ ਪਿਛਲੀ ਸਰਕਾਰ ਨੇ ਕੁਝ ਕੁ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਕੁੱਲ ਅਸਾਮੀਆਂ ਕੱਢੀਆਂ ਸੀ, ਜਿਹੜਾ ਕਿ ਪ੍ਰੋਪਰ ਪੈਰਵਾਈ ਨਾ ਕਰਨ ਕਰਕੇ ਜਿਹੜਾ ਉਹ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ। ਇੱਕ ਵੀ ਭਰਤੀ ਨਹੀਂ ਕੱਢੀ ਗਈ। ਤੇ ਮਾਤ ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਤੇ ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਬੇਰੁਜ਼ਗਾਰਾਂ ਦੇ BEd ਪਾਸ ਅਧਿਆਪਕਾਂ ਦੇ ਨਾਲ, ਉਹਨਾਂ ਸਮਿਆਂ ਦੇ ਵਿੱਚ ਚਾਹੇ ਸਾਡਾ ਜਲੰਧਰ ਧਰਨਾ ਚੱਲਦਾ ਰਿਹਾ ਪ੍ਰਗਟ ਸਿੰਘ ਦੀ ਕੋਠੀ ਅੱਗੇ, ਚਾਹੇ ਸੰਗਰੂਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਅੱਗੇ ਚੱਲਦਾ ਰਿਹਾ, ਆ ਕੇ ਵਾਅਦੇ ਕਰਦੇ ਰਹੇ ਕਿ ਪੰਜਾਬੀ ਦੀਆਂ ਪੋਸਟਾਂ ਕੱਢਾਂਗੇ। 5 ਮਹੀਨੇ ਹੋ ਗਏ, ਇੱਕ ਵੀ ਪੋਸਟ ਮਾਸਟਰ ਕੇਡਰ ਦੀ ਨਹੀਂ ਕੱਢੀ। ਉਲਟਾ ਜਿਹੜੀਆਂ ਪਿਛਲੀ ਕਾਂਗਰਸ ਸਰਕਾਰ ਨੇ ਪੋਸਟਾਂ ਕੱਢੀਆਂ ਸੀ, ਜਦੋਂ ਚੋਣ ਜ਼ਾਬਤਾ ਲੱਗਦਾ, ਉਹਨਾਂ ਦਾ ਪੇਪਰ ਕਰਵਾਉਣ ਵਾਸਤੇ 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਿਹਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਹੈ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ, ਕਦੇ ਨਵੇਂ ਹਰਜੋਤ ਵੈਸ ਦੀ ਕੋਠੀ ਦੇ ਘਰਾਓ ਕਰਨ ਦੀਆਂ ਧਮਕੀਆਂ ਦੇ ਕੇ, ਤਾਂ ਜਾ ਕੇ ਕਦੇ ਪੋਸਟਾਂ ਦਾ ਜਿਹੜਾ ਵਾਅਦਾ ਸੀ ਉਹ ਤਾਂ ਪਰੇ ਰਿਹਾ। ਕੱਲਾ ਪੇਪਰ ਹੀ ਬੀਤੇ 2-3 ਦਿਨ ਪਹਿਲੇ 21 ਤਰੀਕ ਤੋਂ ਸ਼ੁਰੂ ਕੀਤਾ ਹੈ, ਜਿਹਦੇ ਜਿਹੜੇ ਗੁਲ ਖਿਲਾਏ ਨੇ ਉਹ ਆਪਾਂ ਅੱਗੇ ਗੱਲਬਾਤ 'ਚ ਕਰਾਂਗੇ। ਤੇ ਪੰਜਾਬੀ ਦੀ ਮਾਤ ਭਾਸ਼ਾ ਦੀ ਬਹੁਤ ਵੱਡੀ ਬੇਕਦਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ, ਜਿਹਦੇ ਤੋਂ ਸਾਡਾ ਇਹ ਗੱਲ ਸਪਸ਼ਟ ਹੁੰਦੀ ਹੈ, ਜਿਹੜਾ ਸ਼ੰਕਾ ਸਾਡਾ ਚੋਣਾਂ ਵੇਲੇ ਵੀ ਅਸੀਂ ਜ਼ਾਹਰ ਕੀਤਾ ਸੀ ਕਿ ਅਸਲ ਦੇ ਵਿੱਚ ਇਹ RSS ਦੀ B ਟੀਮ ਆ ਰਹੀ ਹੈ, ਇਹ ਭਾਜਪਾ ਦੀ B ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ ਨਹਿਸ ਕਰਨ ਵਾਸਤੇ,
ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਪੰਜਾਬੀ ਦੇ ਨਾਲ ਬਹੁਤ ਵੱਡੀ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਨਵੀਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਨਜ਼ਰ ਆਉਂਦੇ ਨੇ ਕਿ ਹਿੰਦੁਸਤਾਨ ਇੱਕ ਮੁੰਦਰੀ ਆ, ਭਾਰਤ ਇੱਕ ਮੁੰਦਰੀ ਆ, ਤਾਂ ਉਸ ਦੇ ਵਿੱਚ ਜੜਿਆ ਪੰਜਾਬ ਨਾਗਾ, ਇਸ ਨੂੰ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ। ਇਹ ਤਾਂ ਕੋਈ ਪਹਾੜੋਂ ਪੱਥਰ ਨਹੀਂ ਲਿਆਂਦਾ ਭਗਵੰਤ ਮਾਨ ਨੇ। ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਿਤਾ ਜੀ ਅਧਿਆਪਕ ਰਹੇ ਹੋਏ ਨੇ, ਸਾਰੇ ਬੱਚੇ ਜਾਣਦੇ ਆ, ਕਵਿਤਾ ਪੜ੍ਹਦੇ ਆ ਕਿ ਪੰਜਾਬ ਇੱਕ ਨਗ ਵਾਂਗ ਹੈ। ਤਾਂ ਗੱਲ ਤਾਂ ਅਸਲ 'ਚ ਇਹ ਹੈ ਕਿ ਨਗ ਬਣਾਉਣ ਵਾਸਤੇ ਸਰਕਾਰ ਕੀ ਕਰ ਰਹੀ ਹੈ। ਇਹ ਤਾਂ ਕੋਈ ਅਲੋਕਾਰੀ ਗੱਲ ਨਹੀਂ, ਇਹ ਤਾਂ ਪਤਾ ਸਾਡੇ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ, ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਖੜਗ ਭੁਜਾ ਰਹੀ ਹੈ ਭਾਰਤ ਦੀ। ਭਾਰਤ ਨੂੰ ਜਿਹੜਾ ਹਮਲਿਆਂ ਤੋਂ ਰੋਕਣ ਵਾਲਾ ਪੰਜਾਬ ਰਿਹਾ ਹੈਗਾ, ਜਿਹੜੋ ਖੈਬਰ ਦਰੇ ਥਾਣੀ ਭਾਰਤ 'ਤੇ ਹਮਲੇ ਹੁੰਦੇ ਨੇ। ਤਾਂ ਇਹਦੇ ਵਿੱਚੋਂ ਕੋਈ ਨਵੀਂ ਗੱਲ ਮੁੱਖ ਮੰਤਰੀ ਸਾਹਿਬ ਦੱਸਣ, ਇਹ ਤਾਂ ਕਮੇਡੀ ਹੈ ਇੱਕ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਅਸਲ 'ਚ ਗੱਲ ਇਹ ਹੈ ਕਿ ਇਸ ਮੁੰਦਰੀ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਨੇ। ਨੇੜਲੇ ਪਿੰਡ ਦੀ ਬਰਨਾਲੇ ਜ਼ਿਲ੍ਹੇ ਦੀ ਉਦਾਹਰਨ ਹੈ, ਇੱਕ ਦਿਨ ਦੇ ਵਿੱਚ 36 ਬੱਚੇ ਇੱਕ ਪਿੰਡ ਦੇ ਵਿੱਚੋਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਹੈ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ ਭਾਰਤ 'ਚੋਂ। ਪੰਜਾਬ ਦਾ ਜਿਹੜਾ ਵੱਡਾ ਨੰਬਰ ਹੈ, ਇੱਥੋਂ ਦੀ ਨੌਜਵਾਨੀ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਹੈ। ਹੋਰ ਗੱਲ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਰਹੀ ਹੋਈ ਹੈ। ਇਸ ਸਰਕਾਰ ਦਾ ਵੀ ਜਿਹੜਾ ਤਾਜ਼ਾ ਰਿਜ਼ਲਟ ਆਇਆ, ਕੁਝ ਨਾ ਕੁਝ ਸਮਾਂ ਇਸ ਸਰਕਾਰ ਨੇ ਇਹਦੇ ਵਿੱਚ ਆਪਣਾ ਰੋਲ ਪਲੇ ਕੀਤਾ ਹੈ। ਜਿਹੜੀ ਸਾਡੇ ਬੱਚੇ +2 ਦੇ ਵਿੱਚੋਂ 10ਵੀਂ ਦੇ ਵਿੱਚੋਂ ਪੰਜਾਬੀ 'ਚੋਂ ਤਾਂ ਫੇਲ ਹੁੰਦੇ ਆ, ਆਈਲੈਟਸ ਪਾਸ ਕਰ ਜਾਂਦੇ ਆ, ਤੇ ਪਾਸ ਕਰਕੇ ਜਾ ਕੇ ਵਿਦੇਸ਼ਾਂ ਨੂੰ ਚੜ੍ਹਦੇ ਆ, ਤੇ ਉਹਨਾਂ ਨੂੰ ਇੱਥੇ ਸੰਭਾਲਣ ਦਾ ਸਰਕਾਰ ਕੋਲੇ ਕੋਈ ਜਿਹੜਾ ਪ੍ਰਬੰਧ ਨਹੀਂ। ਤਾਂ ਫਿਰ ਇਹ ਸਵਾਲ, ਜੇ ਅਸੀਂ ਪਿਛਲੀਆਂ ਸਰਕਾਰਾਂ ਸਿਰ ਇਕੱਲਾ ਦੋਸ਼ ਮੜ ਕੇ ਖਹਿੜਾ ਛਡਾਵਾਂਗੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਪੱਲਾ ਝਾੜਦੇ ਆ ਕਿ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ, ਤੇ ਤੁਸੀਂ 5 ਮਹੀਨਿਆਂ ਦੇ ਵਿੱਚ ਕਿਹੜਾ ਪਹਾੜੋਂ ਪੱਥਰ ਲਿਆਂਦਾ, ਕਿਹੜੇ ਪ੍ਰਬੰਧ ਕੀਤੇ ਆ ਕਿ ਸਾਡੀ ਪੰਜਾਬ ਦੀ ਨੌਜਵਾਨੀ 12ਵੀਂ ਕਰਨ ਤੋਂ ਬਾਅਦ 'ਚ 10ਵੀਂ ਕਰਨ ਤੋਂ ਬਾਅਦ 'ਚ ਵਿਦੇਸ਼ਾਂ ਦਾ ਨਾ ਸੋਚੇ, ਪੰਜਾਬ ਦੇ ਵਿੱਚ ਰੁਜ਼ਗਾਰ ਦਈਏ। ਰੁਜ਼ਗਾਰ ਤਾਂ ਕੀ ਦੇਣੇ ਸੀ, ਨਵੇਂ ਇਸ਼ਤਿਹਾਰ ਤਾਂ ਕੀ ਦੇਣੇ ਸੀ। ਜਿਹੜੇ ਪਿਛਲੇ ਇਸ਼ਤਿਹਾਰ ਆਏ ਹੋਏ ਆ, ਜਾਂ ਤਾਂ ਉਹ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ, ਜਾਂ ਉਹ ਅਦਾਲਤਾਂ ਦੇ ਵਿੱਚੋਂ ਰੱਦ ਹੋ ਰਹੇ ਆ, ਪ੍ਰੋਪਰ ਪੈਰਵਾਈ ਇਹਨਾਂ ਦੇ ਏਜੀ ਵੱਲੋਂ ਨਹੀਂ ਕੀਤੀ ਜਾ ਰਹੀ। ਤੀਜੇ ਦਿਨ ਚੱਕ ਕੇ ਏਜੀ ਬਦਲਣ ਦੀ ਗੱਲ ਆਉਂਦੀ ਹੈ। ਕੋਈ ਏਜੀ ਦੇ ਅੱਜ ਤੱਕ ਕੋਈ ਰਿਪੋਰਟ ਇੱਦਾਂ ਦੀ ਨਹੀਂ ਆਈ ਕਿ ਪਿਛਲੀਆਂ ਭਰਤੀਆਂ ਜਿਹੜੀਆਂ ਲਟਕ ਰਹੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਤੇ ਕੋਰਟ ਦੇ ਵਿੱਚੋਂ ਕੇਸ ਖਤਮ ਕਰਵਾ ਕੇ ਲਿਆਂਦਾ। ਸਗੋਂ ਤਾਜ਼ਾ ਜਿਹੜਾ 21 ਅਗਸਤ ਤੋਂ ਪੇਪਰ ਸ਼ੁਰੂ ਹੋਇਆ, ਮੈਂ ਤੁਹਾਨੂੰ ਦੱਸ ਕੇ ਹਟਿਆ ਮਾਸਟਰ ਕੇਡਰ ਦੇ, ਉਹਨਾਂ ਦੇ ਵਿੱਚ ਕੁਝ ਕੁ ਦਿਨ ਜਿਹੜਾ 2-3 ਦਿਨ ਪਹਿਲੇ ਦੀ ਗੱਲ ਹੈ, ਉਹ ਅਨੇਕਾਂ ਤਰ੍ਹਾਂ ਦੀਆਂ ਤਰੁੱਟੀਆਂ ਉਹਨਾਂ ਪੇਪਰਾਂ ਦੇ ਵਿੱਚ ਪਾਈਆਂ ਗਈਆਂ, ਜਿਹਦੇ ਤੋਂ ਡਰ ਹੈ ਕਿ ਧੜਾ ਧੜ ਕੇਸ ਅਦਾਲਤਾਂ ਦੇ ਵਿੱਚ ਜਾਣਗੇ, ਉੱਥੇ ਜਾ ਕੇ ਭਰਤੀ ਪ੍ਰਕਿਰਿਆ ਚੈਲੰਜ ਹੋਣੀ ਹੈ, ਤੇ ਪੰਜਾਬ ਦੀ ਨੌਜਵਾਨੀ ਫਿਰ ਰੁਜ਼ਗਾਰ ਵਾਸਤੇ ਬਿਲਕਦੀ ਰਹਿਣੀ ਹੈ। ਇਹਨਾਂ ਦੇ ਏਜੀਆਂ ਨੇ ਪਹਿਲਾਂ ਪ੍ਰੋਪਰ ਪੈਰਵਾਈਆਂ ਨਹੀਂ ਕੀਤੀਆਂ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹੀ ਡਰ ਹੈ। ਤੇ ਇਸ ਕਰਕੇ ਭਗਵੰਤ ਮਾਨ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਲੋਕਾਂ ਨੂੰ ਚੁਟਕਲੇ ਸੁਣਾ ਲਏ ਜਾਣ, ਲੋਕਾਂ ਨੂੰ ਡਰਾਮਾ ਕੀਤਾ ਜਾਵੇ। ਤਾਂ ਜਦੋਂ ਮੋਦੀ ਆਉਂਦੇ ਹੈ, ਭਾਰਤ ਦੇ ਪ੍ਰਧਾਨ ਮੰਤਰੀ, ਉਹਨਾਂ ਕੋਲੇ ਪੰਜਾਬ ਨੂੰ ਇੱਕ ਨਗ ਕਹਿੰਦੇ ਆ, ਤਾਂ ਇਹ ਕੋਈ ਵੱਖਰੀ ਗੱਲ ਨਹੀਂ। ਇਹ ਸਾਨੂੰ ਪਤਾ ਹੈ ਕਿ ਪੰਜਾਬ ਦੇ ਨੌਜਵਾਨੀ ਨੇ, ਪੰਜਾਬ ਦੇ ਲੋਕਾਂ ਨੇ ਕਿੱਡਾ ਵੱਡਾ ਇਤਿਹਾਸ ਸਿਰਜਿਆ, ਚਾਹੇ ਕਿਸਾਨੀ ਸੰਘਰਸ਼ ਦੇ ਵਿੱਚ ਹੋਵੇ ਜਾਂ ਉਹ ਪੰਜਾਬੀਅਤ ਨੂੰ ਬਚਾਉਣ ਵਾਸਤੇ ਇੱਥੋਂ ਦੀ ਨੌਜਵਾਨੀ ਦੇ ਉਪਰਾਲੇ ਹੁਣ ਆਪਣੇ ਤੌਰ 'ਤੇ ਕਰ ਰਹੇ ਨੇ, ਪਰੰਤੂ ਸਰਕਾਰ ਪੂਰੀ ਤਰ੍ਹਾਂ ਆਪਣੇ 5 ਮਹੀਨਿਆਂ ਦੇ ਵਿੱਚੋਂ ਫੇਲ ਹੈ ਜੀ। ਉਹਨਾਂ ਨੇ ਮਾਨ ਸਾਹਿਬ ਇਹ ਵੀ ਕਹਿੰਦੇ ਰਹੇ ਨੇ ਕਿ ਸਟੇਜਾਂ ਦੇ ਉੱਪਰ ਬੋਲਦੇ ਰਹੇ ਨੇ ਕਿ ਜਿਹੜੀਆਂ ਫੋਟੋਆਂ ਲਾਉਣ ਦੇ ਨਾਲ ਕੋਈ ਇਨਕਲਾਬ ਨਹੀਂ ਆਉਂਦਾ, ਅਸੀਂ ਫੋਟੋਆਂ ਕਿਤੇ ਨਹੀਂ ਲਾਵਾਂਗੇ, ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ, ਤੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਾਂਗੇ। ਤੇ ਹੁਣ ਜਿਹੜਾ ਪੁਰਾਣੇ ਬਿਲਡਿੰਗਾਂ ਤੇ ਕੂਚੀਆਂ ਫਿਰ ਕੀ ਫੋਟੋ ਲਾਈਆਂ ਜਾ ਰਹੀਆਂ ਨੇ। ਜੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੁਝ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਕੋਈ ਸੰਸਥਾਵਾਂ ਬਣਾਈਆਂ, ਕੋਈ ਮਸ਼ੀਨਰੀ ਬਣਾਈ ਜੇ ਪੰਜਾਬ ਦੇ ਲੋਕਾਂ ਵਾਸਤੇ ਜੇ ਕੋਈ ਬਣਾਈ, ਤਾਂ ਉਹਦੇ 'ਤੇ ਨਵੀਂ ਉਹਦੀ ਸੁਧਾਰਤਾ ਕੀ ਕਰਨਾ ਸੀ, ਨਵੀਂ ਦਾ ਕੀ ਦੇਣਾ ਸੀ। ਪਿਛਲੀ ਦੇ ਉੱਤੇ ਰੰਗ ਮਾਰ ਕੇ ਆਪਣੀਆਂ ਫੋਟੋ ਲਾਈਆਂ ਜਾ ਰਹੀਆਂ ਨੇ, ਉਹੀ ਵਿਖਾਇਆ ਜਾ ਰਿਹਾ। ਹਰੇਕ ਥਾਂ 'ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਫੋਟੋ ਲੱਗ ਰਹੀ ਹੈ। ਪਿਛਲੀਆਂ ਸਰਕਾਰਾਂ ਨੇ, ਅਸੀਂ ਸਮਝਦੇ ਸੀ ਇਹ ਗੱਲ ਕਿ ਉਹਨਾਂ ਵੱਲੋਂ ਡਰਾਮਾ ਕੀਤਾ ਜਾ ਰਿਹਾ, ਆਪਣੀਆਂ ਫੋਟੋਆਂ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਨੇ। ਜਦੋਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੁੰਦਾ ਹੈ, ਉਸ ਮੌਕੇ, ਇਸ ਤੋਂ ਪਹਿਲੇ ਜਦੋਂ ਚੰਨੀ ਮੁੱਖ ਮੰਤਰੀ ਪੰਜਾਬ ਬਣਦੇ ਨੇ, ਇਸ ਤੋਂ ਪਹਿਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤਾਂ ਉਦੋਂ ਹਰੇਕ ਥਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਇੰਨੇ ਗੈਂਗਸਟਰ, ਇੰਨੇ ਸਕੂਲ, ਇਹ ਨਹੀਂ ਦੱਸਿਆ ਕਿ ਸਕੂਲ ਖੋਲਾਂਗੇ
ਕਿ ਬੰਦ ਕਰਾਂਗੇ ਕਿ ਖੋਲ੍ਹ ਦਿੱਤੇ। ਇੰਨੇ ਗੈਂਗਸਟਰ, ਉਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਉਹਨਾਂ ਨੂੰ ਕੀ ਮੁੱਖ ਧਾਰਾ ਦੇ ਵਿੱਚ ਲਿਆ ਕੇ ਰੁਜ਼ਗਾਰ ਦਿੱਤਾ, ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪਏ ਸੀ ਉਹਨਾਂ ਦੇ ਕੋਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ, ਉਹਨਾਂ ਨੂੰ ਇਹ ਗੱਲ ਸਮਝਾਈ, ਲਿਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਕਿ ਤੁਹਾਡਾ ਜਿਹੜਾ ਰਾਹ ਇਹ ਗਲਤ ਹੈ, ਇਹਨੂੰ ਸਹੀ ਰਾਹ 'ਤੇ ਲਿਆ ਕੇ ਪੰਜਾਬ ਦੇ ਤਰੱਕੀ ਵਾਸਤੇ ਤੁਸੀਂ ਯੋਗਦਾਨ ਪਾਓ, ਤੁਸੀਂ ਯੋਗ ਨੌਜਵਾਨ ਹੋ, ਤੁਸੀਂ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਹੋ, ਤੁਹਾਨੂੰ ਨੌਕਰੀਆਂ ਦਿੰਦੇ ਹਾਂ ਅਸੀਂ। ਅਨੇਕਾਂ ਤਰ੍ਹਾਂ ਦੇ ਖਿਡਾਰੀ ਨੌਜਵਾਨ ਰਹੇ ਨੇ ਗੈਂਗਸਟਰ, ਉਲਟਾ ਮੁਕਾਬਲੇ ਕਰਕੇ ਮਾਰਨ ਦੀ ਜਿਹੜੀ ਕਵਾਇਦ ਸ਼ੁਰੂ ਕੀਤੀ ਹੈ ਕਿ ਲਗਾਤਾਰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ। ਇਹ ਸਰਕਾਰ ਪੂਰੀ ਤਰ੍ਹਾਂ ਇਸ ਗੱਲ 'ਤੇ ਵੀ ਫੇਲ ਰਹੀ ਹੈ। ਇਸ ਕਰਕੇ ਜਿਹੜੀ ਫੋਟੋ ਵਾਲੀ ਪਿਰਤ ਹੈ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਟੀਮ ਬੜੀ ਵੱਡੀ ਤਰ੍ਹਾਂ ਉਚਿਆ ਕੇ ਪੇਸ਼ ਕਰਦੀ ਹੈ। ਨਿੱਕੀ ਜੀ ਪ੍ਰਾਪਤੀ ਨੂੰ ਆਪਣੇ ਤੌਰ 'ਤੇ ਲਾਈਵ ਹੋ ਕੇ, ਆਪਣੇ ਤੌਰ 'ਤੇ ਲੋਕਾਂ 'ਚ ਡਰਾਮਾ ਕਰਕੇ, ਜਦੋਂ ਕਿ ਉਸ ਗੱਲ ਦਾ ਜਿਹੜਾ ਲੋਕਾਂ ਨੂੰ ਕੋਈ ਪ੍ਰਾਪਤੀ ਨਹੀਂ ਹੋ ਰਹੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਨੌਜਵਾਨਾਂ ਨੇ ਦੇਸ਼ ਦੇ ਲਈ ਸ਼ਹੀਦੀਆਂ ਦਿੱਤੀਆਂ ਨੇ। ਉਹ ਨੌਜਵਾਨ ਵੀ ਪੜ੍ਹੇ ਲਿਖੇ ਸੀ ਜਿਨ੍ਹਾਂ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਗੱਲ ਹਮੇਸ਼ਾ ਕਰਦੇ ਹੁੰਦੇ ਨੇ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਕਰਦੇ ਨੇ। ਜੇਕਰ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਭਗਤ ਸਿੰਘ ਦੀ ਸਮਾਧ 'ਤੇ ਜਾ ਕੇ ਵੀ ਸਹੁੰ ਚੁੱਕ ਸਮਾਗਮ ਹੁੰਦਾ ਖਟਕੜ ਕਲਾਂ ਦੀ ਧਰਤੀ 'ਤੇ। ਪਰ ਆਪਣੇ ਪਿੰਡ ਦੇ ਬਿਲਕੁਲ ਨੇੜੇ ਉਹਨਾਂ ਨੂੰ ਮਾਣਯੋਗ ਸਾਡੇ ਸ਼ਹੀਦ ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਜਾ ਕੇ ਇੰਗਲੈਂਡ ਦੇ ਵਿੱਚ, ਉਹਨਾਂ ਦੀ ਸਮਾਧ 'ਤੇ ਕੋਲੇ ਖੜਨ ਦਾ ਉਹਨੂੰ ਟਾਈਮ ਹੀ ਨਹੀਂ ਮਿਲਦਾ। ਸਾਡੇ ਸ਼ਹੀਦਾਂ ਦੇ ਨਾਲ ਪੱਖਪਾਤ ਕਿਉਂ ਨਾ ਅਸੀਂ ਉਹਨਾਂ ਸ਼ਹੀਦਾਂ ਨੂੰ ਭੰਡਾਰਾ ਪਾਈਏ, ਕਿਉਂ ਵੰਡ ਪਾਈਏ ਕਿ ਭਗਤ ਸਿੰਘ ਕੋਈ ਹੋਰ ਹੈ, ਊਧਮ ਸਿੰਘ ਕੋਈ ਹੋਰ ਹੈ, ਕਰਤਾਰ ਸਿੰਘ ਸਰਾਭਾ ਹੋਰ ਹੈ, ਬਾਬਾ ਗੁਰਦਿੱਤ ਸਿੰਘ ਕੋਈ ਹੋਰ ਹੈ। ਕਿਉਂ ਇਸ ਗੱਲ ਦਾ ਡਰਾਮਾ ਕੀਤਾ ਜਾ ਰਿਹਾ? ਉਹਨਾਂ ਦੇ ਪਿੰਡ ਦੇ ਕੋਲ ਹੈ ਬਿਲਕੁਲ ਸੁਨਾਮ, ਅਤੇ ਉੱਥੋਂ ਉਹ ਬਾਈਪਾਸ ਲੰਘ ਜਾਂਦੇ ਨੇ, ਪਹਿਲੀ ਗੱਲ। ਦੂਜੀ ਗੱਲ, ਕੀ ਭਗਵੰਤ ਮਾਨ ਇਕੱਲੀਆਂ ਫੋਟੋਆਂ ਜਿਹੜੀਆਂ ਲਾ ਕੇ ਉੱਥੇ ਉਹਨਾਂ ਦੇ ਪੈਰਾਂ ਦੇ ਵਿੱਚ ਚਾਬੀਆਂ ਰੱਖ ਕੇ ਹਜ਼ਾਰਾਂ ਕਰੋੜਾਂ ਰੁਪਈਆ ਲਾ ਕੇ ਇਹੀ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਸਦਾਈਆਂ, ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਂਟ ਕਰਦੇ ਹਾਂ? ਫਿਰ ਉਹਨਾਂ ਨੂੰ ਕਿਉਂ? ਕਰਤਾਰ ਸਿੰਘ ਸਰਾਭੇ ਸਾਡੇ ਬਹੁਤ ਵੱਡੇ ਗਦਰੀ ਯੋਧੇ ਹੋਏ ਨੇ, ਬਹੁਤ ਛੋਟੀ ਉਮਰ ਦੇ ਹੋਏ ਨੇ, ਅਤੇ ਉਹਨਾਂ ਦੀ ਅੱਜ ਤੱਕ ਕਰਤਾਰ ਸਿੰਘ ਸਰਾਭੇ ਦੇ ਪਿੰਡ ਜਾ ਕੇ ਕੋਈ ਉਹਨਾਂ ਨੇ ਅਜੇ ਤੱਕ ਨਹੀਂ ਜਿਹੜਾ ਇਸ ਗੱਲ ਦਾ ਕੀਤਾ ਕਿ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨੇ। ਇਸ ਕਰਕੇ ਉਹਨਾਂ ਦੇ ਨਾਂ 'ਤੇ ਸਮੁੱਚੇ ਭਾਰਤ ਦੇ ਵਿੱਚ ਇਸ ਗੱਲ 'ਤੇ ਫੇਮ ਲੈਣ ਦੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ, ਜਦ ਕਿ ਸ਼ਹੀਦਾਂ ਦੇ ਵਾਰਸ ਲੋਕ ਹੁੰਦੇ ਨੇ, ਲੋਕਾਂ ਦੀ ਧਿਰ ਹੁੰਦੀ ਹੈ, ਜੋਕਾਂ ਦੀ ਧਿਰ ਨਹੀਂ ਹੁੰਦੀ ਜੀ। ਤਾਂ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਸੁਖਵਿੰਦਰ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ। ਅਸੀਂ ਇਹਨਾਂ ਦੇ ਨਾਲ ਵਾਰਤਾਲਾਪ ਆ ਜਿਹੜੀ ਉਹ ਹੋ ਰਹੀ ਆ। ਤਾਂ ਕਿਤੇ ਨਾ ਕਿਤੇ ਜਾ ਕੇ ਸਟੇਜਾਂ ਦੇ ਉੱਪਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਸਵੇਰੇ ਉੱਠਦੇ ਨੂੰ ਮਾਂ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਖੰਡ ਵਾਲਾ ਦਹੀਂ ਪਾ ਕੇ ਤੋਰਦੀ ਆ ਅਤੇ ਆਸ ਕਰਦੀ ਆ ਕਿ ਮੇਰੇ ਪੁੱਤ ਨੂੰ ਨੌਕਰੀ ਮਿਲੂਗੀ, ਪਰ ਨੌਕਰੀ ਨਹੀਂ ਮਿਲਦੀ, ਡਾਂਗਾਂ ਮਿਲਦੀਆਂ ਨੇ ਅਤੇ ਲੋਗੜ ਗਰਮ ਕਰਕੇ ਉਹਦੀ ਮਾਂ ਉਹਦੇ ਪਿੰਡੇ ਦੇ ਉੱਪਰ ਸੱਟਾਂ ਦੇ ਉੱਪਰ ਲਾਉਂਦੀ ਆ। ਤਾਂ ਅਸੀਂ ਸੁਖਵਿੰਦਰ ਸਿੰਘ ਢਿੱਲੋਂ ਤੋਂ ਹੀ ਜਾਣ ਲੈਂਦੇ ਹਾਂ ਕਿ ਆਖਰ ਮੌਜੂਦਾ ਸਰਕਾਰ ਦੇ ਵਿੱਚ ਡਾਂਗਾਂ ਮਿਲੀਆਂ ਜਾਂ ਫਿਰ ਨੌਕਰੀਆਂ ਮਿਲੀਆਂ ਨੇ? ਬਈ ਕੀ ਮਿਲਿਆ ਗਾ, ਡਾਂਗਾਂ ਮਿਲੀਆਂ ਜਾਂ ਨੌਕਰੀਆਂ ਮਿਲੀਆਂ? ਤਾਜ਼ਾ ਉਦਾਹਰਨ ਪਟਿਆਲੇ ਦੀ ਹੈ। ਸਾਡੇ ਆਈਟੀ ਵਾਲੇ ਸਾਥੀ, ਅਪਰੈਂਟਿਸ ਵਾਲੇ ਸਾਥੀ ਜਿਹੜੇ ਪਟਿਆਲੇ ਗਏ ਹੈ ਇਹ ਆਪਣੇ ਨੌਕਰੀ ਵਾਸਤੇ, ਆਪਣੇ ਰੁਜ਼ਗਾਰ ਵਾਸਤੇ, ਅਤੇ ਉਹਨਾਂ ਦੇ ਡਾਂਗਾ ਤਾਜ਼ੀ ਉਦਾਹਰਨ ਹੈ। ਸੰਗਰੂਰ ਦੇ ਵਿੱਚ ਜਿੰਨੇ ਮਹੀਨੇ ਹੋਏ ਆ ਉਨੇ ਵਾਰੀ ਇੱਕ ਜਥੇਬੰਦੀ 'ਤੇ ਲਾਠੀਚਾਰਜ ਹੋਇਆ, ਭਾਵੇਂ ਸਾਡੇ PTA ਅਧਿਆਪਕਾਂ ਦੀ ਲਾ ਲਓ, ਭਾਵੇਂ ਸਾਡੇ B.Ed ਵਾਲੇ ਦੀ ਲਾ ਲਓ, ਚਾਹੇ ETT ਵਾਲਿਆਂ ਦੀ ਲਾ ਲਓ, ਹਰੇਕ ਜਥੇਬੰਦੀਆਂ 'ਤੇ ਲਾਠੀਚਾਰਜ ਹੋਏ ਨੇ। ਸਗੋਂ ਲਾਠੀਚਾਰਜ ਦੇ ਨਾਲ ਪਿਛਲੀ ਸਰਕਾਰ ਵੇਲੇ ਦੀਆਂ ਆਈਆਂ ਭਰਤੀਆਂ ਦੇ ਇਸ਼ਤਿਹਾਰ ਵੀ ਰੱਦ ਹੋਏ ਹੈ। 646 PTA ਅਧਿਆਪਕ ਯੂਨੀਅਨ ਦੇ ਸਾਡੇ ਸਾਥੀ ਪਿਛਲੇ ਸਮੇਂ 'ਚੋਂ ਮੰਗ ਕਰਦੇ ਸੀ ਕਿ ਜਿਹੜਾ ਪਿਛਲੇ ਸਮੇਂ ਤੋਂ ਇਸ਼ਤਿਹਾਰ ਚੱਲ ਰਿਹਾ ਹੈ, ਜੇ ਅੰਡਰ ਪ੍ਰੋਸੈਸ ਹੈ, ਉਹਨੂੰ ਕੰਪਲੀਟ ਕੀਤਾ ਜਾਵੇ। ਕੰਪਲੀਟ ਕਰਨਾ ਤਾਂ ਦੂਰ ਰਿਹਾ, ਸਗੋਂ ਇਸ਼ਤਿਹਾਰ ਹੀ ਰੱਦ ਕਰਤਾ। ਜਿਹੜੇ ਉਸ ਇਸ਼ਤਿਹਾਰ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਸਾਡੇ ਬੇਰੁਜ਼ਗਾਰਾਂ ਨੇ, ਜਿਹੜੇ ਸਪੋਰਟਸ ਦੇ ਖੇਤਰ ਦੇ ਵਿੱਚ ਜਾ ਕੇ ਪੰਜਾਬ ਨੂੰ ਜਿਨ੍ਹਾਂ ਨੇ ਯੋਗ ਅਗਵਾਈ ਦੇਣੀ ਸੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਆਰਮੀ ਦੇ ਵਿੱਚ ਸਾਡੇ ਨੌਜਵਾਨ ਸਿਲੈਕਟ ਹੋ ਰਹੇ ਨੇ ਜਾਂ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਸਿਲੈਕਟ ਹੋ ਰਹੇ ਨੇ ਜਾਂ ਉਹਨਾਂ ਦੀ ਕੋਚਿੰਗ ਦੇ ਅੰਡਰ, ਅਤੇ ਉਹਨਾਂ ਨੂੰ ਕੋਚਿੰਗਾਂ ਦੇਣ ਵਾਲੇ ਖੁਦ ਬੇਰੁਜ਼ਗਾਰ ਨੇ, ਅਤੇ ਉਹ ਖੁਦ ਉਸ ਇਸ਼ਤਿਹਾਰ ਦੀ ਭੇਂਟ ਚੜ੍ਹ ਕੇ ਜੋਬਰੇਜ ਹੋਏ ਬੈਠੇ ਨੇ। ਉਹਨਾਂ ਦਾ ਇਸ਼ਤਿਹਾਰ ਹੀ ਰੱਦ ਕਰਤਾ। ਕੋਈ ਵੀ ਕੈਟਾਗਰੀ ਪੰਜਾਬ ਦੀ ਇੱਦਾਂ ਦੀ ਨਹੀਂ ਬਚੀ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਅਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਅਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨੰਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਮੰਤਰੀ ਸਾਹਿਬ, ਜਦੋਂ ਮੇਰੇ ਨਾਲ ਤੁਹਾਡੀ ਵਾਰਤਾਲਾਪ ਹੁੰਦੀ ਆ, CM ਦਾ ਚਿਹਰਾ ਲਾਣੇ ਜਾਂਦੇ ਹੋ, ਤਾਂ ਉਦੋਂ ਤੁਸੀਂ ਕਹਿੰਦੇ ਨਜ਼ਰ ਆਉਂਦੇ ਹੋ ਉਸ ਇੰਟਰਵਿਊ ਦੇ ਵਿੱਚ ਕਿ ਅਸੀਂ ਬੇਰੁਜ਼ਗਾਰਾਂ ਦੀ ਆਵਾਜ਼ ਬਣਾਂਗੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ
ਤੇ ਧੀਆਂ ਦੀਆਂ ਚੁੰਨੀਆਂ ਨੇ ਜਿਹੜੀਆਂ ਉਹ ਨਹੀਂ ਲੱਥਣਗੀਆਂ, ਪੁੱਤਾਂ ਦੀਆਂ ਪੱਗਾਂ ਨਹੀਂ ਲੱਥਣਗੀਆਂ। ਪਰ ਸੁਖਵਿੰਦਰ ਸਿੰਘ ਢਿੱਲੋਂ ਸ਼ਰੇਆਮ ਕਹਿ ਰਹੇ ਨੇ ਕਿ ਸੰਗਰੂਰ ਦੇ ਵਿੱਚ ਵੀ ਲਾਠੀ ਚਾਰਜ ਹੋਇਆ ਤੇ ਪਟਿਆਲੇ ਦੇ ਵਿੱਚ ਵੀ ਲੈਂਡਮੈਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਤੇ ਪੱਗਾਂ ਨੇ ਜਿਹੜੀਆਂ ਉਹ ਕੱਸਾਂ ਦੇ ਵਿੱਚ ਦੇ ਕੇ ਘਰਾਂ ਨੂੰ ਪਰਤੇ ਨੇ ਤੇ ਚੁੰਨੀਆਂ ਨੇ ਜਿਹੜੀਆਂ ਉਹ ਸਿਰਾਂ ਤੋਂ ਲੱਥੀਆਂ ਨੇ ਤੇ ਜਿਹੜਾ ਬਦਨ ਆ, ਜਿਹੜੇ ਕੱਪੜੇ ਨੇ ਉਹ ਵੀ ਪਾਟੇ ਨਜ਼ਰ ਆਏ ਨੇ। ਤਾਂ ਬਾਈ ਇੱਕ ਅਖੀਰ ਦੇ ਵਿੱਚ ਸਵਾਲ ਆ, ਕਾਂਗਰਸ ਦੇਖੀ ਆ ਤੁਸੀਂ, ਬੀਜੇਪੀ ਦੇਖੀ ਆ, ਅਕਾਲੀ ਦਲ ਦੇਖੀ ਆ ਤੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਉਹ ਵੀ ਦੇਖ ਰਹੀ ਆ, ਫਿਰ ਪੰਜਾਬ ਦੇ ਵਿੱਚ ਹੋਰ ਕਿਹੜੀ ਪਾਰਟੀ ਹੈ ਜਿਹੜੀ ਨੂੰ ਚੁਣਨਾ ਚਾਹੀਦਾ? ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਹੈ। ਜਿੱਥੇ ਲੋਕਾਂ ਦੀ ਗੱਲ ਹੋਵੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਦੀ ਗੱਲ ਕਰੀ ਹੈ, ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਗੱਲ ਕਰੀ ਹੈ, ਤਾਂ ਜਿੱਥੇ ਲੋਕਾਈ ਦਾ ਰਾਜ ਹੋਵੇ। ਕਿਉਂਕਿ ਇਸ ਗੱਦੀ ਤੇ ਜਿਹੜੇ ਬਹਿੰਦੇ ਆ, ਜਦੋਂ ਤੱਕ ਗੱਦੀ ਤੇ ਨਹੀਂ ਉਦੋਂ ਤੱਕ ਲੋਕਾਂ ਦੇ ਆ, ਜਦੋਂ ਗੱਦੀ ਤੇ ਬਹਿੰਦੇ ਆ ਫਿਰ ਉਹ ਕਾਰਪੋਰੇਟ ਘਰਾਣਿਆਂ ਦੇ ਆ, ਉਹ ਜੋਕਾਂ ਦੇ ਆ। ਸਾਡੇ ਜਿਹੜਾ ਪੰਜਾਬ ਦੀ ਭਲਾਈ ਫੇਰ ਹੋ ਸਕਦੀ ਹੈ ਕਿ ਅਸੀਂ ਜਿਹੜਾ ਖੁਦ ਆਜ਼ਾਦ ਹੋਈਏ, ਖੁਦ ਆਪਣਾ ਪ੍ਰਬੰਧ ਚਲਾ ਸਕਦੇ ਹੋਈਏ, ਪੰਜਾਬ ਦੀ ਬਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਵੇ। ਕਦੇ ਦਿੱਲੀ ਤੋਂ ਭਾਜਪਾ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ, ਕਦੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ। ਸਾਡੇ ਪੰਜਾਬ ਦੀ ਨੌਜਵਾਨੀ ਖੁਦ ਆਪਣੇ ਪੰਜਾਬ ਦੇ ਪ੍ਰਬੰਧ ਕਰ ਸਕਦੀ ਹੈ। ਸਾਡਾ ਪੰਜਾਬ ਅਸੀਂ ਆਪਣਾ ਖੁਦ ਬਚਾ ਸਕਦੇ ਹਾਂ। ਸਾਡੀ ਪੰਜਾਬ ਦੀ ਜਿਹੜੀ ਰਾਜਨੀਤਿਕ ਤਾਕਤ ਹੈ, ਰਾਜਨੀਤਿਕ ਸੱਤਾ ਹੈ, ਜਿਹੜੀ ਪੰਜਾਬ ਦੀ ਸ਼ਕਤੀ ਹੈ, ਉਹ ਪੰਜਾਬ ਦੇ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ, ਜਿੱਥੇ ਖੁਦ ਉਹ ਆਪਣਾ ਪ੍ਰਬੰਧ ਕਰ ਸਕਦੇ ਹੋਣ, ਸਵੈ ਤੌਰ 'ਤੇ ਕਰ ਸਕਦੇ ਹੋਣ, ਬਿਨਾਂ ਕਿਸੇ ਉਹਨਾਂ ਦਿੱਲੀ ਦੀਆਂ ਉਹਨਾਂ ਲੁਟੇਰੀਆਂ ਜਮਾਤਾਂ ਤੋਂ ਖੁਦ ਆਪਣੇ ਹੱਥਾਂ ਦੇ ਵਿੱਚ ਕਰ ਸਕਦੇ ਹੋਣ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸੁਖਵਿੰਦਰ ਸਿੰਘ ਢਿੱਲੋਂ ਮੌਜੂਦ ਸਨ, ਜਿਹੜੇ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਤੇ ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਕਰੀ ਆ। ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਡੋ ਟੀਵੀ ਦੀ ਟੀਮ ਅੱਜ ਪੰਜਾਬ ਦੇ ਫੇਰ ਦੌਰੇ 'ਤੇ ਨਿਕਲੀ ਸੀ ਤੇ ਫੇਰ ਇੱਕ ਸੁਹਿਰਦ ਨੌਜਵਾਨ ਦੇ ਨਾਲ ਗੱਲਬਾਤ ਕਰੀ ਆ, ਜਿਹੜਾ ਪੰਜਾਬ ਨੂੰ ਲੈ ਕੇ, ਪੰਜਾਬ ਦੀ ਬੇਰੁਜ਼ਗਾਰੀ ਨੂੰ ਲੈ ਕੇ ਤੇ ਪੰਜਾਬ ਦੇ ਉਹਨਾਂ ਲੋਕਾਂ ਨੌਜਵਾਨਾਂ ਨੂੰ ਲੈ ਕੇ ਚਿੰਤਤ ਰਹਿੰਦਾ ਹਮੇਸ਼ਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਆ। ਸਾਰਾ ਸਾਲ ਤੋਂ ਬੇਰੁਜ਼ਗਾਰ ਆ ਸਰਕਾਰ ਸਾਨੂੰ ਕਹਿੰਦੀ ਭਰਤੀ ਕਰ ਦਾਂਗੇ, ਪਰ ਇਹ ਨਕੰਮੀ ਸਰਕਾਰ ਜੋ ਦੋ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ, ਅਕਾਲੀਆਂ ਤੇ ਕਾਂਗਰਸ ਨੇ, ਇਹਨੇ ਆ ਕੇ ਕੀ ਕੀਤਾ 12 ਸਾਲ ਦੀ ਭਰਤੀ ਹੁਣ ਆ ਕੇ ਸਾਡੀ ਕੈਂਸਲ ਕਰਤੀ। ਟੈਂਕੀ ਤੇ ਬੈਠੀ ਨੂੰ ਮੈਨੂੰ ਵਾਅਦਾ ਦਿੱਤਾ ਇਹਨਾਂ ਨੇ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਆ, ਊੜਾ ਅੜਾਈ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਕਿ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ, ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਿਹਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਆ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ। ਕਿ ਅਸਲ ਦੇ ਵਿੱਚ ਇਹ ਆਰਐਸਐਸ ਦੀ ਬੀ ਟੀਮ ਆ ਰਹੀ ਹੈ, ਇਹ ਭਾਜਪਾ ਦੀ ਬੀ ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ
ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਵਾਰ ਫੇਰ ਇੰਡੋਜ ਟੀਵੀ ਦੀ ਟੀਮ ਉਹਨਾਂ ਸੁਹਿਰਦ ਲੋਕਾਂ ਦੇ ਕੋਲ ਪਹੁੰਚੇ ਹਾਂ ਜਿਹੜੇ ਲੋਕ ਸੰਘਰਸ਼ ਦੇ ਰਾਹ ਪਏ ਨੇ ਤੇ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤਾਂ ਅੱਜ ਸਾਡੇ ਨਾਲ ਬੀਐਡ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਮੌਜੂਦ ਰਹਿਣਗੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਹੜੀ ਸਰਕਾਰ ਨਾਅਰੇ ਮਾਰਦੀ ਰਹੀ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਾਂ ਉਹਨਾਂ ਸਰਕਾਰਾਂ ਤੋਂ ਬੜੀਆਂ ਆਸਾਂ ਸੀ ਤੇ ਉਹਨਾਂ ਸਰਕਾਰਾਂ ਤੋਂ ਜਿਹੜੀਆਂ ਆਸਾਂ ਸੀ ਉਹਨਾਂ 'ਤੇ ਪਾਣੀ ਫਿਰਦਾ ਨਜ਼ਰ ਆਇਆ ਇਹਨਾਂ ਬੇਰੁਜ਼ਗਾਰਾਂ ਨੂੰ। ਪਿਛਲੇ ਦਿਨੀ ਸੰਗਰੂਰ ਦੇ ਵਿੱਚ ਧਰਨਾ ਚੱਲਿਆ, ਪ੍ਰੋਟੈਸਟ ਹੋਇਆ, ਤਾਂ ਉਸ ਦੇ ਵਿੱਚ ਲਾਠੀ ਚਾਰਜ ਹੁੰਦਾ। ਇਹਨਾਂ ਬੇਰੁਜ਼ਗਾਰਾਂ ਦੀਆਂ ਜਿਹੜੀਆਂ ਢੂਈਆਂ ਨੇ ਉਹ ਸੇਕੀਆਂ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਬੇਰੁਜ਼ਗਾਰੀ 'ਤੇ। ਆਖਰ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਇਹਨਾਂ ਦੀ ਗੱਲ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ ਇੰਡੋਜ ਟੀਵੀ ਤੇ। ਧੰਨਵਾਦ ਜੀ, ਬਹੁਤ ਬਹੁਤ ਇਸ ਚੈਨਲ ਤੇ ਜੁੜੇ ਸਾਰੇ ਦਰਸ਼ਕਾਂ ਦਾ। ਤੁਹਾਡਾ ਜਿਹੜੇ ਲਗਾਤਾਰ ਬੇਰੁਜ਼ਗਾਰਾਂ ਦੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹੋ, ਪੰਜਾਬ ਦੇ ਸੁਹਿਰਦ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੇ ਅਸੀਂ ਗੱਲ ਕਰਦੇ ਹਾਂ ਬਈ ਪੰਜਾਬ ਦੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ। ਪਿਛਲੇ ਸਾਲਾਂ ਦੌਰਾਨ ਜਦੋਂ ਦੂਜੀਆਂ ਸਰਕਾਰਾਂ ਸੀ ਸੱਤਾ ਦੇ ਵਿੱਚ, ਤਾਂ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ 'ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ 'ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਲੁਧਿਆਣੇ ਦੀ ਉਦਾਹਰਨ ਹੈ, ਜਿੱਥੇ ਸਾਡੇ ਸੀਐਮ ਪੰਜਾਬ ਨੇ ਝੰਡਾ ਲਹਿਰਾਉਣ ਆਉਣਾ ਸੀਗਾ, ਜਿੱਥੇ ਪੰਜਾਬ ਦੇ ਸਾਡੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਜਿਹੜੇ ਬੇਰੁਜ਼ਗਾਰ ਹੈ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਪੰਜਾਬ ਦੇ ਬੇਰੁਜ਼ਗਾਰਾਂ ਦੀ ਜ਼ੁਬਾਨ ਇੱਥੋਂ ਤੱਕ ਬੰਦ ਕੀਤੀ ਗਈ ਕਿ ਪਹਿਲਾਂ ਬੇਰੁਜ਼ਗਾਰਾਂ ਨੂੰ ਡਾਂਗਾ ਖਾਣ ਵਾਸਤੇ ਜਾਂ ਚੰਨੀ ਦੀ ਕੋਠੀ ਅੱਗੇ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਸੀ, ਤਾਂ ਹੁਣ ਸਾਡੇ ਮਾਲਵੇ ਵਾਲਿਆਂ ਨੂੰ ਨੇੜੇ ਹੀ ਸਰਨ ਲੱਗ ਗਿਆ ਕਿ ਸੰਗਰੂਰ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਹੀ ਪੱਕੇ ਧਰਨੇ ਚੱਲ ਰਹੇ ਹੈ। ਲਗਾਤਾਰ ਕਦੇ 5 7 10 ਜਥੇਬੰਦੀਆਂ ਦੇ ਧਰਨੇ ਪੱਕੇ ਉੱਥੇ ਚੱਲ ਰਹੇ ਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਹੈ। ਪੰਜਾਬ ਦੀ ਜਵਾਨੀ ਦੀ ਗੱਲ ਕਰਨ ਵਾਸਤੇ, ਪੰਜਾਬੀਅਤ ਦੀ ਗੱਲ ਕਰਨ ਵਾਸਤੇ ਮਾਣਯੋਗ ਮੁੱਖ ਮੰਤਰੀ ਨੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵਾਅਦੇ ਕੀਤੇ ਸੀ, ਅਤੇ ਉਹਦਾ ਬਦਲਾਅ ਇਹ ਆ ਗਿਆ ਕਿ ਤਾਜ਼ਾ ਸਾਡੇ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਪੇਪਰ ਹੋ ਕੇ ਹਟਿਆ, ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਥੋੜ੍ਹੀਆਂ ਜਿਹੀਆਂ ਪੋਸਟਾਂ ਦਿੱਤੀਆਂ ਸੀ ਉਹਨਾਂ ਦਾ। ਤਾਂ ਉਹਦੇ ਵਿੱਚ ਬਦਲਾਅ ਇਹ ਆ ਗਿਆ ਕਿ ਇੱਕ ਨਵੀਂ ਹਾਸੋਹੀਣੀ ਗੱਲ ਬਣਾਤੀ ਕਿ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਪੱਛਮ ਵਿੱਚ ਛੁਪਦਾ ਹੈ, 4 ਦਿਸ਼ਾਵਾਂ ਨੇ। ਅਸੀਂ ਅਕਸਰ ਹੀ ਕਹਿੰਦੇ ਹਾਂ, ਅਨਪੜ੍ਹ ਬੰਦਾ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ। ਅਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ 5ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਹੈ, ਊੜਾ ਆੜਾ ਈੜੀ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਅਤੇ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ।
ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਦਲਾਅ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਸੁਖਵਿੰਦਰ ਸਿੰਘ ਤੋਂ, ਹਲੇ ਸ਼ੁਰੂਆਤ ਆ ਇੰਟਰਵਿਊ ਦੀ, ਤਾਂ ਅਸੀਂ ਜਿਹੜੀ ਗੱਲਬਾਤ ਕਰਨ ਦੀ ਸ਼ੁਰੂਆਤ ਕਰੀ ਆ, ਪਰ ਜਿਹੜੇ ਬਦਲਾਅ ਦੀ ਗੱਲ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸੀ ਆ, ਤਾਂ ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ, ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਸਾਡੀ ਗੁਰਬਾਣੀ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਕੱਲਾ ਪੰਜਾਬੀ 'ਚ ਉਹੀ ਸ਼ਬਦ ਲਿਖਿਆ ਹੈ। ਬਾਕੀ ਕੋਈ ਫਾਰਸੀ 'ਚ, ਕੋਈ ਬ੍ਰਿਜ ਭਾਸ਼ਾ 'ਚ, ਵੱਖ-ਵੱਖ ਭਾਸ਼ਾਵਾਂ 'ਚ ਗੁਰੂ ਸਾਹਿਬ ਦੀਆਂ ਰਚਨਾ ਨਹੀਂ। ਭਾਈ ਗੁਰਦਾਸ ਨੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਪਣੀ ਜਿਹੜਾ ਸ਼ਬਦ ਰਚੇ ਹੈ, ਆਪਣੀ ਬਾਣੀ ਰਚੀ ਹੈ। ਪੰਜਵੇਂ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਵੱਖ-ਵੱਖ ਭਾਸ਼ਾਵਾਂ 'ਚ ਰਚੇ ਹੈ। ਇਸ ਕਰਕੇ ਜਦੋਂ ਅੱਜ ਸਾਡੇ ਬੱਚੇ ਆਈਲੈਟਸ ਕਰਦੇ ਆ, ਅੰਗਰੇਜ਼ੀ ਭਾਸ਼ਾ ਪੜ੍ਹਦੇ ਹੈ, ਤਾਂ ਉਹ ਵੀ ਇੱਕ ਰੁਜ਼ਗਾਰ ਵਾਸਤੇ ਵਿਦੇਸ਼ਾਂ ਨੂੰ ਜਾ ਰਹੇ ਹੈ। ਤਾਂ ਇਸੇ ਤਰੀਕੇ ਦੇ ਨਾਲ ਅਨੇਕਾਂ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਪਰੰਤੂ ਮਾਤ ਭਾਸ਼ਾ ਨੂੰ ਭੁੱਲਣਾ ਮਾੜੀ ਗੱਲ ਹੈ। ਤਾਂ ਜੇਕਰ ਅਸੀਂ ਵਰਤੋਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਸ਼ਬਦ ਪਿਛਲੇ ਸਮੇਂ ਦੇ ਵਿੱਚ ਲਿਆਂਦੇ ਹੈ, ਜਿਹੜੇ ਵਰਤੇ ਗਏ ਹੈ, ਕਦੇ ਨਾ ਕਦੇ ਬੋਲ ਲਈਏ ਤਾਂ ਇਹ 'ਤੇ ਸਵਾਲ ਨਹੀਂ ਬਣਦਾ। ਅਸਲ ਗੱਲ ਇਹ ਬਣਦੀ ਹੈ ਕਿ ਤੁਸੀਂ ਮਾਤ ਭਾਸ਼ਾ ਨੂੰ ਕਿੰਨਾ ਕੁ ਸੁਹਿਰਦਤਾ ਦੇ ਨਾਲ ਵਿਚਾਰਦੇ ਹੋ। ਤਾਜ਼ਾ ਉਦਾਹਰਨ ਹੈ, ਪੰਜਾਬੀ ਦੇ ਲੈਕਚਰਾਰਾਂ ਦੀਆਂ ਪੋਸਟਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 879 ਪੋਸਟਾਂ ਕਾਂਗਰਸ ਸਰਕਾਰ ਵੇਲੇ ਦੀ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ। ਇੱਕ ਵੀ ਪੋਸਟ ਮਾਨਯੋਗ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ 2-3 ਤਾਂ ਥੋੜ੍ਹੇ ਮਹੀਨਿਆਂ 'ਚ ਹੀ ਬਦਲ ਗਈ, ਕੋਈ ਦਿਖਾ ਦੇਣ ਕਿ ਲੈਕਚਰਾਰ ਦੀਆਂ ਪੋਸਟਾਂ ਕੱਢੀਆਂ ਹੋਣ। ਪਿਛਲੀ ਕਾਂਗਰਸ ਸਰਕਾਰ ਨੇ ਮਾਸਟਰ ਕੇਡਰ ਦੀਆਂ ਥੋੜ੍ਹੀਆਂ ਜਿਹੀਆਂ ਪੋਸਟਾਂ ਕੱਢੀਆਂ। ਇਹਨਾਂ ਦੇ ਮੀਤ ਹੇਅਰ, ਇਹਨਾਂ ਦੇ ਹਰਜੋਤ ਬੈਂਸ, ਇਹਨਾਂ ਦੇ ਆਪ ਮੁੱਖ ਮੰਤਰੀ ਚੀਮਾ ਜੀ, ਜਿਹੜੇ ਹੋਰ ਅਨੇਕਾਂ ਜਿਹੜੇ ਹੁਣ ਵਿਧਾਇਕ ਬਣ ਚੁੱਕੇ ਨੇ, ਉਹਨਾਂ ਸਮਿਆਂ ਦੇ ਵਿੱਚ ਬੇਰੁਜ਼ਗਾਰਾਂ ਦੇ ਨਾਲ ਜਾ ਕੇ ਵਾਅਦੇ ਕਰਦੇ ਰਹੇ ਆ, ਬਹਿੰਦੇ ਰਹੇ ਆ, ਪਿੱਠ ਥਾਪੜਦੇ ਰਹੇ ਆ, ਮੋਢੇ 'ਤੇ ਹੱਥ ਰੱਖਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਸਭ ਤੋਂ ਵੱਡਾ ਕੰਮ ਪੰਜਾਬ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਦੀਆਂ ਪੋਸਟਾਂ ਭਰਾਂਗੇ, ਚਾਹੇ ਉਹ ਸਕੂਲਾਂ 'ਚ ਭਰਨੀਆਂ ਪੈਣ, ਚਾਹੇ ਉਹ ਕਾਲਜਾਂ 'ਚ ਭਰਨੀਆਂ ਪੈਣ, ਜਾਂ ਉਹ ਸੈਕੰਡਰੀ ਲੈਵਲ 'ਤੇ ਭਰਨੀਆਂ ਪੈਣ। ਅਜੇ ਤੱਕ ਪੋਸਟਾਂ ਨਹੀਂ ਕੱਢੀਆਂ। ਉਲਟਾ ਇਹ ਵਾਪਰਿਆ ਕਿ ਪਿਛਲੀ ਸਰਕਾਰ ਨੇ ਕੁਝ ਕੁ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਕੁੱਲ ਅਸਾਮੀਆਂ ਕੱਢੀਆਂ ਸੀ, ਜਿਹੜਾ ਕਿ ਪ੍ਰੋਪਰ ਪੈਰਵਾਈ ਨਾ ਕਰਨ ਕਰਕੇ ਜਿਹੜਾ ਉਹ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ। ਇੱਕ ਵੀ ਭਰਤੀ ਨਹੀਂ ਕੱਢੀ ਗਈ। ਅਤੇ ਮਾਤ ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਅਤੇ ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਬੇਰੁਜ਼ਗਾਰਾਂ ਦੇ BA-TET ਪਾਸ ਅਧਿਆਪਕਾਂ ਦੇ ਨਾਲ, ਉਹਨਾਂ ਸਮਿਆਂ ਦੇ ਵਿੱਚ ਚਾਹੇ ਸਾਡਾ ਜਲੰਧਰ ਧਰਨਾ ਚੱਲਦਾ ਰਿਹਾ ਪ੍ਰਗਟ ਸਿੰਘ ਦੀ ਕੋਠੀ ਅੱਗੇ, ਚਾਹੇ ਸੰਗਰੂਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਅੱਗੇ ਚੱਲਦਾ ਰਿਹਾ, ਆ ਕੇ ਵਾਅਦੇ ਕਰਦੇ ਰਹੇ ਕਿ ਪੰਜਾਬੀ ਦੀਆਂ ਪੋਸਟਾਂ ਕੱਢਾਂਗੇ। 5 ਮਹੀਨੇ ਹੋ ਗਏ, ਇੱਕ ਵੀ ਪੋਸਟ ਮਾਸਟਰ ਕੇਡਰ ਦੀ ਨਹੀਂ ਕੱਢੀ। ਉਲਟਾ ਜਿਹੜੀਆਂ ਪਿਛਲੀ ਕਾਂਗਰਸ ਸਰਕਾਰ ਨੇ ਪੋਸਟਾਂ ਕੱਢੀਆਂ ਸੀ, ਜਦੋਂ ਚੋਣ ਜ਼ਾਬਤਾ ਲੱਗਦਾ, ਉਹਨਾਂ ਦਾ ਪੇਪਰ ਕਰਵਾਉਣ ਵਾਸਤੇ 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤ ਹੇਅਰ ਦੀ ਕੋਠੀ ਅੱਗੇ ਜਾ ਕੇ ਛਿੱਤਰ ਖਾਧੇ ਹੈ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ, ਕਦੇ ਨਵੇਂ ਹਰਜੋਤ ਬੈਂਸ ਦੀ ਕੋਠੀ ਦੇ ਘਰਾਓ ਕਰਨ ਦੀਆਂ ਧਮਕੀਆਂ ਦੇ ਕੇ, ਤਾਂ ਜਾ ਕੇ ਕਦੇ ਪੋਸਟਾਂ ਦਾ ਜਿਹੜਾ ਵਾਅਦਾ ਸੀ ਉਹ ਤਾਂ ਪਰੇ ਰਿਹਾ। ਕੱਲਾ ਪੇਪਰ ਹੀ ਬੀਤੇ 2-3 ਦਿਨ ਪਹਿਲੇ 21 ਤਰੀਕ ਤੋਂ ਸ਼ੁਰੂ ਕੀਤਾ ਹੈ, ਜਿਹਦੇ ਜਿਹੜੇ ਗੁਲ ਖਿਲਾਏ ਨੇ ਉਹ ਆਪਾਂ ਅੱਗੇ ਗੱਲਬਾਤ 'ਚ ਕਰਾਂਗੇ। ਅਤੇ ਪੰਜਾਬੀ ਦੀ ਮਾਤ ਭਾਸ਼ਾ ਦੀ ਬਹੁਤ ਵੱਡੀ ਬੇਕਦਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ, ਜਿਹਦੇ ਤੋਂ ਸਾਡਾ ਇਹ ਗੱਲ ਸਪਸ਼ਟ ਹੁੰਦੀ ਹੈ, ਜਿਹੜਾ ਸ਼ੰਕਾ ਸਾਡਾ ਚੋਣਾਂ ਵੇਲੇ ਵੀ ਅਸੀਂ ਜ਼ਾਹਰ ਕੀਤਾ ਸੀ ਕਿ ਅਸਲ ਦੇ ਵਿੱਚ ਇਹ RSS ਦੀ B ਟੀਮ ਆ ਰਹੀ ਹੈ, ਇਹ ਭਾਜਪਾ ਦੀ B ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਪੰਜਾਬੀ ਦੇ ਨਾਲ ਬਹੁਤ ਵੱਡੀ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਨਵੀਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ। ਜੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਨਜ਼ਰ ਆਉਂਦੇ ਨੇ ਕਿ ਹਿੰਦੁਸਤਾਨ ਇੱਕ ਮੁੰਦਰੀ ਆ, ਭਾਰਤ ਇੱਕ ਮੁੰਦਰੀ ਆ, ਤਾਂ ਉਸ ਦੇ ਵਿੱਚ ਜੜਿਆ ਪੰਜਾਬ ਨਾਗਾ, ਇਸ ਨੂੰ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ। ਇਹ ਤਾਂ ਕੋਈ ਪਹਾੜੋਂ ਪੱਥਰ ਨਹੀਂ ਲਿਆਂਦਾ ਭਗਵੰਤ ਮਾਨ ਨੇ। ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਿਤਾ ਜੀ ਅਧਿਆਪਕ ਰਹੇ ਹੋਏ ਨੇ, ਸਾਰੇ ਬੱਚੇ ਜਾਣਦੇ ਆ, ਕਵਿਤਾ ਪੜ੍ਹਦੇ ਆ ਕਿ ਪੰਜਾਬ ਇੱਕ ਨਗ ਵਾਂਗ ਹੈ। ਤਾਂ ਗੱਲ ਤਾਂ ਅਸਲ 'ਚ ਇਹ ਹੈ ਕਿ ਨਗ ਬਣਾਉਣ ਵਾਸਤੇ ਸਰਕਾਰ ਕੀ ਕਰ ਰਹੀ ਹੈ। ਇਹ ਤਾਂ ਕੋਈ ਅਲੋਕਾਰੀ ਗੱਲ ਨਹੀਂ, ਇਹ ਤਾਂ ਪਤਾ ਸਾਡੇ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ, ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਖੜਗ ਭੁਜਾ ਰਹੀ ਹੈ ਭਾਰਤ ਨੂੰ ਜਿਹੜਾ ਹਮਲਿਆਂ ਤੋਂ ਰੋਕਣ ਵਾਲਾ ਪੰਜਾਬ ਰਿਹਾ ਹੈਗਾ, ਜਦੋਂ ਖੈਬਰ ਦਰੇ ਥਾਣੀ ਭਾਰਤ 'ਤੇ ਹਮਲੇ ਹੁੰਦੇ ਨੇ। ਤਾਂ ਇਹਦੇ ਵਿੱਚੋਂ ਕੋਈ ਨਵੀਂ ਗੱਲ ਮੁੱਖ ਮੰਤਰੀ ਸਾਹਿਬ ਦੱਸਣ, ਇਹ ਤਾਂ ਕਮੇਡੀ ਹੈ ਇੱਕ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਅਸਲ 'ਚ ਗੱਲ ਇਹ ਹੈ ਕਿ ਇਸ ਮੁੰਦਰੀ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਨੇ। ਨੇੜਲੇ ਪਿੰਡ ਦੀ ਬਰਨਾਲੇ ਜ਼ਿਲ੍ਹੇ ਦੀ ਉਦਾਹਰਨ ਹੈ, ਇੱਕ ਦਿਨ ਦੇ ਵਿੱਚ 36 ਬੱਚੇ ਇੱਕ ਪਿੰਡ ਦੇ ਵਿੱਚੋਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਹੈ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ
ਨੌਜਵਾਨਾਂ ਨੂੰ ਲੈ ਕੇ ਨੌਕਰੀਆਂ ਦੇਵਾਂਗੇ। ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ ਭਾਰਤ ਚੋਂ, ਪੰਜਾਬ ਦਾ ਜਿਹੜਾ ਵੱਡਾ ਨੰਬਰ ਹੈ, ਇੱਥੋਂ ਦੀ ਨੌਜਵਾਨੀ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਹੈ। ਹੋਰ ਗੱਲ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਰਹੀ ਹੋਈ ਹੈ, ਇਹ ਸਰਕਾਰ ਦਾ ਵੀ ਜਿਹੜਾ ਤਾਜ਼ਾ ਰਿਜ਼ਲਟ ਆਇਆ, ਕੁਝ ਨਾ ਕੁਝ ਸਮਾਂ ਇਸ ਸਰਕਾਰ ਨੇ ਇਹਦੇ ਵਿੱਚ ਆਪਣਾ ਰੋਲ ਪਲੇ ਕੀਤਾ ਹੈ। ਜਿਹੜੀ ਸਾਡੇ ਬੱਚੇ +2 ਦੇ ਵਿੱਚੋਂ 10ਵੀਂ ਦੇ ਵਿੱਚੋਂ ਪੰਜਾਬੀ 'ਚੋਂ ਤਾਂ ਫੇਲ ਹੁੰਦੇ ਆ, ਆਈਲੈਟਸ ਪਾਸ ਕਰ ਜਾਂਦੇ ਆ ਤੇ ਪਾਸ ਕਰਕੇ ਜਾ ਕੇ ਵਿਦੇਸ਼ਾਂ ਨੂੰ ਚੜ੍ਹਦੇ ਆ, ਤੇ ਉਹਨਾਂ ਨੂੰ ਇੱਥੇ ਸੰਭਾਲਣ ਦਾ ਸਰਕਾਰ ਕੋਲੇ ਕੋਈ ਜਿਹੜਾ ਪ੍ਰਬੰਧ ਨਹੀਂ। ਤਾਂ ਫਿਰ ਇਹ ਸਵਾਲ, ਜੇ ਅਸੀਂ ਪਿਛਲੀਆਂ ਸਰਕਾਰਾਂ ਸਿਰ ਇਕੱਲਾ ਦੋਸ਼ ਮੜ ਕੇ ਖਹਿੜਾ ਛਡਾਵਾਂਗੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਪੱਲਾ ਝਾੜਦੇ ਆ ਕਿ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ, ਤੇ ਤੁਸੀਂ 5 ਮਹੀਨਿਆਂ ਦੇ ਵਿੱਚ ਕਿਹੜਾ ਪਹਾੜੋਂ ਪੱਥਰ ਲਿਆਂਦਾ, ਕਿਹੜੇ ਪ੍ਰਬੰਧ ਕੀਤੇ ਆ ਕਿ ਸਾਡੀ ਪੰਜਾਬ ਦੀ ਨੌਜਵਾਨੀ 12ਵੀਂ ਕਰਨ ਤੋਂ ਬਾਅਦ 'ਚ, 10ਵੀਂ ਕਰਨ ਤੋਂ ਬਾਅਦ 'ਚ ਵਿਦੇਸ਼ਾਂ ਦਾ ਨਾ ਸੋਚੇ, ਪੰਜਾਬ ਦੇ ਵਿੱਚ ਰੁਜ਼ਗਾਰ ਦਈਏ। ਰੁਜ਼ਗਾਰ ਤਾਂ ਕੀ ਦੇਣੇ ਸੀ, ਨਵੇਂ ਇਸ਼ਤਿਹਾਰ ਤਾਂ ਕੀ ਦੇਣੇ ਸੀ? ਜਿਹੜੇ ਪਿਛਲੇ ਇਸ਼ਤਿਹਾਰ ਆਏ ਹੋਏ ਆ, ਜਾਂ ਤਾਂ ਉਹ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ, ਜਾਂ ਉਹ ਅਦਾਲਤਾਂ ਦੇ ਵਿੱਚੋਂ ਰੱਦ ਹੋ ਰਹੇ ਆ, ਪ੍ਰੋਪਰ ਪੈਰਵਾਈ ਇਹਨਾਂ ਦੇ ਏਜੀ ਵੱਲੋਂ ਨਹੀਂ ਕੀਤੀ ਜਾ ਰਹੀ। ਤੀਜੇ ਦਿਨ ਚੱਕ ਕੇ ਏਜੀ ਬਦਲਣ ਦੀ ਗੱਲ ਆਉਂਦੀ ਹੈ। ਕੋਈ ਏਜੀ ਦੇ ਅੱਜ ਤੱਕ ਕੋਈ ਰਿਪੋਰਟ ਇੱਦਾਂ ਦੀ ਨਹੀਂ ਆਈ ਕਿ ਪਿਛਲੀਆਂ ਭਰਤੀਆਂ ਜਿਹੜੀਆਂ ਲਟਕ ਰਹੀਆਂ ਨੇ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਤਾ ਤੇ ਕੋਰਟ ਦੇ ਵਿੱਚੋਂ ਕੇਸ ਖਤਮ ਕਰਵਾ ਕੇ ਲਿਆਂਦਾ। ਸਗੋਂ ਤਾਜ਼ਾ ਜਿਹੜਾ 21 ਅਗਸਤ ਤੋਂ ਪੇਪਰ ਸ਼ੁਰੂ ਹੋਇਆ, ਮੈਂ ਤੁਹਾਨੂੰ ਦੱਸ ਕੇ ਹਟਿਆ ਮਾਸਟਰ ਕੇਡਰ ਦੇ, ਉਹਨਾਂ ਦੇ ਵਿੱਚ ਕੁਝ ਕੁ ਦਿਨ, ਜਿਹੜਾ 2-3 ਦਿਨ ਪਹਿਲੇ ਦੀ ਗੱਲ ਹੈ, ਉਹ ਅਨੇਕਾਂ ਤਰ੍ਹਾਂ ਦੀਆਂ ਤਰੁੱਟੀਆਂ ਉਹਨਾਂ ਪੇਪਰਾਂ ਦੇ ਵਿੱਚ ਪਾਈਆਂ ਗਈਆਂ, ਜਿਹਦੇ ਤੋਂ ਡਰ ਹੈ ਕਿ ਧੜਾ ਧੜ ਕੇਸ ਅਦਾਲਤਾਂ ਦੇ ਵਿੱਚ ਜਾਣਗੇ, ਉੱਥੇ ਜਾ ਕੇ ਭਰਤੀ ਪ੍ਰਕਿਰਿਆ ਚੈਲੰਜ ਹੋਣੀ ਹੈ ਤੇ ਪੰਜਾਬ ਦੀ ਨੌਜਵਾਨੀ ਫਿਰ ਰੁਜ਼ਗਾਰ ਵਾਸਤੇ ਬਿਲਕਦੀ ਰਹਿਣੀ ਹੈ। ਇਹਨਾਂ ਦੇ ਏਜੀਆਂ ਨੇ ਪਹਿਲਾਂ ਪ੍ਰੋਪਰ ਪੈਰਵਾਈਆਂ ਨਹੀਂ ਕੀਤੀਆਂ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹੀ ਡਰ ਹੈ। ਤੇ ਇਸ ਕਰਕੇ ਭਗਵੰਤ ਮਾਨ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਲੋਕਾਂ ਨੂੰ ਚੁਟਕਲੇ ਸੁਣਾ ਲਏ ਜਾਣ, ਲੋਕਾਂ ਨੂੰ ਡਰਾਮਾ ਕੀਤਾ ਜਾਵੇ, ਤਾਂ ਜਦੋਂ ਮੋਦੀ ਆਉਂਦੇ ਆ, ਭਾਰਤ ਦੇ ਪ੍ਰਧਾਨ ਮੰਤਰੀ, ਉਹਨਾਂ ਕੋਲੇ ਪੰਜਾਬ ਨੂੰ ਇੱਕ ਨਗ ਕਹਿੰਦੇ ਆ, ਤਾਂ ਇਹ ਕੋਈ ਵੱਖਰੀ ਗੱਲ ਨਹੀਂ। ਇਹ ਸਾਨੂੰ ਪਤਾ ਹੈ ਕਿ ਪੰਜਾਬ ਦੇ ਨੌਜਵਾਨੀ ਨੇ, ਪੰਜਾਬ ਦੇ ਲੋਕਾਂ ਨੇ ਕਿੱਡਾ ਵੱਡਾ ਇਤਿਹਾਸ ਸਿਰਜਿਆ, ਚਾਹੇ ਕਿਸਾਨੀ ਸੰਘਰਸ਼ ਦੇ ਵਿੱਚ ਹੋਵੇ ਜਾਂ ਉਹ ਪੰਜਾਬੀਅਤ ਨੂੰ ਬਚਾਉਣ ਵਾਸਤੇ ਇੱਥੋਂ ਦੀ ਨੌਜਵਾਨੀ ਦੇ ਉਪਰਾਲੇ ਹੁਣ ਆਪਣੇ ਤੌਰ ਤੇ ਕਰ ਰਹੇ ਨੇ, ਪਰੰਤੂ ਸਰਕਾਰ ਪੂਰੀ ਤਰ੍ਹਾਂ ਆਪਣੇ 5 ਮਹੀਨਿਆਂ ਦੇ ਵਿੱਚੋਂ ਫੇਲ ਹੈ ਜੀ। ਉਹਨਾਂ ਨੇ ਮਾਨ ਸਾਹਿਬ ਇਹ ਵੀ ਕਹਿੰਦੇ ਰਹੇ ਨੇ ਕਿ ਸਟੇਜਾਂ ਦੇ ਉੱਪਰ ਬੋਲਦੇ ਰਹੇ ਨੇ ਕਿ ਜਿਹੜੀਆਂ ਫੋਟੋਆਂ ਲਾਉਣ ਦੇ ਨਾਲ ਕੋਈ ਇਨਕਲਾਬ ਨਹੀਂ ਆਉਂਦਾ, ਅਸੀਂ ਫੋਟੋਆਂ ਕਿਤੇ ਨਹੀਂ ਲਾਵਾਂਗੇ, ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ ਤੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਾਂਗੇ। ਤੇ ਹੁਣ ਜਿਹੜਾ ਪੁਰਾਣੇ ਬਿਲਡਿੰਗਾਂ ਤੇ ਕੁੱਚੀਆਂ ਫਿਰ ਕੀ ਫੋਟੋ ਲਾਈਆਂ ਜਾ ਰਹੀਆਂ ਨੇ? ਜੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੁਝ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਕੋਈ ਸੰਸਥਾਵਾਂ ਬਣਾਈਆਂ, ਕੋਈ ਮਸ਼ੀਨਰੀ ਬਣਾਈ ਜੇ ਪੰਜਾਬ ਦੇ ਲੋਕਾਂ ਵਾਸਤੇ ਜੇ ਕੋਈ ਬਣਾਈ, ਤਾਂ ਉਹਦੇ ਤੇ ਨਵੀਂ ਉਹਦੀ ਸੁਧਾਰਤਾ ਕੀ ਕਰਨਾ ਸੀ, ਨਵੀਂ ਦਾ ਕੀ ਦੇਣਾ ਸੀ? ਪਿਛਲੀ ਦੇ ਉੱਤੇ ਰੰਗ ਮਾਰ ਕੇ ਆਪਣੀਆਂ ਫੋਟੋ ਲਾਈਆਂ ਜਾ ਰਹੀਆਂ ਨੇ, ਉਹੀ ਵਿਖਾਇਆ ਜਾ ਰਿਹਾ। ਹਰੇਕ ਥਾਂ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਫੋਟੋ ਲੱਗ ਰਹੀ ਹੈ। ਪਿਛਲੀਆਂ ਸਰਕਾਰਾਂ ਨੇ, ਅਸੀਂ ਸਮਝਦੇ ਸੀ ਇਹ ਗੱਲ ਕਿ ਉਹਨਾਂ ਵੱਲੋਂ ਡਰਾਮਾ ਕੀਤਾ ਜਾ ਰਿਹਾ, ਆਪਣੀਆਂ ਫੋਟੋਆਂ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਨੇ। ਜਦੋਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੁੰਦਾ ਹੈ, ਉਸ ਮੌਕੇ, ਇਸ ਤੋਂ ਪਹਿਲੇ ਜਦੋਂ ਚੰਨੀ ਮੁੱਖ ਮੰਤਰੀ ਪੰਜਾਬ ਬਣਦੇ ਨੇ, ਇਸ ਤੋਂ ਪਹਿਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤਾਂ ਉਦੋਂ ਹਰੇਕ ਥਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਇੰਨੇ ਗੈਂਗਸਟਰ, ਇੰਨੇ ਸਕੂਲ, ਇਹ ਨਹੀਂ ਦੱਸਿਆ ਕਿ ਸਕੂਲ ਖੋਲਾਂਗੇ ਕਿ ਬੰਦ ਕਰਾਂਗੇ, ਕਿ ਖੋਲ੍ਹ ਦਿੱਤੇ। ਇੰਨੇ ਗੈਂਗਸਟਰ, ਉਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਉਹਨਾਂ ਨੂੰ ਕੀ ਮੁੱਖ ਧਾਰਾ ਦੇ ਵਿੱਚ ਲਿਆ ਕੇ ਰੁਜ਼ਗਾਰ ਦਿੱਤਾ? ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪਏ ਸੀ, ਉਹਨਾਂ ਦੇ ਕੋਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ? ਉਹਨਾਂ ਨੂੰ ਇਹ ਗੱਲ ਸਮਝਾਈ, ਲਿਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਕਿ ਤੁਹਾਡਾ ਜਿਹੜਾ ਰਾਹ ਹੈ ਗਲਤ ਹੈ, ਇਹਨੂੰ ਸਹੀ ਰਾਹ 'ਤੇ ਲਿਆ ਕੇ ਪੰਜਾਬ ਦੇ ਤਰੱਕੀ ਵਾਸਤੇ ਤੁਸੀਂ ਯੋਗਦਾਨ ਪਾਓ, ਤੁਸੀਂ ਯੋਗ ਨੌਜਵਾਨ ਹੋ, ਤੁਸੀਂ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਹੋ, ਤੁਹਾਨੂੰ ਨੌਕਰੀਆਂ ਦਿੰਦੇ ਹਾਂ ਅਸੀਂ। ਅਨੇਕਾਂ ਤਰ੍ਹਾਂ ਦੇ ਖਿਡਾਰੀ ਨੌਜਵਾਨ ਰਹੇ ਨੇ ਗੈਂਗਸਟਰ, ਉਲਟਾ ਮੁਕਾਬਲੇ ਕਰਕੇ ਮਾਰਨ ਦੀ ਜਿਹੜੀ ਕਵਾਇਦ ਸ਼ੁਰੂ ਕੀਤੀ ਹੈ ਕਿ ਲਗਾਤਾਰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ। ਇਹ ਸਰਕਾਰ ਪੂਰੀ ਤਰ੍ਹਾਂ ਇਸ ਗੱਲ 'ਤੇ ਵੀ ਫੇਲ ਰਹੀ ਹੈ। ਇਸ ਕਰਕੇ ਜਿਹੜੀ ਫੋਟੋ ਵਾਲੀ ਪਿਰਤ ਹੈ, ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਟੀਮ ਬੜੀ ਵੱਡੀ ਤਰ੍ਹਾਂ ਉਚਿਆ ਕੇ ਪੇਸ਼ ਕਰਦੀ ਹੈ। ਨਿੱਕੀ ਜੀ ਪ੍ਰਾਪਤੀ ਨੂੰ ਆਪਣੇ ਤੌਰ ਤੇ ਲਾਈਵ ਹੋ ਕੇ, ਆਪਣੇ ਤੌਰ ਤੇ ਲੋਕਾਂ 'ਚ ਡਰਾਮਾ ਕਰਕੇ, ਜਦੋਂ ਕਿ ਉਸ ਗੱਲ ਦਾ ਜਿਹੜਾ ਲੋਕਾਂ ਨੂੰ ਕੋਈ ਪ੍ਰਾਪਤੀ ਨਹੀਂ ਹੋ ਰਹੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਨੌਜਵਾਨਾਂ ਨੇ ਦੇਸ਼ ਦੇ ਲਈ ਸ਼ਹੀਦੀਆਂ ਦਿੱਤੀਆਂ ਨੇ। ਉਹ ਨੌਜਵਾਨ ਵੀ ਪੜ੍ਹੇ ਲਿਖੇ ਸੀ, ਜਿਨ੍ਹਾਂ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਗੱਲ ਹਮੇਸ਼ਾ ਕਰਦੇ ਹੁੰਦੇ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਕਰਦੇ ਨੇ। ਜੇਕਰ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਭਗਤ ਸਿੰਘ ਦੀ ਸਮਾਧ 'ਤੇ ਜਾ ਕੇ ਵੀ ਸਹੁੰ ਚੁੱਕ ਸਮਾਗਮ ਹੁੰਦਾ ਖਟਕੜ ਕਲਾਂ ਦੀ ਧਰਤੀ 'ਤੇ। ਪਰ ਆਪਣੇ ਪਿੰਡ ਦੇ ਬਿਲਕੁਲ ਨੇੜੇ ਉਹਨਾਂ ਨੂੰ ਮਾਣਯੋਗ ਸਾਡੇ ਸ਼ਹੀਦ, ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਜਾ ਕੇ ਇੰਗਲੈਂਡ ਦੇ ਵਿੱਚ, ਉਹਨਾਂ ਦੀ ਸਮਾਧ 'ਤੇ ਕੋਲੇ ਖੜਨ ਦਾ ਉਹਨੂੰ ਟਾਈਮ ਹੀ ਨਹੀਂ ਮਿਲਦਾ। ਸਾਡੇ ਸ਼ਹੀਦਾਂ ਦੇ ਨਾਲ ਪੱਖਪਾਤ ਕਿਉਂ? ਅਸੀਂ ਉਹਨਾਂ ਸ਼ਹੀਦਾਂ ਨੂੰ
ਵੰਡਾਰਾ ਪਾਈਏ, ਕਿਉਂ ਵੰਡ ਪਾਈਏ ਕਿ ਭਗਤ ਸਿੰਘ ਕੋਈ ਹੋਰ ਹੈ, ਊਧਮ ਸਿੰਘ ਕੋਈ ਹੋਰ ਹੈ, ਕਰਤਾਰ ਸਿੰਘ ਸਰਾਭਾ ਹੋਰ ਹੈ, ਬਾਬਾ ਗੁਰਦਿੱਤ ਸਿੰਘ ਕੋਈ ਹੋਰ ਹੈ। ਕਿਉਂ ਇਸ ਗੱਲ ਦਾ ਡਰਾਮਾ ਕੀਤਾ ਜਾ ਰਿਹਾ? ਉਹਨਾਂ ਦੇ ਪਿੰਡ ਦੇ ਕੋਲ ਹੈ ਬਿਲਕੁਲ ਸੁਨਾਮ, ਤੇ ਉੱਥੋਂ ਉਹ ਬਾਈਪਾਸ ਲੰਘ ਜਾਂਦੇ ਨੇ, ਪਹਿਲੀ ਗੱਲ। ਦੂਜੀ ਗੱਲ, ਕੀ ਭਗਵੰਤ ਮਾਨ ਇਕੱਲੀਆਂ ਫੋਟੋਆਂ ਜਿਹੜੀਆਂ ਲਾ ਕੇ ਉੱਥੇ ਉਹਨਾਂ ਦੇ ਪੈਰਾਂ ਦੇ ਵਿੱਚ ਚਾਬੀਆਂ ਰੱਖ ਕੇ ਹਜ਼ਾਰਾਂ ਕਰੋੜਾਂ ਰੁਪਈਆ ਲਾ ਕੇ ਇਹੀ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਸਦਾਈਆਂ, ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਂਟ ਕਰਦੇ ਹਾਂ? ਫਿਰ ਉਹਨਾਂ ਨੂੰ ਕਿਉਂ? ਕਰਤਾਰ ਸਿੰਘ ਸਰਾਭੇ ਸਾਡੇ ਬਹੁਤ ਵੱਡੇ ਗਦਰੀ ਯੋਧੇ ਹੋਏ ਨੇ, ਬਹੁਤ ਛੋਟੀ ਉਮਰ ਦੇ ਹੋਏ ਨੇ, ਤੇ ਉਹਨਾਂ ਦੀ ਅੱਜ ਤੱਕ ਕਰਤਾਰ ਸਿੰਘ ਸਰਾਭੇ ਦੇ ਪਿੰਡ ਜਾ ਕੇ ਕੋਈ ਉਹਨਾਂ ਨੇ ਅਜੇ ਤੱਕ ਨਹੀਂ ਜਿਹੜਾ ਇਸ ਗੱਲ ਦਾ ਕੀਤਾ ਕਿ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨੇ ਆ। ਇਸ ਕਰਕੇ ਉਹਨਾਂ ਦੇ ਨਾਂ 'ਤੇ ਸਮੁੱਚੇ ਭਾਰਤ ਦੇ ਵਿੱਚ ਇਸ ਗੱਲ 'ਤੇ ਫੇਮ ਲੈਣ ਦੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ, ਜਦ ਕਿ ਸ਼ਹੀਦਾਂ ਦੇ ਵਾਰਸ ਲੋਕ ਹੁੰਦੇ ਨੇ, ਲੋਕਾਂ ਦੀ ਧਿਰ ਹੁੰਦੀ ਹੈ, ਜੋਕਾਂ ਦੀ ਧਿਰ ਨਹੀਂ ਹੁੰਦੀ ਜੀ। ਤਾਂ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਸੁਖਵਿੰਦਰ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ, ਅਸੀਂ ਇਹਨਾਂ ਦੇ ਨਾਲ ਵਾਰਤਾਲਾਪ ਆ ਜਿਹੜੀ ਉਹ ਹੋ ਰਹੀ ਆ। ਤਾਂ ਕਿਤੇ ਨਾ ਕਿਤੇ ਜਾ ਕੇ ਸਟੇਜਾਂ ਦੇ ਉੱਪਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਸਵੇਰੇ ਉੱਠਦੇ ਨੂੰ ਮਾਂ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਖੰਡ ਵਾਲਾ ਦਹੀਂ ਪਾ ਕੇ ਤੋਰਦੀ ਆ ਤੇ ਆਸ ਕਰਦੀ ਆ ਕਿ ਮੇਰੇ ਪੁੱਤ ਨੂੰ ਨੌਕਰੀ ਮਿਲੂਗੀ, ਪਰ ਨੌਕਰੀ ਨਹੀਂ ਮਿਲਦੀ, ਡਾਂਗਾਂ ਮਿਲਦੀਆਂ ਨੇ ਤੇ ਲੋਗੜ ਗਰਮ ਕਰਕੇ ਉਹਦੀ ਮਾਂ ਉਹਦੇ ਪਿੰਡੇ ਦੇ ਉੱਪਰ ਸੱਟਾਂ ਦੇ ਉੱਪਰ ਲਾਉਂਦੀ ਆ। ਤਾਂ ਅਸੀਂ ਸੁਖਵਿੰਦਰ ਸਿੰਘ ਢਿੱਲੋਂ ਤੋਂ ਹੀ ਜਾਣ ਲੈਂਦੇ ਆ ਕਿ ਆਖਰ ਮੌਜੂਦਾ ਸਰਕਾਰ ਦੇ ਵਿੱਚ ਡਾਂਗਾਂ ਮਿਲੀਆਂ ਜਾਂ ਫਿਰ ਨੌਕਰੀਆਂ ਮਿਲੀਆਂ ਨੇ? ਬਈ ਕੀ ਮਿਲਿਆਗਾ, ਡਾਂਗਾਂ ਮਿਲੀਆਂ ਜਾਂ ਨੌਕਰੀਆਂ ਮਿਲੀਆਂ? ਤਾਜ਼ਾ ਉਦਾਹਰਨ ਪਟਿਆਲੇ ਦੀ ਹੈ। ਸਾਡੇ ਆਈਟੀ ਵਾਲੇ ਸਾਥੀ, ਅਪ੍ਰੈਂਟਿਸ ਵਾਲੇ ਸਾਥੀ ਜਿਹੜੇ ਪਟਿਆਲੇ ਗਏ ਹੈ ਇਹ ਆਪਣੇ ਨੌਕਰੀ ਵਾਸਤੇ, ਆਪਣੇ ਰੁਜ਼ਗਾਰ ਵਾਸਤੇ, ਤੇ ਉਹਨਾਂ ਦੇ ਡਾਂਗਾ ਤਾਜ਼ੀ ਉਦਾਹਰਨ ਹੈ। ਸੰਗਰੂਰ ਦੇ ਵਿੱਚ ਜਿੰਨੇ ਮਹੀਨੇ ਹੋਏ ਆ ਉਨੇ ਵਾਰੀ ਇੱਕ ਜਥੇਬੰਦੀ 'ਤੇ ਲਾਠੀਚਾਰਜ ਹੋਇਆ, ਭਾਵੇਂ ਸਾਡੇ ਪੀਟੀਏ ਅਧਿਆਪਕਾਂ ਦੀ ਲਾ ਲਓ, ਭਾਵੇਂ ਸਾਡੇ ਬੀਐਡ ਵਾਲੇ ਦੀ ਲਾ ਲਓ, ਚਾਹੇ ਈਟੀਟੀ ਵਾਲਿਆਂ ਦੀ ਲਾ ਲਓ, ਹਰੇਕ ਜਥੇਬੰਦੀਆਂ 'ਤੇ ਲਾਠੀਚਾਰਜ ਹੋਏ ਨੇ। ਸਗੋਂ ਲਾਠੀਚਾਰਜ ਦੇ ਨਾਲ ਪਿਛਲੀ ਸਰਕਾਰ ਵੇਲੇ ਦੀਆਂ ਆਈਆਂ ਭਰਤੀਆਂ ਦੇ ਇਸ਼ਤਿਹਾਰ ਵੀ ਰੱਦ ਹੋਏ ਹੈ। 646 ਪੀਟੀਏ ਅਧਿਆਪਕ ਯੂਨੀਅਨ ਦੇ ਸਾਡੇ ਸਾਥੀ ਪਿਛਲੇ ਸਮੇਂ 'ਚੋਂ ਮੰਗ ਕਰਦੇ ਸੀ ਕਿ ਜਿਹੜਾ ਪਿਛਲੇ ਸਮੇਂ ਤੋਂ ਇਸ਼ਤਿਹਾਰ ਚੱਲ ਰਿਹਾ ਹੈ, ਜੇ ਅੰਡਰ ਪ੍ਰੋਸੈਸ ਹੈ, ਉਹਨੂੰ ਕੰਪਲੀਟ ਕੀਤਾ ਜਾਵੇ। ਕੰਪਲੀਟ ਕਰਨਾ ਤਾਂ ਦੂਰ ਰਿਹਾ, ਸਗੋਂ ਇਸ਼ਤਿਹਾਰ ਹੀ ਰੱਦ ਕਰਤਾ। ਜਿਹੜੇ ਉਸ ਇਸ਼ਤਿਹਾਰ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਸਾਡੇ ਬੇਰੁਜ਼ਗਾਰਾਂ ਨੇ, ਜਿਹੜੇ ਸਪੋਰਟਸ ਦੇ ਖੇਤਰ ਦੇ ਵਿੱਚ ਜਾ ਕੇ ਪੰਜਾਬ ਨੂੰ ਜਿਨ੍ਹਾਂ ਨੇ ਯੋਗ ਅਗਵਾਈ ਦੇਣੀ ਸੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਆਰਮੀ ਦੇ ਵਿੱਚ ਸਾਡੇ ਨੌਜਵਾਨ ਸਿਲੈਕਟ ਹੋ ਰਹੇ ਨੇ, ਜਾਂ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਸਿਲੈਕਟ ਹੋ ਰਹੇ ਨੇ, ਜਾਂ ਉਹਨਾਂ ਦੀ ਕੋਚਿੰਗ ਦੇ ਅੰਡਰ, ਤੇ ਉਹਨਾਂ ਨੂੰ ਕੋਚਿੰਗਾਂ ਦੇਣ ਵਾਲੇ ਖੁਦ ਬੇਰੁਜ਼ਗਾਰ ਨੇ, ਤੇ ਉਹ ਖੁਦ ਉਸ ਇਸ਼ਤਿਹਾਰ ਦੀ ਭੇਂਟ ਚੜ੍ਹ ਕੇ ਅੱਜ ਓਵਰੇਜ ਹੋਏ ਬੈਠੇ ਨੇ। ਉਹਨਾਂ ਦਾ ਇਸ਼ਤਿਹਾਰ ਹੀ ਰੱਦ ਕਰਤਾ। ਕੋਈ ਵੀ ਕੈਟਾਗਰੀ ਪੰਜਾਬ ਦੀ ਇੱਦਾਂ ਦੀ ਨਹੀਂ ਬਚੀ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨੰਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਮੰਤਰੀ ਸਾਹਿਬ, ਜਦੋਂ ਮੇਰੇ ਨਾਲ ਤੁਹਾਡੀ ਵਾਰਤਾਲਾਪ ਹੁੰਦੀ ਆ, ਸੀਐਮ ਦਾ ਚਿਹਰਾ ਲਾਣੇ ਜਾਂਦੇ ਹੋ, ਤਾਂ ਉਦੋਂ ਤੁਸੀਂ ਕਹਿੰਦੇ ਨਜ਼ਰ ਆਉਂਦੇ ਹੋ ਉਸ ਇੰਟਰਵਿਊ ਦੇ ਵਿੱਚ ਕਿ ਅਸੀਂ ਬੇਰੁਜ਼ਗਾਰਾਂ ਦੀ ਆਵਾਜ਼ ਬਣਾਂਗੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਤੇ ਧੀਆਂ ਦੀਆਂ ਚੁੰਨੀਆਂ ਨੇ ਜਿਹੜੀਆਂ ਉਹ ਨਹੀਂ ਲੱਥਣਗੀਆਂ, ਪੁੱਤਾਂ ਦੀਆਂ ਪੱਗਾਂ ਨਹੀਂ ਲੱਥਣਗੀਆਂ। ਪਰ ਸੁਖਵਿੰਦਰ ਸਿੰਘ ਢਿੱਲੋਂ ਸ਼ਰੇਆਮ ਕਹਿ ਰਹੇ ਨੇ ਕਿ ਸੰਗਰੂਰ ਦੇ ਵਿੱਚ ਵੀ ਲਾਠੀਚਾਰਜ ਹੋਇਆ, ਤੇ ਪਟਿਆਲੇ ਦੇ ਵਿੱਚ ਵੀ ਲੈਂਡਮੈਨਾਂ ਦੇ ਉੱਪਰ ਲਾਠੀਚਾਰਜ ਹੋਇਆ, ਤੇ ਪੱਗਾਂ ਨੇ ਜਿਹੜੀਆਂ ਉਹ ਕੱਸਾਂ ਦੇ ਵਿੱਚ ਦੇ ਕੇ ਘਰਾਂ ਨੂੰ ਪਰਤੇ ਨੇ, ਤੇ ਚੁੰਨੀਆਂ ਨੇ ਜਿਹੜੀਆਂ ਉਹ ਸਿਰਾਂ ਤੋਂ ਲੱਥੀਆਂ ਨੇ, ਤੇ ਜਿਹੜਾ ਬਦਨ ਆ, ਜਿਹੜੇ ਕੱਪੜੇ ਨੇ ਉਹ ਵੀ ਪਾਟੇ ਨਜ਼ਰ ਆਏ ਨੇ। ਤਾਂ ਬਾਈ ਇੱਕ ਅਖੀਰ ਦੇ ਵਿੱਚ ਸਵਾਲ ਆ, ਕਾਂਗਰਸ ਦੇਖੀ ਆ ਤੁਸੀਂ, ਬੀਜੇਪੀ ਦੇਖੀ ਆ, ਅਕਾਲੀ ਦਲ ਦੇਖੀ ਆ, ਤੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਉਹ ਵੀ ਦੇਖ ਲਈ ਆ, ਫਿਰ ਪੰਜਾਬ ਦੇ ਵਿੱਚ ਹੋਰ ਕਿਹੜੀ ਪਾਰਟੀ ਹੈ ਜਿਹੜੀ ਨੂੰ ਚੁਣਨਾ ਚਾਹੀਦਾ? ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਹੈ। ਜਿੱਥੇ ਲੋਕਾਂ ਦੀ ਗੱਲ ਹੋਵੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਦੀ ਗੱਲ ਕਰੀ ਹੈ, ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਗੱਲ ਕਰੀ ਹੈ, ਤਾਂ ਜਿੱਥੇ ਲੋਕਾਈ ਦਾ ਰਾਜ ਹੋਵੇ। ਕਿਉਂਕਿ ਇਸ ਗੱਦੀ 'ਤੇ ਜਿਹੜੇ ਬਹਿੰਦੇ ਆ, ਜਦੋਂ ਤੱਕ ਗੱਦੀ 'ਤੇ ਨਹੀਂ ਉਦੋਂ ਤੱਕ ਲੋਕਾਂ ਦੇ ਆ, ਜਦੋਂ ਗੱਦੀ 'ਤੇ ਬਹਿੰਦੇ ਆ ਫਿਰ ਉਹ ਕਾਰਪੋਰੇਟ ਘਰਾਣਿਆਂ ਦੇ ਆ, ਉਹ ਜੋਕਾਂ ਦੇ ਆ। ਸਾਡੇ ਜਿਹੜਾ ਪੰਜਾਬ ਦੀ ਭਲਾਈ ਫੇਰ ਹੋ ਸਕਦੀ ਹੈ ਕਿ ਅਸੀਂ ਜਿਹੜਾ ਖੁਦ ਆਜ਼ਾਦ ਹੋਈਏ, ਖੁਦ ਆਪਣਾ ਪ੍ਰਬੰਧ ਚਲਾ ਸਕਦੇ ਹੋਈਏ, ਪੰਜਾਬ ਦੀ ਬਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਵੇ। ਕਦੇ ਦਿੱਲੀ ਤੋਂ ਭਾਜਪਾ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ, ਕਦੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ। ਸਾਡੇ ਪੰਜਾਬ ਦੀ ਨੌਜਵਾਨੀ ਖੁਦ ਆਪਣੇ ਪੰਜਾਬ ਦੇ ਪ੍ਰਬੰਧ ਕਰ ਸਕਦੀ ਹੈ। ਸਾਡਾ ਪੰਜਾਬ ਅਸੀਂ ਆਪਣਾ ਖੁਦ ਬਚਾ ਸਕਦੇ ਹਾਂ। ਸਾਡੀ ਪੰਜਾਬ ਦੀ ਜਿਹੜੀ ਰਾਜਨੀਤਿਕ ਤਾਕਤ ਹੈ, ਰਾਜਨੀਤਿਕ ਸੱਤਾ ਹੈ, ਜਿਹੜੀ ਪੰਜਾਬ ਦੀ ਸ਼ਕਤੀ ਹੈ,
ਉਹ ਪੰਜਾਬ ਦੇ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ, ਜਿੱਥੇ ਖੁਦ ਉਹ ਆਪਣਾ ਪ੍ਰਬੰਧ ਕਰ ਸਕਦੇ ਹੁਣ, ਸਵੈ ਤੌਰ ਤੇ ਕਰ ਸਕਦੇ ਹੁਣ, ਬਿਨਾਂ ਕਿਸੇ ਉਹਨਾਂ ਦਿੱਲੀ ਦੀਆਂ ਉਹਨਾਂ ਲੁਟੇਰੀਆਂ ਜਮਾਤਾਂ ਤੋਂ ਖੁਦ ਆਪਣੇ ਹੱਥਾਂ ਦੇ ਵਿੱਚ ਕਰ ਸਕਦੇ ਹੋ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸੁਖਵਿੰਦਰ ਸਿੰਘ ਢਿੱਲਵਾਂ ਮੌਜੂਦ ਸਨ, ਜਿਹੜੇ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਤੇ ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਕਰੀ ਆ। ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਡੋ TV ਦੀ ਟੀਮ ਅੱਜ ਪੰਜਾਬ ਦੇ ਫੇਰ ਦੌਰੇ 'ਤੇ ਨਿਕਲੀ ਸੀ ਤੇ ਫੇਰ ਇੱਕ ਸੁਹਿਰਦ ਨੌਜਵਾਨ ਦੇ ਨਾਲ ਗੱਲਬਾਤ ਕਰੀ ਆ, ਜਿਹੜਾ ਪੰਜਾਬ ਨੂੰ ਲੈ ਕੇ, ਪੰਜਾਬ ਦੀ ਬੇਰੁਜ਼ਗਾਰੀ ਨੂੰ ਲੈ ਕੇ ਤੇ ਪੰਜਾਬ ਦੇ ਉਹਨਾਂ ਲੋਕਾਂ ਨੌਜਵਾਨਾਂ ਨੂੰ ਲੈ ਕੇ ਚਿੰਤਤ ਰਹਿੰਦਾ ਹਮੇਸ਼ਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਆ। ਸਾਰਾ ਸਾਲ ਤੋਂ ਬੇਰੁਜ਼ਗਾਰ ਆ ਸਰਕਾਰ ਸਾਨੂੰ ਕਹਿੰਦੀ ਭਰਤੀ ਕਰ ਦਾਂਗੇ, ਪਰ ਇਹ ਨਕਮੀ ਸਰਕਾਰ ਜੋ ਦੋ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ, ਅਕਾਲੀਆਂ ਤੇ ਅਕਾਲੀ ਦਲ, ਇਹਨੇ ਆ ਕੇ ਕੀ ਕੀਤਾ 12 ਸਾਲ ਦੀ ਭਰਤੀ ਬਣਾ ਕੇ ਸਾਡੀ ਕੈਂਸਲ ਕਰਤੀ। ਟੈਂਕੀ ਤੇ ਬੈਠੇ ਨੂੰ ਮੈਨੂੰ ਵਾਅਦਾ ਦਿੱਤਾ ਇਹਨਾਂ ਨੇ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਆ, ਊੜਾ ਅੜਾਈ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਕਿ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ, ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਿਹਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਆ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ। ਕਿ ਅਸਲ ਦੇ ਵਿੱਚ ਇਹ RSS ਦੀ ਬੀ ਟੀਮ ਆ ਰਹੀ ਹੈ, ਇਹ ਭਾਜਪਾ ਦੀ ਬੀ ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੇ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੇ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨੰਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਵਾਰ ਫੇਰ ਇੰਡੋ TV ਦੀ ਟੀਮ ਉਹਨਾਂ ਸੁਹਿਰਦ ਲੋਕਾਂ ਦੇ ਕੋਲ ਪਹੁੰਚੇ ਹਾਂ, ਜਿਹੜੇ ਲੋਕ ਸੰਘਰਸ਼ ਦੇ ਰਾਹ ਪਏ ਨੇ ਤੇ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤਾਂ ਅੱਜ ਸਾਡੇ ਨਾਲ BEd ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਮੌਜੂਦ ਰਹਿਣਗੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਹੜੀ ਸਰਕਾਰ ਨਾਅਰੇ ਮਾਰਦੀ ਰਹੀ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਾਂ ਉਹਨਾਂ ਸਰਕਾਰਾਂ ਤੋਂ ਬੜੀਆਂ ਆਸਾਂ ਸੀ ਤੇ ਉਹਨਾਂ ਸਰਕਾਰਾਂ ਤੋਂ ਜਿਹੜੀਆਂ ਆਸਾਂ ਸੀ ਉਹਨਾਂ 'ਤੇ ਪਾਣੀ ਫਿਰਦਾ ਨਜ਼ਰ ਆਇਆ ਇਹਨਾਂ ਬੇਰੁਜ਼ਗਾਰਾਂ ਨੂੰ। ਪਿਛਲੇ ਦਿਨੀ ਸੰਗਰੂਰ ਦੇ ਵਿੱਚ
ਧਰਨਾ ਚੱਲਿਆ, ਪ੍ਰੋਟੈਸਟ ਹੋਇਆ ਤਾਂ ਉਸ ਦੇ ਵਿੱਚ ਲਾਠੀ ਚਾਰਜ ਹੁੰਦਾ, ਇਹਨਾਂ ਬੇਰੁਜ਼ਗਾਰਾਂ ਦੀਆਂ ਜਿਹੜੀਆਂ ਢੂਈਆਂ ਨੇ ਉਹ ਸੇਕੀਆਂ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਬੇਰੁਜ਼ਗਾਰੀ ਤੇ। ਆਖਰ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਇਹਨਾਂ ਦੀ ਗੱਲ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ ਇੰਡੋ TV ਤੇ। ਧੰਨਵਾਦ ਜੀ, ਬਹੁਤ ਬਹੁਤ ਇਸ ਚੈਨਲ ਤੇ ਜੁੜੇ ਸਾਰੇ ਦਰਸ਼ਕਾਂ ਦਾ। ਤੁਹਾਡਾ ਜਿਹੜੇ ਲਗਾਤਾਰ ਬੇਰੁਜ਼ਗਾਰਾਂ ਦੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹੋ, ਪੰਜਾਬ ਦੇ ਸੁਹਿਰਦ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੇ ਅਸੀਂ ਗੱਲ ਕਰਦੇ ਹਾਂ ਬਈ ਪੰਜਾਬ ਦੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ। ਪਿਛਲੇ ਸਾਲਾਂ ਦੌਰਾਨ ਜਦੋਂ ਦੂਜੀਆਂ ਸਰਕਾਰਾਂ ਸੀ ਸੱਤਾ ਦੇ ਵਿੱਚ, ਤਾਂ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਲੁਧਿਆਣੇ ਦੀ ਉਦਾਹਰਨ ਹੈ, ਜਿੱਥੇ ਸਾਡੇ CM ਪੰਜਾਬ ਨੇ ਝੰਡਾ ਲਹਿਰਾਉਣ ਆਉਣਾ ਸੀਗਾ, ਜਿੱਥੇ ਪੰਜਾਬ ਦੇ ਸਾਡੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਜਿਹੜੇ ਬੇਰੁਜ਼ਗਾਰ ਹੈ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਪੰਜਾਬ ਦੇ ਬੇਰੁਜ਼ਗਾਰਾਂ ਦੀ ਜ਼ੁਬਾਨ ਇੱਥੋਂ ਤੱਕ ਬੰਦ ਕੀਤੀ ਗਈ ਕਿ ਪਹਿਲਾਂ ਬੇਰੁਜ਼ਗਾਰਾਂ ਨੂੰ ਡਾਂਗਾ ਖਾਣ ਵਾਸਤੇ ਜਾਂ ਚੰਨੀ ਦੀ ਕੋਠੀ ਅੱਗੇ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਸੀ, ਤਾਂ ਹੁਣ ਸਾਡੇ ਮਾਲਵੇ ਵਾਲਿਆਂ ਨੂੰ ਨੇੜੇ ਹੀ ਸਰਨ ਲੱਗ ਗਿਆ ਕਿ ਸੰਗਰੂਰ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਹੀ ਪੱਕੇ ਧਰਨੇ ਚੱਲ ਰਹੇ ਹੈ। ਲਗਾਤਾਰ ਕਦੇ 5 7 10 ਜਥੇਬੰਦੀਆਂ ਦੇ ਧਰਨੇ ਪੱਕੇ ਉੱਥੇ ਚੱਲ ਰਹੇ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਹੈ। ਪੰਜਾਬ ਦੀ ਜਵਾਨੀ ਦੀ ਗੱਲ ਕਰਨ ਵਾਸਤੇ, ਪੰਜਾਬੀਅਤ ਦੀ ਗੱਲ ਕਰਨ ਵਾਸਤੇ ਮਾਣਯੋਗ ਮੁੱਖ ਮੰਤਰੀ ਨੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵਾਅਦੇ ਕੀਤੇ ਸੀ, ਅਤੇ ਉਹਦਾ ਬਦਲਾਅ ਇਹ ਆ ਗਿਆ ਕਿ ਤਾਜ਼ਾ ਸਾਡੇ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਪੇਪਰ ਹੋ ਕੇ ਹਟਿਆ, ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਥੋੜ੍ਹੀਆਂ ਜਿਹੀਆਂ ਪੋਸਟਾਂ ਦਿੱਤੀਆਂ ਸੀ ਉਹਨਾਂ ਦਾ। ਤਾਂ ਉਹਦੇ ਵਿੱਚ ਬਦਲਾਅ ਇਹ ਆ ਗਿਆ ਕਿ ਇੱਕ ਨਵੀਂ ਹਾਸੋਹੀਣੀ ਗੱਲ ਬਣਾਤੀ ਕਿ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਪੱਛਮ ਵਿੱਚ ਛੁਪਦਾ ਹੈ, 4 ਦਿਸ਼ਾਵਾਂ ਨੇ। ਅਸੀਂ ਅਕਸਰ ਹੀ ਕਹਿੰਦੇ ਹਾਂ, ਅਨਪੜ੍ਹ ਬੰਦਾ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ। ਅਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ 4th 5ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਹੈ, ਊੜਾ ਆੜਾ ਈੜੀ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਅਤੇ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਦਲਾਅ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਸੁਖਵਿੰਦਰ ਸਿੰਘ ਤੋਂ, ਹਲੇ ਸ਼ੁਰੂਆਤ ਆ ਇੰਟਰਵਿਊ ਦੀ, ਤਾਂ ਅਸੀਂ ਜਿਹੜੀ ਗੱਲਬਾਤ ਕਰਨ ਦੀ ਸ਼ੁਰੂਆਤ ਕਰੀ ਆ। ਪਰ ਜਿਹੜੇ ਬਦਲਾਅ ਦੀ ਗੱਲ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸੀ ਆ, ਤਾਂ ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ। ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਸਾਡੀ ਗੁਰਬਾਣੀ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਕੱਲਾ ਪੰਜਾਬੀ 'ਚ ਉਹੀ ਸ਼ਬਦ ਲਿਖਿਆ, ਬਾਕੀ ਕੋਈ ਫਾਰਸੀ 'ਚ, ਕੋਈ ਬ੍ਰਿਜ ਭਾਸ਼ਾ 'ਚ, ਵੱਖ-ਵੱਖ ਭਾਸ਼ਾਵਾਂ 'ਚ ਗੁਰੂ ਸਾਹਿਬ ਦੀਆਂ ਰਚਨਾ ਨਹੀਂ। ਭਾਈ ਗੁਰਦਾਸ ਨੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਪਣੀ ਜਿਹੜਾ ਸ਼ਬਦ ਰਚੇ ਹੈ, ਆਪਣੀ ਬਾਣੀ ਰਚੀ ਹੈ। 5ਵੇਂ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਵੱਖ-ਵੱਖ ਭਾਸ਼ਾਵਾਂ 'ਚ ਰਚੇ ਹੈ। ਇਸ ਕਰਕੇ ਜਦੋਂ ਅੱਜ ਸਾਡੇ ਬੱਚੇ ਆਈਲੈਟਸ ਕਰਦੇ ਆ, ਅੰਗਰੇਜ਼ੀ ਭਾਸ਼ਾ ਪੜ੍ਹਦੇ ਹੈ, ਤਾਂ ਉਹ ਵੀ ਇੱਕ ਰੁਜ਼ਗਾਰ ਵਾਸਤੇ ਵਿਦੇਸ਼ਾਂ ਨੂੰ ਜਾ ਰਹੇ ਹੈ। ਤਾਂ ਇਸੇ ਤਰੀਕੇ ਦੇ ਨਾਲ ਅਨੇਕਾਂ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰੰਤੂ ਮਾਤ ਭਾਸ਼ਾ ਨੂੰ ਭੁੱਲਣਾ ਮਾੜੀ ਗੱਲ ਹੈ। ਤਾਂ ਜੇਕਰ ਅਸੀਂ ਵਰਤੋਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਸ਼ਬਦ ਪਿਛਲੇ ਸਮਿਆਂ ਦੇ ਵਿੱਚ ਲਿਆਂਦੇ ਹੈ, ਜਿਹੜੇ ਵਰਤੇ ਗਏ ਹੈ, ਕਦੇ ਨਾ ਕਦੇ ਬੋਲ ਲਈਏ ਤਾਂ ਇਹ 'ਤੇ ਸਵਾਲ ਨਹੀਂ ਬਣਦਾ। ਅਸਲ ਗੱਲ ਇਹ ਬਣਦੀ ਹੈ ਕਿ ਤੁਸੀਂ ਮਾਤ ਭਾਸ਼ਾ ਨੂੰ ਕਿੰਨਾ ਕੁ ਸੁਹਿਰਦਤਾ ਦੇ ਨਾਲ ਵਿਚਾਰਦੇ ਹੋ। ਤਾਜ਼ਾ ਉਦਾਹਰਨ ਹੈ, ਪੰਜਾਬੀ ਦੇ ਲੈਕਚਰਾਰਾਂ ਦੀਆਂ ਪੋਸਟਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 879 ਪੋਸਟਾਂ ਕਾਂਗਰਸ ਸਰਕਾਰ ਵੇਲੇ ਦੀ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ। ਇੱਕ ਵੀ ਪੋਸਟ
ਮਾਨਯੋਗ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ 2-3 ਤਾਂ ਥੋੜ੍ਹੇ ਮਹੀਨਿਆਂ 'ਚ ਹੀ ਬਦਲ ਗਏ। ਕੋਈ ਦਿਖਾ ਦੇਣ ਕਿ ਲੈਕਚਰਾਰ ਦੀਆਂ ਪੋਸਟਾਂ ਕੱਢੀਆਂ ਹੋਣ। ਪਿਛਲੀ ਕਾਂਗਰਸ ਸਰਕਾਰ ਨੇ ਮਾਸਟਰ ਕੇਡਰ ਦੀਆਂ ਥੋੜ੍ਹੀਆਂ ਜਿਹੀਆਂ ਪੋਸਟਾਂ ਕੱਢੀਆਂ। ਇਹਨਾਂ ਦੇ ਮੀਤ ਹੇਅਰ, ਇਹਨਾਂ ਦੇ ਹਰਜੋਤ ਬੈਂਸ, ਇਹਨਾਂ ਦੇ ਆਪ ਮੁੱਖ ਮੰਤਰੀ ਚੀਮਾ ਜੀ, ਜਿਹੜੇ ਹੋਰ ਅਨੇਕਾਂ ਜਿਹੜੇ ਹੁਣ ਵਿਧਾਇਕ ਬਣ ਚੁੱਕੇ ਨੇ, ਉਹਨਾਂ ਸਮਿਆਂ ਦੇ ਵਿੱਚ ਬੇਰੁਜ਼ਗਾਰਾਂ ਦੇ ਨਾਲ ਜਾ ਕੇ ਵਾਅਦੇ ਕਰਦੇ ਰਹੇ ਆ, ਬਹਿੰਦੇ ਰਹੇ ਆ, ਪਿੱਠ ਥਾਪੜਦੇ ਰਹੇ ਆ, ਮੋਢੇ 'ਤੇ ਹੱਥ ਰੱਖਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਸਭ ਤੋਂ ਵੱਡਾ ਕੰਮ ਪੰਜਾਬ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਦੀਆਂ ਪੋਸਟਾਂ ਭਰਾਂਗੇ, ਚਾਹੇ ਉਹ ਸਕੂਲਾਂ 'ਚ ਭਰਨੀਆਂ ਪੈਣ, ਚਾਹੇ ਉਹ ਕਾਲਜਾਂ 'ਚ ਭਰਨੀਆਂ ਪੈਣ, ਜਾਂ ਉਹ ਸੈਕੰਡਰੀ ਲੈਵਲ 'ਤੇ ਭਰਨੀਆਂ ਪੈਣ। ਅਜੇ ਤੱਕ ਪੋਸਟਾਂ ਨਹੀਂ ਕੱਢੀਆਂ। ਉਲਟਾ ਇਹ ਵਾਪਰਿਆ ਕਿ ਪਿਛਲੀ ਸਰਕਾਰ ਨੇ ਕੁਝ ਕੁ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਕੁੱਲ ਅਸਾਮੀਆਂ ਕੱਢੀਆਂ ਸੀ, ਜਿਹੜਾ ਕਿ ਪ੍ਰੋਪਰ ਪੈਰਵਾਈ ਨਾ ਕਰਨ ਕਰਕੇ ਜਿਹੜਾ ਉਹ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ। ਇੱਕ ਵੀ ਭਰਤੀ ਨਹੀਂ ਕੱਢੀ ਗਈ। ਅਤੇ ਮਾਤ ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਅਤੇ ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਬੇਰੁਜ਼ਗਾਰਾਂ ਦੇ BA ਟੈਟ ਪਾਸ ਅਧਿਆਪਕਾਂ ਦੇ ਨਾਲ, ਉਹਨਾਂ ਸਮਿਆਂ ਦੇ ਵਿੱਚ ਚਾਹੇ ਸਾਡਾ ਜਲੰਧਰ ਧਰਨਾ ਚੱਲਦਾ ਰਿਹਾ ਪ੍ਰਗਟ ਸਿੰਘ ਦੀ ਕੋਠੀ ਅੱਗੇ, ਚਾਹੇ ਸੰਗਰੂਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਅੱਗੇ ਚੱਲਦਾ ਰਿਹਾ, ਆ ਕੇ ਵਾਅਦੇ ਕਰਦੇ ਰਹੇ ਕਿ ਪੰਜਾਬੀ ਦੀਆਂ ਪੋਸਟਾਂ ਕੱਢਾਂਗੇ। 5 ਮਹੀਨੇ ਹੋ ਗਏ, ਇੱਕ ਵੀ ਪੋਸਟ ਮਾਸਟਰ ਕੇਡਰ ਦੀ ਨਹੀਂ ਕੱਢੀ। ਉਲਟਾ ਜਿਹੜੀਆਂ ਪਿਛਲੀ ਕਾਂਗਰਸ ਸਰਕਾਰ ਨੇ ਪੋਸਟਾਂ ਕੱਢੀਆਂ ਸੀ, ਜਦੋਂ ਚੋਣ ਜਾਬਤਾ ਲੱਗਦਾ, ਉਹਨਾਂ ਦਾ ਪੇਪਰ ਕਰਵਾਉਣ ਵਾਸਤੇ 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤ ਹੇਅਰ ਦੀ ਕੋਠੀ ਅੱਗੇ ਜਾ ਕੇ ਛਿੱਤਰ ਖਾਧੇ ਹੈ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ, ਕਦੇ ਨਵੇਂ ਹਰਜੋਤ ਬੈਂਸ ਦੀ ਕੋਠੀ ਦੇ ਘਰਾਓ ਕਰਨ ਦੀਆਂ ਧਮਕੀਆਂ ਦੇ ਕੇ ਤਾਂ ਜਾ ਕੇ ਕਦੇ ਪੋਸਟਾਂ ਦਾ ਜਿਹੜਾ ਵਾਅਦਾ ਸੀ ਉਹ ਤਾਂ ਪਰੇ ਰਿਹਾ। ਕੱਲਾ ਪੇਪਰ ਹੀ ਬੀਤੇ 2-3 ਦਿਨ ਪਹਿਲੇ 21 ਤਰੀਕ ਤੋਂ ਸ਼ੁਰੂ ਕੀਤਾ ਹੈ, ਜਿਹਦੇ ਜਿਹੜੇ ਗੁਲ ਖਿਲਾਏ ਨੇ ਉਹ ਆਪਾਂ ਅੱਗੇ ਗੱਲਬਾਤ 'ਚ ਕਰਾਂਗੇ। ਅਤੇ ਪੰਜਾਬੀ ਦੀ ਮਾਤ ਭਾਸ਼ਾ ਦੀ ਬਹੁਤ ਵੱਡੀ ਬੇਕਦਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ, ਜਿਹਦੇ ਤੋਂ ਸਾਡਾ ਇਹ ਗੱਲ ਸਪਸ਼ਟ ਹੁੰਦੀ ਹੈ, ਜਿਹੜਾ ਸ਼ੰਕਾ ਸਾਡਾ ਚੋਣਾਂ ਵੇਲੇ ਵੀ ਅਸੀਂ ਜ਼ਾਹਰ ਕੀਤਾ ਸੀ ਕਿ ਅਸਲ ਦੇ ਵਿੱਚ ਇਹ RSS ਦੀ B ਟੀਮ ਆ ਰਹੀ ਹੈ, ਇਹ ਭਾਜਪਾ ਦੀ B ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਪੰਜਾਬੀ ਦੇ ਨਾਲ ਬਹੁਤ ਵੱਡੀ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਨਵੀਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ। ਜੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਨਜ਼ਰ ਆਉਂਦੇ ਨੇ ਕਿ ਹਿੰਦੁਸਤਾਨ ਇੱਕ ਮੁੰਦਰੀ ਆ, ਭਾਰਤ ਇੱਕ ਮੁੰਦਰੀ ਆ, ਤਾਂ ਉਸ ਦੇ ਵਿੱਚ ਜੜਿਆ ਪੰਜਾਬ ਨਾਗਾ, ਇਸ ਨੂੰ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ। ਇਹ ਤਾਂ ਕੋਈ ਪਹਾੜੋਂ ਪੱਥਰ ਨਹੀਂ ਲਿਆਂਦਾ ਭਗਵੰਤ ਮਾਨ ਨੇ। ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਿਤਾ ਜੀ ਅਧਿਆਪਕ ਰਹੇ ਹੋਏ ਨੇ, ਸਾਰੇ ਬੱਚੇ ਜਾਣਦੇ ਆ, ਕਵਿਤਾ ਪੜ੍ਹਦੇ ਆ ਕਿ ਪੰਜਾਬ ਇੱਕ ਨਗ ਵਾਂਗ ਹੈ। ਤਾਂ ਗੱਲ ਤਾਂ ਅਸਲ 'ਚ ਇਹ ਹੈ ਕਿ ਨਗ ਬਣਾਉਣ ਵਾਸਤੇ ਸਰਕਾਰ ਕੀ ਕਰ ਰਹੀ ਹੈ। ਇਹ ਤਾਂ ਕੋਈ ਅਲੋਕਾਰੀ ਗੱਲ ਨਹੀਂ, ਇਹ ਤਾਂ ਪਤਾ ਸਾਡੇ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ, ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਖੜਗ ਭੁਜਾ ਰਹੀ ਹੈ ਭਾਰਤ ਦੀ। ਭਾਰਤ ਨੂੰ ਜਿਹੜਾ ਹਮਲਿਆਂ ਤੋਂ ਰੋਕਣ ਵਾਲਾ ਪੰਜਾਬ ਰਿਹਾ ਹੈਗਾ, ਜਦੋਂ ਖੈਬਰ ਦਰੇ ਥਾਣੀ ਭਾਰਤ 'ਤੇ ਹਮਲੇ ਹੁੰਦੇ ਨੇ। ਤਾਂ ਇਹਦੇ ਵਿੱਚੋਂ ਕੋਈ ਨਵੀਂ ਗੱਲ ਮੁੱਖ ਮੰਤਰੀ ਸਾਹਿਬ ਦੱਸਣ, ਇਹ ਤਾਂ ਕਮੇਡੀ ਹੈ ਇੱਕ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਅਸਲ 'ਚ ਗੱਲ ਇਹ ਹੈ ਕਿ ਇਸ ਮੁੰਦਰੀ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਨੇ। ਨੇੜਲੇ ਪਿੰਡ ਦੀ ਬਰਨਾਲੇ ਜ਼ਿਲ੍ਹੇ ਦੀ ਉਦਾਹਰਨ ਹੈ, ਇੱਕ ਦਿਨ ਦੇ ਵਿੱਚ 36 ਬੱਚੇ ਇੱਕ ਪਿੰਡ ਦੇ ਵਿੱਚੋਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਹੈ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਅਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਹੈ ਭਾਰਤ 'ਚੋਂ। ਪੰਜਾਬ ਦਾ ਜਿਹੜਾ ਵੱਡਾ ਨੰਬਰ ਹੈ, ਇੱਥੋਂ ਦੀ ਨੌਜਵਾਨੀ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਹੈ। ਹੋਰ ਗੱਲ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਰਹੀ ਹੋਈ ਹੈ, ਇਸ ਸਰਕਾਰ ਦਾ ਵੀ ਜਿਹੜਾ ਤਾਜ਼ਾ ਰਿਜ਼ਲਟ ਆਇਆ, ਕੁਝ ਨਾ ਕੁਝ ਸਮਾਂ ਇਸ ਸਰਕਾਰ ਨੇ ਇਹਦੇ ਵਿੱਚ ਆਪਣਾ ਰੋਲ ਪਲੇ ਕੀਤਾ ਹੈ। ਜਿਹੜੀ ਸਾਡੇ ਬੱਚੇ +2 ਦੇ ਵਿੱਚੋਂ 10ਵੀਂ ਦੇ ਵਿੱਚੋਂ ਪੰਜਾਬੀ 'ਚੋਂ ਤਾਂ ਫੇਲ ਹੁੰਦੇ ਆ, ਆਈਲੈਟਸ ਪਾਸ ਕਰ ਜਾਂਦੇ ਆ, ਅਤੇ ਪਾਸ ਕਰਕੇ ਜਾ ਕੇ ਵਿਦੇਸ਼ਾਂ ਨੂੰ ਚੜ੍ਹਦੇ ਆ, ਅਤੇ ਉਹਨਾਂ ਨੂੰ ਇੱਥੇ ਸੰਭਾਲਣ ਦਾ ਸਰਕਾਰ ਕੋਲੇ ਕੋਈ ਜਿਹੜਾ ਪ੍ਰਬੰਧ ਨਹੀਂ। ਤਾਂ ਫਿਰ ਇਹ ਸਵਾਲ, ਜੇ ਅਸੀਂ ਪਿਛਲੀਆਂ ਸਰਕਾਰਾਂ ਸਿਰ ਇਕੱਲਾ ਦੋਸ਼ ਮੜ ਕੇ ਖਹਿੜਾ ਛਡਾਵਾਂਗੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਪੱਲਾ ਝਾੜਦੇ ਆ ਕਿ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ, ਅਤੇ ਤੁਸੀਂ 5 ਮਹੀਨਿਆਂ ਦੇ ਵਿੱਚ ਕਿਹੜਾ ਪਹਾੜੋਂ ਪੱਥਰ ਲਿਆਂਦਾ, ਕਿਹੜੇ ਪ੍ਰਬੰਧ ਕੀਤੇ ਹੈ ਕਿ ਸਾਡੀ ਪੰਜਾਬ ਦੀ ਨੌਜਵਾਨੀ 12ਵੀਂ ਕਰਨ ਤੋਂ ਬਾਅਦ 'ਚ 10ਵੀਂ ਕਰਨ ਤੋਂ ਬਾਅਦ 'ਚ ਵਿਦੇਸ਼ਾਂ ਦਾ ਨਾ ਸੋਚੇ, ਪੰਜਾਬ ਦੇ ਵਿੱਚ ਰੁਜ਼ਗਾਰ ਦਈਏ। ਰੁਜ਼ਗਾਰ ਤਾਂ ਕੀ ਦੇਣੇ ਸੀ, ਨਵੇਂ ਇਸ਼ਤਿਹਾਰ ਤਾਂ ਕੀ ਦੇਣੇ ਸੀ। ਜਿਹੜੇ ਪਿਛਲੇ ਇਸ਼ਤਿਹਾਰ ਆਏ ਹੋਏ ਆ ਜਾਂ ਤਾਂ ਉਹ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ, ਜਾਂ ਉਹ ਅਦਾਲਤਾਂ ਦੇ ਵਿੱਚੋਂ ਰੱਦ ਹੋ ਰਹੇ ਆ, ਪ੍ਰੋਪਰ ਪੈਰਵਾਈ ਇਹਨਾਂ ਦੇ AG ਵੱਲੋਂ ਨਹੀਂ ਕੀਤੀ ਜਾ ਰਹੀ। ਤੀਜੇ ਦਿਨ ਚੱਕ ਕੇ AG ਬਦਲਣ ਦੀ ਗੱਲ ਆਉਂਦੀ ਹੈ। ਕੋਈ AG ਦੇ ਅੱਜ ਤੱਕ ਕੋਈ ਰਿਪੋਰਟ ਇੱਦਾਂ ਦੀ ਨਹੀਂ ਆਈ ਕਿ ਪਿਛਲੀਆਂ ਭਰਤੀਆਂ ਜਿਹੜੀਆਂ ਲਟਕ ਰਹੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਅਤੇ ਕੋਰਟ ਦੇ ਵਿੱਚੋਂ ਕੇਸ ਖਤਮ ਕਰਵਾ ਕੇ ਲਿਆਂਦਾ। ਸਗੋਂ ਤਾਜ਼ਾ ਜਿਹੜਾ 21 ਅਗਸਤ ਤੋਂ ਪੇਪਰ ਸ਼ੁਰੂ ਹੋਏ ਆ, ਮੈਂ ਤੁਹਾਨੂੰ ਦੱਸ ਕੇ ਹਟਿਆ ਮਾਸਟਰ ਕੇਡਰ ਦੇ, ਉਹਨਾਂ ਦੇ ਵਿੱਚ ਕੁਝ ਕੁ ਦਿਨ ਜਿਹੜਾ 2-3 ਦਿਨ ਪਹਿਲੇ ਦੀ ਗੱਲ ਹੈ, ਉਹ ਅਨੇਕਾਂ ਤਰ੍ਹਾਂ ਦੀਆਂ ਤਰੁੱਟੀਆਂ ਉਹਨਾਂ ਪੇਪਰਾਂ ਦੇ ਵਿੱਚ ਪਾਈਆਂ ਗਈਆਂ, ਜਿਹਦੇ ਤੋਂ ਡਰ ਹੈ ਕਿ ਧੜਾ ਧੜ ਕੇਸ ਅਦਾਲਤਾਂ ਦੇ ਵਿੱਚ ਜਾਣਗੇ।
ਉੱਥੇ ਜਾ ਕੇ ਭਰਤੀ ਪ੍ਰਕਿਰਿਆ ਚੈਲੰਜ ਹੋਣੀ ਹੈ ਤੇ ਪੰਜਾਬ ਦੀ ਨੌਜਵਾਨੀ ਫਿਰ ਰੁਜ਼ਗਾਰ ਵਾਸਤੇ ਬਿਲਕਦੀ ਰਹਿਣੀ ਹੈ। ਇਹਨਾਂ ਦੇ ਏਜੀਆਂ ਨੇ ਪਹਿਲਾਂ ਪ੍ਰੋਪਰ ਪੈਰਵਾਈਆਂ ਨਹੀਂ ਕੀਤੀਆਂ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹੀ ਡਰ ਹੈ। ਤੇ ਇਸ ਕਰਕੇ ਭਗਵੰਤ ਮਾਨ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਲੋਕਾਂ ਨੂੰ ਚੁਟਕਲੇ ਸੁਣਾ ਲਏ ਜਾਣ, ਲੋਕਾਂ ਨੂੰ ਡਰਾਮਾ ਕੀਤਾ ਜਾਵੇ, ਤਾਂ ਜਦੋਂ ਮੋਦੀ ਆਉਂਦੇ ਹੈ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਕੋਲੇ ਪੰਜਾਬ ਨੂੰ ਇੱਕ ਨਗ ਕਹਿੰਦੇ ਆ, ਤਾਂ ਇਹ ਕੋਈ ਵੱਖਰੀ ਗੱਲ ਨਹੀਂ। ਇਹ ਸਾਨੂੰ ਪਤਾ ਹੈ ਕਿ ਪੰਜਾਬ ਦੇ ਨੌਜਵਾਨੀ ਨੇ, ਪੰਜਾਬ ਦੇ ਲੋਕਾਂ ਨੇ ਕਿੱਡਾ ਵੱਡਾ ਇਤਿਹਾਸ ਸਿਰਜਿਆ, ਚਾਹੇ ਕਿਸਾਨੀ ਸੰਘਰਸ਼ ਦੇ ਵਿੱਚ ਹੋਵੇ ਜਾਂ ਉਹ ਪੰਜਾਬੀਅਤ ਨੂੰ ਬਚਾਉਣ ਵਾਸਤੇ ਇੱਥੋਂ ਦੀ ਨੌਜਵਾਨੀ ਦੇ ਉਪਰਾਲੇ ਹੁਣ ਆਪਣੇ ਤੌਰ 'ਤੇ ਕਰ ਰਹੇ ਨੇ, ਪਰੰਤੂ ਸਰਕਾਰ ਪੂਰੀ ਤਰ੍ਹਾਂ ਆਪਣੇ 5 ਮਹੀਨਿਆਂ ਦੇ ਵਿੱਚੋਂ ਫੇਲ ਹੈ ਜੀ। ਉਹਨਾਂ ਨੇ ਮਾਨ ਸਾਹਿਬ ਇਹ ਵੀ ਕਹਿੰਦੇ ਰਹੇ ਨੇ ਕਿ ਸਟੇਜਾਂ ਦੇ ਉੱਪਰ ਬੋਲਦੇ ਰਹੇ ਨੇ ਕਿ ਜਿਹੜੀਆਂ ਫੋਟੋਆਂ ਲਾਉਣ ਦੇ ਨਾਲ ਕੋਈ ਇਨਕਲਾਬ ਨਹੀਂ ਆਉਂਦਾ, ਅਸੀਂ ਫੋਟੋਆਂ ਕਿਤੇ ਨਹੀਂ ਲਾਵਾਂਗੇ, ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ ਤੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਾਂਗੇ। ਤੇ ਹੁਣ ਜਿਹੜਾ ਪੁਰਾਣੇ ਬਿਲਡਿੰਗਾਂ ਤੇ ਕੁੱਚੀਆਂ ਫਿਰ ਕੀ ਫੋਟੋ ਲਾਈਆਂ ਜਾ ਰਹੀਆਂ ਨੇ। ਜੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੁਝ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਕੋਈ ਸੰਸਥਾਵਾਂ ਬਣਾਈਆਂ, ਕੋਈ ਮਸ਼ੀਨਰੀ ਬਣਾਈ ਜੇ ਪੰਜਾਬ ਦੇ ਲੋਕਾਂ ਵਾਸਤੇ ਜੇ ਕੋਈ ਬਣਾਈ, ਤਾਂ ਉਹਦੇ 'ਤੇ ਨਵੀਂ ਉਹਦੀ ਸੁਧਾਰਤਾ ਕੀ ਕਰਨਾ ਸੀ, ਨਵੀਂ ਦਾ ਕੀ ਦੇਣਾ ਸੀ। ਦੀ ਫੋਟੋ ਲੱਗ ਰਹੀ ਹੈ। ਪਿਛਲੀਆਂ ਸਰਕਾਰਾਂ ਨੇ, ਅਸੀਂ ਸਮਝਦੇ ਸੀ ਇਹ ਗੱਲ ਕਿ ਉਹਨਾਂ ਵੱਲੋਂ ਡਰਾਮਾ ਕੀਤਾ ਜਾ ਰਿਹਾ, ਆਪਣੀਆਂ ਫੋਟੋਆਂ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਨੇ। ਜਦੋਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਉਸ ਮੌਕੇ, ਇਸ ਤੋਂ ਪਹਿਲੇ ਜਦੋਂ ਚੰਨੀ ਮੁੱਖ ਮੰਤਰੀ ਪੰਜਾਬ ਬਣਦੇ ਨੇ, ਇਸ ਤੋਂ ਪਹਿਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤਾਂ ਉਦੋਂ ਹਰੇਕ ਥਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਇੰਨੇ ਗੈਂਗਸਟਰ, ਇੰਨੇ ਸਕੂਲ, ਇਹ ਨਹੀਂ ਦੱਸਿਆ ਕਿ ਸਕੂਲ ਖੋਲਾਂਗੇ ਕਿ ਬੰਦ ਕਰਾਂਗੇ ਕਿ ਖੋਲ੍ਹ ਦਿੱਤੇ, ਇੰਨੇ ਗੈਂਗਸਟਰ, ਉਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਉਹਨਾਂ ਨੂੰ ਕੀ ਮੁੱਖ ਧਾਰਾ ਦੇ ਵਿੱਚ ਲਿਆ ਕੇ ਰੁਜ਼ਗਾਰ ਦਿੱਤਾ, ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਕੁਰਾਹੇ ਪਏ ਸੀ ਉਹਨਾਂ ਦੇ ਕੋਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ, ਉਹਨਾਂ ਨੂੰ ਇਹ ਗੱਲ ਸਮਝਾਈ, ਲਿਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਕਿ ਤੁਹਾਡਾ ਜਿਹੜਾ ਰਾਹ ਹੈ ਗਲਤ ਹੈ, ਇਹਨੂੰ ਸਹੀ ਰਾਹ 'ਤੇ ਲਿਆ ਕੇ ਪੰਜਾਬ ਦੇ ਤਰੱਕੀ ਵਾਸਤੇ ਤੁਸੀਂ ਯੋਗਦਾਨ ਪਾਓ, ਤੁਸੀਂ ਯੋਗ ਨੌਜਵਾਨ ਹੋ, ਤੁਸੀਂ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਹੋ, ਤੁਹਾਨੂੰ ਨੌਕਰੀਆਂ ਦਿੰਦੇ ਹਾਂ ਅਸੀਂ। ਅਨੇਕਾਂ ਤਰ੍ਹਾਂ ਦੇ ਖਿਡਾਰੀ ਨੌਜਵਾਨ ਰਹੇ ਨੇ ਗੈਂਗਸਟਰ, ਉਲਟਾ ਮੁਕਾਬਲੇ ਕਰਕੇ ਮਾਰਨ ਦੀ ਜਿਹੜੀ ਕਵਾਇਦ ਸ਼ੁਰੂ ਕੀਤੀ ਹੈ ਕਿ ਲਗਾਤਾਰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ। ਇਹ ਸਰਕਾਰ ਪੂਰੀ ਤਰ੍ਹਾਂ ਇਸ ਗੱਲ 'ਤੇ ਵੀ ਫੇਲ ਰਹੀ ਹੈ। ਇਸ ਕਰਕੇ ਜਿਹੜੀ ਫੋਟੋ ਵਾਲੀ ਪਿਰਤ ਹੈ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਟੀਮ ਬੜੀ ਵੱਡੀ ਤਰ੍ਹਾਂ ਉਚਿਆ ਕੇ ਪੇਸ਼ ਕਰਦੀ ਹੈ। ਨਿੱਕੀ ਜੀ ਪ੍ਰਾਪਤੀ ਨੂੰ ਆਪਣੇ ਤੌਰ 'ਤੇ ਲਾਈਵ ਹੋ ਕੇ, ਆਪਣੇ ਤੌਰ 'ਤੇ ਲੋਕਾਂ 'ਚ ਡਰਾਮਾ ਕਰਕੇ, ਜਦੋਂ ਕਿ ਉਸ ਗੱਲ ਦਾ ਜਿਹੜਾ ਲੋਕਾਂ ਨੂੰ ਕੋਈ ਪ੍ਰਾਪਤੀ ਨਹੀਂ ਹੋ ਰਹੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਨੌਜਵਾਨਾਂ ਨੇ ਦੇਸ਼ ਦੇ ਲਈ ਸ਼ਹੀਦੀਆਂ ਦਿੱਤੀਆਂ ਨੇ। ਉਹ ਨੌਜਵਾਨ ਵੀ ਪੜ੍ਹੇ ਲਿਖੇ ਸੀ ਜਿਨ੍ਹਾਂ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਗੱਲ ਹਮੇਸ਼ਾ ਕਰਦੇ ਹੁੰਦੇ ਨੇ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਕਰਦੇ ਨੇ। ਜੇਕਰ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਭਗਤ ਸਿੰਘ ਦੀ ਸਮਾਧ 'ਤੇ ਜਾ ਕੇ ਵੀ ਸਹੁੰ ਚੁੱਕ ਸਮਾਗਮ ਹੁੰਦਾ ਖਟਕੜ ਕਲਾਂ ਦੀ ਧਰਤੀ 'ਤੇ। ਪਰ ਆਪਣੇ ਪਿੰਡ ਦੇ ਬਿਲਕੁਲ ਨੇੜੇ ਉਹਨਾਂ ਨੂੰ ਮਾਣਯੋਗ ਸਾਡੇ ਸ਼ਹੀਦ ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਜਾ ਕੇ ਇੰਗਲੈਂਡ ਦੇ ਵਿੱਚ, ਉਹਨਾਂ ਦੀ ਸਮਾਧ 'ਤੇ ਕੋਲੇ ਖੜਨ ਦਾ ਉਹਨੂੰ ਟਾਈਮ ਹੀ ਨਹੀਂ ਮਿਲਦਾ। ਸਾਡੇ ਸ਼ਹੀਦਾਂ ਦੇ ਨਾਲ ਪੱਖਪਾਤ ਕਿਉਂ ਨਾ ਅਸੀਂ ਉਹਨਾਂ ਸ਼ਹੀਦਾਂ ਨੂੰ ਭੰਡਾਰਾ ਪਾਈਏ, ਕਿਉਂ ਵੰਡ ਪਾਈਏ ਕਿ ਭਗਤ ਸਿੰਘ ਕੋਈ ਹੋਰ ਹੈ, ਊਧਮ ਸਿੰਘ ਕੋਈ ਹੋਰ ਹੈ, ਕਰਤਾਰ ਸਿੰਘ ਸਰਾਭਾ ਹੋਰ ਹੈ, ਬਾਬਾ ਗੁਰਦਿੱਤ ਸਿੰਘ ਕੋਈ ਹੋਰ ਹੈ। ਕਿਉਂ ਇਸ ਗੱਲ ਦਾ ਡਰਾਮਾ ਕੀਤਾ ਜਾ ਰਿਹਾ? ਉਹਨਾਂ ਦੇ ਪਿੰਡ ਦੇ ਕੋਲ ਹੈ ਬਿਲਕੁਲ ਸੁਨਾਮ, ਅਤੇ ਉੱਥੋਂ ਉਹ ਬਾਈਪਾਸ ਲੰਘ ਜਾਂਦੇ ਨੇ, ਪਹਿਲੀ ਗੱਲ। ਦੂਜੀ ਗੱਲ, ਕੀ ਭਗਵੰਤ ਮਾਨ ਇਕੱਲੀਆਂ ਫੋਟੋਆਂ ਜਿਹੜੀਆਂ ਲਾ ਕੇ ਉੱਥੇ ਉਹਨਾਂ ਦੇ ਪੈਰਾਂ ਦੇ ਵਿੱਚ ਚਾਬੀਆਂ ਰੱਖ ਕੇ ਹਜ਼ਾਰਾਂ ਕਰੋੜਾਂ ਰੁਪਈਆ ਲਾ ਕੇ ਇਹੀ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਸਦਾਈਆਂ, ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਂਟ ਕਰਦੇ ਹਾਂ? ਫਿਰ ਉਹਨਾਂ ਨੂੰ ਕਿਉਂ? ਕਰਤਾਰ ਸਿੰਘ ਸਰਾਭੇ ਸਾਡੇ ਬਹੁਤ ਵੱਡੇ ਗਦਰੀ ਯੋਧੇ ਹੋਏ ਨੇ, ਬਹੁਤ ਛੋਟੀ ਉਮਰ ਦੇ ਹੋਏ ਨੇ, ਅਤੇ ਉਹਨਾਂ ਦੀ ਅੱਜ ਤੱਕ ਕਰਤਾਰ ਸਿੰਘ ਸਰਾਭੇ ਦੇ ਪਿੰਡ ਜਾ ਕੇ ਕੋਈ ਉਹਨਾਂ ਨੇ ਅਜੇ ਤੱਕ ਨਹੀਂ ਜਿਹੜਾ ਇਸ ਗੱਲ ਦਾ ਕੀਤਾ ਕਿ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨੇ। ਇਸ ਕਰਕੇ ਉਹਨਾਂ ਦੇ ਨਾਂ 'ਤੇ ਸਮੁੱਚੇ ਭਾਰਤ ਦੇ ਵਿੱਚ ਇਸ ਗੱਲ 'ਤੇ ਫੇਮ ਲੈਣ ਦੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ, ਜਦ ਕਿ ਸ਼ਹੀਦਾਂ ਦੇ ਵਾਰਸ ਲੋਕ ਹੁੰਦੇ ਨੇ, ਲੋਕਾਂ ਦੀ ਧਿਰ ਹੁੰਦੀ ਹੈ, ਜੋਕਾਂ ਦੀ ਧਿਰ ਨਹੀਂ ਹੁੰਦੀ ਜੀ। ਤਾਂ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਸੁਖਵਿੰਦਰ ਸਿੰਘ ਢਿੱਲਵਾਂ ਸਾਡੇ ਨਾਲ ਮੌਜੂਦ ਨੇ। ਅਸੀਂ ਇਹਨਾਂ ਦੇ ਨਾਲ ਵਾਰਤਾਲਾਪ ਆ ਜਿਹੜੀ ਉਹ ਹੋ ਰਹੀ ਆ। ਤਾਂ ਕਿਤੇ ਨਾ ਕਿਤੇ ਜਾ ਕੇ ਸਟੇਜਾਂ ਦੇ ਉੱਪਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਸਵੇਰੇ ਉੱਠਦੇ ਨੂੰ ਮਾਂ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਖੰਡ ਵਾਲਾ ਦਹੀਂ ਪਾ ਕੇ ਤੋਰਦੀ ਆ ਅਤੇ ਆਸ ਕਰਦੀ ਆ ਕਿ ਮੇਰੇ ਪੁੱਤ ਨੂੰ ਨੌਕਰੀ ਮਿਲੂਗੀ, ਪਰ ਨੌਕਰੀ ਨਹੀਂ ਮਿਲਦੀ, ਡਾਂਗਾਂ ਮਿਲਦੀਆਂ ਨੇ ਅਤੇ ਲੋਗੜ ਗਰਮ ਕਰਕੇ ਉਹਦੀ ਮਾਂ ਉਹਦੇ ਪਿੰਡੇ ਦੇ ਉੱਪਰ ਸੱਟਾਂ ਦੇ ਉੱਪਰ ਲਾਉਂਦੀ ਆ। ਤਾਂ ਅਸੀਂ ਸੁਖਵਿੰਦਰ ਸਿੰਘ ਢਿੱਲਵਾਂ ਤੋਂ ਹੀ ਜਾਣ ਲੈਂਦੇ ਹਾਂ ਕਿ ਆਖਰ ਮੌਜੂਦਾ ਸਰਕਾਰ ਦੇ ਵਿੱਚ ਡਾਂਗਾਂ ਮਿਲੀਆਂ ਜਾਂ ਫਿਰ ਨੌਕਰੀਆਂ ਮਿਲੀਆਂ ਨੇ? ਬਈ ਕੀ ਮਿਲਿਆ ਗਾ, ਡਾਂਗਾਂ ਮਿਲੀਆਂ ਜਾਂ ਨੌਕਰੀਆਂ ਮਿਲੀਆਂ? ਤਾਜ਼ਾ ਉਦਾਹਰਨ ਪਟਿਆਲੇ ਦੀ ਹੈ। ਸਾਡੇ ਆਈਟੀ ਵਾਲੇ ਸਾਥੀ, ਅਪ੍ਰੈਂਟਿਸ ਵਾਲੇ ਸਾਥੀ ਜਿਹੜੇ ਪਟਿਆਲੇ ਗਏ ਹੈ ਇਹ ਆਪਣੇ ਨੌਕਰੀ ਵਾਸਤੇ, ਆਪਣੇ ਰੁਜ਼ਗਾਰ ਵਾਸਤੇ,
ਤੇ ਉਹਨਾਂ ਦੇ ਡਾਂਗਾ ਤਾਜ਼ੀ ਉਦਾਹਰਨ ਹੈ। ਸੰਗਰੂਰ ਦੇ ਵਿੱਚ ਜਿੰਨੇ ਮਹੀਨੇ ਹੋਏ ਆ ਉਨੇ ਵਾਰੀ ਇੱਕ ਜਥੇਬੰਦੀ ਤੇ ਲਾਠੀਚਾਰਜ ਹੋਇਆ, ਭਾਵੇਂ ਸਾਡੇ ਪੀਟੀਏ ਅਧਿਆਪਕਾਂ ਦੀ ਲਾ ਲਓ, ਭਾਵੇਂ ਸਾਡੇ ਬੀਐਡ ਵਾਲੇ ਦੀ ਲਾ ਲਓ, ਚਾਹੇ ਈਟੀਟੀ ਵਾਲਿਆਂ ਦੀ ਲਾ ਲਓ, ਹਰੇਕ ਜਥੇਬੰਦੀਆਂ ਤੇ ਲਾਠੀਚਾਰਜ ਹੋਏ ਨੇ। ਸਗੋਂ ਲਾਠੀਚਾਰਜ ਦੇ ਨਾਲ ਪਿਛਲੀ ਸਰਕਾਰ ਵੇਲੇ ਦੀਆਂ ਆਈਆਂ ਭਰਤੀਆਂ ਦੇ ਇਸ਼ਤਿਹਾਰ ਵੀ ਰੱਦ ਹੋਏ ਹੈ। 646 ਪੀਟੀਏ ਅਧਿਆਪਕ ਯੂਨੀਅਨ ਦੇ ਸਾਡੇ ਸਾਥੀ ਪਿਛਲੇ ਸਮੇਂ 'ਚੋਂ ਮੰਗ ਕਰਦੇ ਸੀ ਕਿ ਜਿਹੜਾ ਪਿਛਲੇ ਸਮੇਂ ਤੋਂ ਇਸ਼ਤਿਹਾਰ ਚੱਲ ਰਿਹਾ ਹੈ, ਜੇ ਅੰਡਰ ਪ੍ਰੋਸੈਸ ਹੈ, ਉਹਨੂੰ ਕੰਪਲੀਟ ਕੀਤਾ ਜਾਵੇ। ਕੰਪਲੀਟ ਕਰਨਾ ਤਾਂ ਦੂਰ ਰਿਹਾ, ਸਗੋਂ ਇਸ਼ਤਿਹਾਰ ਹੀ ਰੱਦ ਕਰਤਾ। ਜਿਹੜੇ ਉਸ ਇਸ਼ਤਿਹਾਰ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਸਾਡੇ ਬੇਰੁਜ਼ਗਾਰਾਂ ਨੇ, ਜਿਹੜੇ ਸਪੋਰਟਸ ਦੇ ਖੇਤਰ ਦੇ ਵਿੱਚ ਜਾ ਕੇ ਪੰਜਾਬ ਨੂੰ ਜਿਨ੍ਹਾਂ ਨੇ ਯੋਗ ਅਗਵਾਈ ਦੇਣੀ ਸੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਆਰਮੀ ਦੇ ਵਿੱਚ ਸਾਡੇ ਨੌਜਵਾਨ ਸਿਲੈਕਟ ਹੋ ਰਹੇ ਨੇ, ਜਾਂ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਸਿਲੈਕਟ ਹੋ ਰਹੇ ਨੇ, ਜਾਂ ਉਹਨਾਂ ਦੀ ਕੋਚਿੰਗ ਦੇ ਅੰਡਰ, ਤੇ ਉਹਨਾਂ ਨੂੰ ਕੋਚਿੰਗਾਂ ਦੇਣ ਵਾਲੇ ਖੁਦ ਬੇਰੁਜ਼ਗਾਰ ਨੇ, ਤੇ ਉਹ ਖੁਦ ਉਸ ਇਸ਼ਤਿਹਾਰ ਦੀ ਭੇਂਟ ਚੜ੍ਹ ਕੇ ਅੱਜ ਓਵਰੇਜ ਹੋਏ ਬੈਠੇ ਨੇ। ਉਹਨਾਂ ਦਾ ਇਸ਼ਤਿਹਾਰ ਹੀ ਰੱਦ ਕਰਤਾ। ਕੋਈ ਵੀ ਕੈਟਾਗਰੀ ਪੰਜਾਬ ਦੀ ਇੱਦਾਂ ਦੀ ਨਹੀਂ ਬਚੀ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨੰਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਮੰਤਰੀ ਸਾਹਿਬ, ਜਦੋਂ ਮੇਰੇ ਨਾਲ ਤੁਹਾਡੀ ਵਾਰਤਾਲਾਪ ਹੁੰਦੀ ਆ, ਸੀਐਮ ਦਾ ਚਿਹਰਾ ਲਾਣੇ ਜਾਂਦੇ ਹੋ, ਤਾਂ ਉਦੋਂ ਤੁਸੀਂ ਕਹਿੰਦੇ ਨਜ਼ਰ ਆਉਂਦੇ ਹੋ ਉਸ ਇੰਟਰਵਿਊ ਦੇ ਵਿੱਚ ਕਿ ਅਸੀਂ ਬੇਰੁਜ਼ਗਾਰਾਂ ਦੀ ਆਵਾਜ਼ ਬਣਾਂਗੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਤੇ ਧੀਆਂ ਦੀਆਂ ਚੁੰਨੀਆਂ ਨੇ ਜਿਹੜੀਆਂ ਉਹ ਨਹੀਂ ਲੱਥਣਗੀਆਂ, ਪੁੱਤਾਂ ਦੀਆਂ ਪੱਗਾਂ ਨਹੀਂ ਲੱਥਣਗੀਆਂ। ਪਰ ਸੁਖਵਿੰਦਰ ਸਿੰਘ ਢਿੱਲੋਂ ਸ਼ਰੇਆਮ ਕਹਿ ਰਹੇ ਨੇ ਕਿ ਸੰਗਰੂਰ ਦੇ ਵਿੱਚ ਵੀ ਲਾਠੀਚਾਰਜ ਹੋਇਆ, ਤੇ ਪਟਿਆਲੇ ਦੇ ਵਿੱਚ ਵੀ ਲੈਂਡਮੈਨਾਂ ਦੇ ਉੱਪਰ ਲਾਠੀਚਾਰਜ ਹੋਇਆ, ਤੇ ਪੱਗਾਂ ਨੇ ਜਿਹੜੀਆਂ ਉਹ ਕੱਸਾਂ ਦੇ ਵਿੱਚ ਦੇ ਕੇ ਘਰਾਂ ਨੂੰ ਪਰਤੇ ਨੇ, ਤੇ ਚੁੰਨੀਆਂ ਨੇ ਜਿਹੜੀਆਂ ਉਹ ਸਿਰਾਂ ਤੋਂ ਲੱਥੀਆਂ ਨੇ, ਤੇ ਜਿਹੜਾ ਬਦਨ ਆ, ਜਿਹੜੇ ਕੱਪੜੇ ਨੇ ਉਹ ਵੀ ਪਾਟੇ ਨਜ਼ਰ ਆਏ ਨੇ। ਤਾਂ ਬਾਈ ਇੱਕ ਅਖੀਰ ਦੇ ਵਿੱਚ ਸਵਾਲ ਆ, ਕਾਂਗਰਸ ਦੇਖੀ ਆ ਤੁਸੀਂ, ਬੀਜੇਪੀ ਦੇਖੀ ਆ, ਅਕਾਲੀ ਦਲ ਦੇਖੀ ਆ, ਤੇ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਵੀ ਪੰਜਾਬ ਜਿਹੜੀ ਨੂੰ ਚੁਣਨਾ ਚਾਹੀਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਹੈ, ਜਿੱਥੇ ਲੋਕਾਂ ਦੀ ਗੱਲ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪ੍ਰਧਾਨੀ ਦੀ ਗੱਲ ਕਰੀ ਹੈ, ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਗੱਲ ਕਰੀ ਹੈ, ਤਾਂ ਜਿੱਥੇ ਲੋਕਾਈ ਦਾ ਰਾਜ ਹੋਵੇ। ਕਿਉਂਕਿ ਇਸ ਗੱਦੀ ਤੇ ਜਿਹੜੇ ਬਹਿੰਦੇ ਆ, ਜਦੋਂ ਤੱਕ ਗੱਦੀ ਤੇ ਨਹੀਂ ਉਦੋਂ ਤੱਕ ਲੋਕਾਂ ਦੇ ਆ, ਜਦੋਂ ਗੱਦੀ ਤੇ ਬਹਿੰਦੇ ਆ ਫਿਰ ਉਹ ਕਾਰਪੋਰੇਟ ਘਰਾਣਿਆਂ ਦੇ ਆ, ਉਹ ਜੋਕਾਂ ਦੇ ਆ। ਸਾਡੇ ਜਿਹੜਾ ਪੰਜਾਬ ਦੀ ਭਲਾਈ ਫੇਰ ਹੋ ਸਕਦੀ ਹੈ ਕਿ ਅਸੀਂ ਜਿਹੜਾ ਖੁਦ ਆਜ਼ਾਦ ਹੋਈਏ, ਖੁਦ ਆਪਣਾ ਪ੍ਰਬੰਧ ਚਲਾ ਸਕਦੇ ਹੋਈਏ, ਪੰਜਾਬ ਦੀ ਬਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਵੇ। ਕਦੇ ਦਿੱਲੀ ਤੋਂ ਭਾਜਪਾ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ, ਕਦੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਆ ਕੇ ਚਲਾਉਂਦੇ ਆ। ਸਾਡੇ ਪੰਜਾਬ ਦੀ ਨੌਜਵਾਨੀ ਖੁਦ ਆਪਣੇ ਪੰਜਾਬ ਦੇ ਪ੍ਰਬੰਧ ਕਰ ਸਕਦੀ ਹੈ। ਸਾਡਾ ਪੰਜਾਬ ਅਸੀਂ ਆਪਣਾ ਖੁਦ ਬਚਾ ਸਕਦੇ ਹਾਂ। ਸਾਡੀ ਪੰਜਾਬ ਦੀ ਜਿਹੜੀ ਰਾਜਨੀਤਿਕ ਤਾਕਤ ਹੈ, ਰਾਜਨੀਤਿਕ ਸੱਤਾ ਹੈ, ਜਿਹੜੀ ਪੰਜਾਬ ਦੀ ਸ਼ਕਤੀ ਹੈ, ਉਹ ਪੰਜਾਬ ਦੇ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ, ਜਿੱਥੇ ਖੁਦ ਉਹ ਆਪਣਾ ਪ੍ਰਬੰਧ ਕਰ ਸਕਦੇ ਹੁਣ, ਸਵੈ ਤੌਰ 'ਤੇ ਕਰ ਸਕਦੇ ਹੁਣ, ਬਿਨਾਂ ਕਿਸੇ ਉਹਨਾਂ ਦਿੱਲੀ ਦੀਆਂ ਉਹਨਾਂ ਲੁਟੇਰੀਆਂ ਜਮਾਤਾਂ ਤੋਂ ਖੁਦ ਆਪਣੇ ਹੱਥਾਂ ਦੇ ਵਿੱਚ ਕਰ ਸਕਦੇ ਹੋ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸੁਖਵਿੰਦਰ ਸਿੰਘ ਢਿੱਲੋਂ ਮੌਜੂਦ ਸਨ, ਜਿਹੜੇ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਤੇ ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਕਰੀ ਆ। ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਡੋ TV ਦੀ ਟੀਮ ਅੱਜ ਪੰਜਾਬ ਦੇ ਫੇਰ ਦੌਰੇ 'ਤੇ ਨਿਕਲੀ ਸੀ, ਤੇ ਫੇਰ ਇੱਕ ਸੁਹਿਰਦ ਨੌਜਵਾਨ ਦੇ ਨਾਲ ਗੱਲਬਾਤ ਕਰੀ ਆ, ਜਿਹੜਾ ਪੰਜਾਬ ਨੂੰ ਲੈ ਕੇ, ਪੰਜਾਬ ਦੀ ਬੇਰੁਜ਼ਗਾਰੀ ਨੂੰ ਲੈ ਕੇ, ਤੇ ਪੰਜਾਬ ਦੇ ਉਹਨਾਂ ਲੋਕਾਂ ਨੌਜਵਾਨਾਂ ਨੂੰ ਲੈ ਕੇ ਚਿੰਤਤ ਰਹਿੰਦਾ ਹਮੇਸ਼ਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਆ। ਸਾਰਾ ਸਾਲ ਤੋਂ ਬੇਰੁਜ਼ਗਾਰ ਆ ਸਰਕਾਰ
ਸਰਕਾਰ ਸਾਨੂੰ ਕਹਿੰਦੀ ਭਰਤੀ ਕਰ ਦਾਂਗੇ, ਪਰ ਇਹ ਨਕਮੀ ਸਰਕਾਰ ਜੋ ਦੋ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ, ਅਕਾਲੀਆਂ ਤੇ ਅਕਾਲੀ ਦਲ ਇਹਨੇ ਆ ਕੇ ਕੀ ਕੀਤਾ, 12 ਸਾਲ ਦੀ ਭਰਤੀ ਹੁਣ ਆ ਕੇ ਸਾਡੀ ਕੈਂਸਲ ਕਰਤੀ। ਟੈਂਕੀ ਤੇ ਬੈਠੀ ਨੂੰ ਮੈਨੂੰ ਵਾਅਦਾ ਦਿੱਤਾ ਇਹਨਾਂ ਨੇ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਆ, ਊੜਾ ਅੜਾਈ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਤੇ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ। ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ, ਤੁਹਾਨੂੰ ਕੀ ਲੱਗਦਾ? ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤਿਹਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਆ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ। ਕਿ ਅਸਲ ਦੇ ਵਿੱਚ ਇਹ ਆਰਐਸਐਸ ਦੀ ਬੀ ਟੀਮ ਆ ਰਹੀ ਹੈ, ਇਹ ਭਾਜਪਾ ਦੀ ਬੀ ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ। ਜਿਹੜੀ ਰੁਜ਼ਗਾਰ ਲੈਣ ਗਈ ਹੋਵੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਤੇ ਉਹ ਰੁਜ਼ਗਾਰ ਲੈ ਕੇ ਮੁੜੀ ਹੋਵੇ, ਉਹ ਆਪਣੀਆਂ ਹੱਥਾਂ 'ਚ ਆਪਣੀਆਂ ਕੱਛਾਂ ਦੇ ਵਿੱਚ ਪੱਗਾਂ ਲੈ ਕੇ ਮੁੜੀ ਹੈ, ਆਪਣੀਆਂ ਹੱਥਾਂ ਦੇ ਵਿੱਚ ਲੜਕੀਆਂ ਚੁੰਨੀਆਂ ਲੈ ਕੇ ਮੁੜੀਆਂ ਨੇ, ਤੇ ਆਪਣੇ ਪਾਟੇ ਕੱਪੜੇ ਤਨ ਦੇ ਉੱਤੇ ਹੱਥ ਢੱਕ ਕੇ ਧਰ ਕੇ ਵਾਪਸ ਮੁੜੇ ਨੇ ਕਿ ਸਾਡੇ ਸਰੀਰ ਦਾ ਨਗੇਜ ਨਾ ਦਿਸੇ। ਉਸ ਥਾਂ ਤੋਂ ਰੋਂਦੇ ਬਿਲਕਦੇ ਆਏ ਨੇ, ਕੱਪੜੇ ਪੜਵਾ ਕੇ ਆਏ ਨੇ। ਅੱਜ ਤੱਕ ਸੰਗਰੂਰ ਦੇ ਵਿੱਚ ਇਹ ਵਾਪਰਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਵਾਰ ਫੇਰ ਇੰਡੋਜ ਟੀਵੀ ਦੀ ਟੀਮ ਉਹਨਾਂ ਸੁਹਿਰਦ ਲੋਕਾਂ ਦੇ ਕੋਲ ਪਹੁੰਚੇ ਹਾਂ ਜਿਹੜੇ ਲੋਕ ਸੰਘਰਸ਼ ਦੇ ਰਾਹ ਪਏ ਨੇ ਤੇ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ। ਤਾਂ ਅੱਜ ਸਾਡੇ ਨਾਲ ਬੀਐਡ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਮੌਜੂਦ ਰਹਿਣਗੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਹੜੀ ਸਰਕਾਰ ਨਾਅਰੇ ਮਾਰਦੀ ਰਹੀ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਾਂ ਉਹਨਾਂ ਸਰਕਾਰਾਂ ਤੋਂ ਬੜੀਆਂ ਆਸਾਂ ਸੀ ਤੇ ਉਹਨਾਂ ਸਰਕਾਰਾਂ ਤੋਂ ਜਿਹੜੀਆਂ ਆਸਾਂ ਸੀ ਉਹਨਾਂ 'ਤੇ ਪਾਣੀ ਫਿਰਦਾ ਨਜ਼ਰ ਆਇਆ ਇਹਨਾਂ ਬੇਰੁਜ਼ਗਾਰਾਂ ਨੂੰ। ਪਿਛਲੇ ਦਿਨੀ ਸੰਗਰੂਰ ਦੇ ਵਿੱਚ ਧਰਨਾ ਚੱਲਿਆ, ਪ੍ਰੋਟੈਸਟ ਹੋਇਆ, ਤਾਂ ਉਸ ਦੇ ਵਿੱਚ ਲਾਠੀ ਚਾਰਜ ਹੁੰਦਾ, ਇਹਨਾਂ ਬੇਰੁਜ਼ਗਾਰਾਂ ਦੀਆਂ ਜਿਹੜੀਆਂ ਢੂਈਆਂ ਨੇ ਉਹ ਸੇਕੀਆਂ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਬੇਰੁਜ਼ਗਾਰੀ 'ਤੇ। ਆਖਰ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਇਹਨਾਂ ਦੀ ਗੱਲ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ ਇੰਡੋਜ ਟੀਵੀ ਤੇ। ਧੰਨਵਾਦ ਜੀ, ਬਹੁਤ ਬਹੁਤ ਇਸ ਚੈਨਲ ਤੇ ਜੁੜੇ ਸਾਰੇ ਦਰਸ਼ਕਾਂ ਦਾ। ਤੁਹਾਡਾ ਜਿਹੜੇ ਲਗਾਤਾਰ ਬੇਰੁਜ਼ਗਾਰਾਂ ਦੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹੋ, ਪੰਜਾਬ ਦੇ ਸੁਹਿਰਦ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੇ ਅਸੀਂ ਗੱਲ ਕਰਦੇ ਹਾਂ ਬਈ ਪੰਜਾਬ ਦੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ। ਪਿਛਲੇ ਸਾਲਾਂ ਦੌਰਾਨ ਜਦੋਂ ਦੂਜੀਆਂ ਸਰਕਾਰਾਂ ਸੀ ਸੱਤਾ ਦੇ ਵਿੱਚ, ਤਾਂ ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ। ਕੀ ਤੁਹਾਨੂੰ ਲੱਗਦਾ ਵੀ ਕੁਛ ਕੁ ਬਦਲਾਅ ਆਇਆ, ਜਿਹੜੀ ਬਦਲਾਅ ਦੀ ਨੀਤੀ ਖੇਡੀ ਗਈ ਸੀ? ਬਹੁਤ ਬਦਲਾਅ ਆਇਆ, ਕਾਫੀ ਵੱਡਾ ਬਦਲਾਅ ਆਇਆ ਕਿ ਜਿਹੜਾ ਪਿਛਲੀਆਂ ਸਰਕਾਰਾਂ ਇਕੱਲੇ ਪਰਚੀ ਦਰਜ ਕਰਦੀਆਂ ਸੀ, ਇਕੱਲੇ ਲਾਠੀਚਾਰਜ ਹੀ ਕਰਦੀਆਂ ਸੀ, ਜਾਂ 15 ਅਗਸਤ 26 ਜਨਵਰੀ 'ਤੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਤੱਕ ਦਿੰਦੀਆਂ ਸੀ, ਤਾਂ ਬਦਲਾਅ ਇਹ ਆਇਆ ਕਿ ਇਸ ਵਾਰ 15 ਅਗਸਤ 'ਤੇ ਪ੍ਰੋਟੈਸਟ ਕਰ ਰਹੇ ਬੇਰੁਜ਼ਗਾਰਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਗਿਆ। ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਲੁਧਿਆਣੇ ਦੀ ਉਦਾਹਰਨ ਹੈ, ਜਿੱਥੇ ਸਾਡੇ ਸੀਐਮ ਪੰਜਾਬ ਨੇ ਝੰਡਾ ਲਹਿਰਾਉਣ ਆਉਣਾ ਸੀਗਾ, ਜਿੱਥੇ ਪੰਜਾਬ ਦੇ ਸਾਡੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਜਿਹੜੇ ਬੇਰੁਜ਼ਗਾਰ ਹੈ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਪੰਜਾਬ ਦੇ ਬੇਰੁਜ਼ਗਾਰਾਂ ਦੀ ਜ਼ੁਬਾਨ ਇੱਥੋਂ ਤੱਕ ਬੰਦ ਕੀਤੀ ਗਈ ਕਿ ਪਹਿਲਾਂ ਬੇਰੁਜ਼ਗਾਰਾਂ ਨੂੰ ਡਾਂਗਾ ਖਾਣ ਵਾਸਤੇ
ਜਾਂ ਚੰਨੀ ਦੀ ਕੋਠੀ ਅੱਗੇ ਜਾਂ ਫਿਰ ਪਟਿਆਲੇ ਜਾਣਾ ਪੈਂਦਾ ਸੀ। ਤਾਂ ਹੁਣ ਸਾਡੇ ਮਾਲਵੇ ਵਾਲਿਆਂ ਨੂੰ ਨੇੜੇ ਹੀ ਸਰਨ ਲੱਗ ਗਿਆ ਕਿ ਸੰਗਰੂਰ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਹੀ ਪੱਕੇ ਧਰਨੇ ਚੱਲ ਰਹੇ ਹੈ। ਲਗਾਤਾਰ ਕਦੇ 5 7 10 ਜਥੇਬੰਦੀਆਂ ਦੇ ਧਰਨੇ ਪੱਕੇ ਉੱਥੇ ਚੱਲ ਰਹੇ ਆ। ਬਦਲਾਅ ਆ ਗਿਆ ਕਿ ਪਟਿਆਲੇ ਜਾਣ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਡਾਂਗਾਂ ਨੇੜੇ ਖਾਣ ਦਾ ਮੌਕਾ ਮਿਲ ਗਿਆ ਕਿ ਸੰਗਰੂਰ ਹੀ ਖਾ ਲੈਂਦੇ ਆ। ਪੰਜਾਬ ਦੀ ਜਵਾਨੀ ਦੀ ਗੱਲ ਕਰਨ ਵਾਸਤੇ, ਪੰਜਾਬੀਅਤ ਦੀ ਗੱਲ ਕਰਨ ਵਾਸਤੇ ਮਾਣਯੋਗ ਮੁੱਖ ਮੰਤਰੀ ਨੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵਾਅਦੇ ਕੀਤੇ ਸੀ ਤੇ ਉਹਦਾ ਬਦਲਾਅ ਇਹ ਆ ਗਿਆ ਕਿ ਤਾਜ਼ਾ ਸਾਡੇ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਪੇਪਰ ਹੋ ਕੇ ਹਟਿਆ, ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਥੋੜ੍ਹੀਆਂ ਜਿਹੀਆਂ ਪੋਸਟਾਂ ਦਿੱਤੀਆਂ ਸੀ ਉਹਨਾਂ ਦਾ। ਤਾਂ ਉਹਦੇ ਵਿੱਚ ਬਦਲਾਅ ਇਹ ਆ ਗਿਆ ਕਿ ਇੱਕ ਨਵੀਂ ਹਾਸੋਹੀਣੀ ਗੱਲ ਬਣਾਤੀ ਕਿ ਅਸੀਂ ਅਕਸਰ ਹੀ ਕਹਿੰਦੇ ਆ ਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਪੱਛਮ ਵਿੱਚ ਛੁਪਦਾ ਹੈ, 4 ਦਿਸ਼ਾਵਾਂ ਨੇ। ਅਸੀਂ ਅਕਸਰ ਹੀ ਕਹਿੰਦੇ ਹਾਂ, ਅਨਪੜ੍ਹ ਬੰਦਾ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ। ਤੇ ਸਾਡੇ ਪੇਪਰ ਦੇ ਵਿੱਚ ਤਾਜ਼ਾ ਮਾਸਟਰ ਕੇਡਰ ਦਾ ਪੇਪਰ ਹੋਇਆ, ਬਦਲਾਅ ਇਹ ਆ ਗਿਆ, ਕਹਿੰਦੇ ਦਿੱਲੀ ਤੋਂ ਪੇਪਰ ਸੈੱਟ ਹੋ ਕੇ ਆਊ। ਦਿੱਲੀ ਤੋਂ ਪੇਪਰ ਇਹ ਆਇਆ ਕਿ ਸਾਡਾ ਹਰੇਕ ਚੌਥੀ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਸਵਰ 3 ਹੁੰਦੇ ਹੈ, ਊੜਾ ਅੜਾ ਈੜੀ, ਹਰੇਕ ਬੱਚੇ ਨੂੰ ਪਤਾ ਹੈ। ਤਾਂ ਇਹ ਕਹਿੰਦੇ ਜੀ ਦਿੱਲੀ ਵੱਲ ਤੋਂ ਪੇਪਰ ਆਇਆ, 5 ਸਵਰ ਬਣਾਤੇ ਇਹਨਾਂ ਨੇ। ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ, ਕਹਿੰਦੇ ਜੀ ਬਾਲਕਨਾਥ ਦੇ ਡੇਰੇ 'ਚ ਲੱਗਦਾ ਹੈ, ਜਦੋਂ ਕਿ ਜਿਹੜਾ ਗੁੱਗੇ ਦਾ ਮੇਲਾ ਲੱਗਦਾ ਉੱਥੇ। ਤਾਂ ਹੋਰ ਇਹੋ ਜਿਹਾ ਬਹੁਤ ਕੁਝ ਪੰਜਾਬ ਦੇ ਇਤਿਹਾਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਤਾਜ਼ਾ ਪੇਪਰ ਹੋਇਆ ਤੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਤੇ ਬਦਲਾਅ ਇਹ ਆਇਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਮਾਤ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਬਦਲਾਅ ਇਹ ਆਇਆ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਦਲਾਅ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਸੁਖਵਿੰਦਰ ਸਿੰਘ ਤੋਂ, ਹਲੇ ਸ਼ੁਰੂਆਤ ਆ ਇੰਟਰਵਿਊ ਦੀ, ਤਾਂ ਅਸੀਂ ਜਿਹੜੀ ਗੱਲਬਾਤ ਕਰਨ ਦੀ ਸ਼ੁਰੂਆਤ ਕਰੀ ਆ। ਪਰ ਜਿਹੜੇ ਬਦਲਾਅ ਦੀ ਗੱਲ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸੀ ਆ, ਤਾਂ ਵਿਧਾਨ ਸਭਾ ਦੇ ਵਿੱਚ ਬਾਈ ਚੀਕ ਕੇ ਕਹਿੰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਕਿ ਖਹਿਰਾ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਨਹੀਂ ਬੋਲਦੇ, ਜਾਂ ਉਹ ਲੋਕਾਂ ਨੂੰ ਲੋਕ ਕਹਿੰਦੇ ਨੇ। ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ? ਸਾਡੀ ਗੁਰਬਾਣੀ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਕੱਲਾ ਪੰਜਾਬੀ 'ਚ ਉਹੀ ਸ਼ਬਦ ਲਿਖੇ ਹੈ। ਬਾਕੀ ਕੋਈ ਫਾਰਸੀ 'ਚ, ਕੋਈ ਬ੍ਰਿਜ ਭਾਸ਼ਾ 'ਚ, ਵੱਖ-ਵੱਖ ਭਾਸ਼ਾਵਾਂ 'ਚ ਗੁਰੂ ਸਾਹਿਬ ਦੀਆਂ ਰਚਨਾ ਨਹੀਂ। ਭਾਈ ਗੁਰਦਾਸ ਨੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਪਣੀ ਜਿਹੜਾ ਸ਼ਬਦ ਰਚੇ ਹੈ, ਆਪਣੀ ਬਾਣੀ ਰਚੀ ਹੈ। ਪੰਜਵੇਂ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਵੱਖ-ਵੱਖ ਭਾਸ਼ਾਵਾਂ 'ਚ ਰਚੇ ਹੈ। ਇਸ ਕਰਕੇ ਜਦੋਂ ਅੱਜ ਸਾਡੇ ਬੱਚੇ ਆਈਲੈਟਸ ਕਰਦੇ ਆ, ਅੰਗਰੇਜ਼ੀ ਭਾਸ਼ਾ ਪੜ੍ਹਦੇ ਹੈ, ਤਾਂ ਉਹ ਵੀ ਇੱਕ ਰੁਜ਼ਗਾਰ ਵਾਸਤੇ ਵਿਦੇਸ਼ਾਂ ਨੂੰ ਜਾ ਰਹੇ ਹੈ। ਤਾਂ ਇਸੇ ਤਰੀਕੇ ਦੇ ਨਾਲ ਅਨੇਕਾਂ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰੰਤੂ ਮਾਤ ਭਾਸ਼ਾ ਨੂੰ ਭੁੱਲਣਾ ਮਾੜੀ ਗੱਲ ਹੈ। ਤਾਂ ਜੇਕਰ ਅਸੀਂ ਵਰਤੋਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਸ਼ਬਦ ਪਿਛਲੇ ਸਮਿਆਂ ਦੇ ਵਿੱਚ ਲਿਆਂਦੇ ਹੈ, ਜਿਹੜੇ ਵਰਤੇ ਗਏ ਹੈ, ਕਦੇ ਨਾ ਕਦੇ ਬੋਲ ਲਈਏ ਤਾਂ ਇਹ 'ਤੇ ਸਵਾਲ ਨਹੀਂ ਬਣਦਾ। ਅਸਲ ਗੱਲ ਇਹ ਬਣਦੀ ਹੈ ਕਿ ਤੁਸੀਂ ਮਾਤ ਭਾਸ਼ਾ ਨੂੰ ਕਿੰਨਾ ਕੁ ਸੁਹਿਰਦਤਾ ਦੇ ਨਾਲ ਵਿਚਾਰਦੇ ਹੋ। ਤਾਜ਼ਾ ਉਦਾਹਰਨ ਹੈ, ਪੰਜਾਬੀ ਦੇ ਲੈਕਚਰਾਰਾਂ ਦੀਆਂ ਪੋਸਟਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 879 ਪੋਸਟਾਂ ਕਾਂਗਰਸ ਸਰਕਾਰ ਵੇਲੇ ਦੀ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ। ਇੱਕ ਵੀ ਪੋਸਟ ਮਾਣਯੋਗ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ 2-3 ਤਾਂ ਥੋੜ੍ਹੇ ਮਹੀਨਿਆਂ 'ਚ ਹੀ ਬਦਲ ਗਈ, ਕੋਈ ਦਿਖਾ ਦੇਣ ਕਿ ਲੈਕਚਰਾਰ ਦੀਆਂ ਪੋਸਟਾਂ ਕੱਢੀਆਂ ਹੋਣ। ਪਿਛਲੀ ਕਾਂਗਰਸ ਸਰਕਾਰ ਨੇ ਮਾਸਟਰ ਕੇਡਰ ਦੀਆਂ ਥੋੜ੍ਹੀਆਂ ਜਿਹੀਆਂ ਪੋਸਟਾਂ ਕੱਢੀਆਂ। ਇਹਨਾਂ ਦੇ ਮੀਤ ਹੇਅਰ, ਇਹਨਾਂ ਦੇ ਹਰਜੋਤ ਬੈਂਸ, ਇਹਨਾਂ ਦੇ ਆਪ ਮੁੱਖ ਮੰਤਰੀ ਚੀਮਾ ਜੀ, ਜਿਹੜੇ ਹੋਰ ਅਨੇਕਾਂ ਜਿਹੜੇ ਹੁਣ ਵਿਧਾਇਕ ਬਣ ਚੁੱਕੇ ਨੇ, ਉਹਨਾਂ ਸਮਿਆਂ ਦੇ ਵਿੱਚ ਬੇਰੁਜ਼ਗਾਰਾਂ ਦੇ ਨਾਲ ਜਾ ਕੇ ਵਾਅਦੇ ਕਰਦੇ ਰਹੇ ਆ, ਬਹਿੰਦੇ ਰਹੇ ਆ, ਪਿੱਠ ਥਾਪੜਦੇ ਰਹੇ ਆ, ਮੋਢੇ 'ਤੇ ਹੱਥ ਰੱਖਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਸਭ ਤੋਂ ਵੱਡਾ ਕੰਮ ਪੰਜਾਬ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਦੀਆਂ ਪੋਸਟਾਂ ਭਰਾਂਗੇ, ਚਾਹੇ ਉਹ ਸਕੂਲਾਂ 'ਚ ਭਰਨੀਆਂ ਪੈਣ, ਚਾਹੇ ਉਹ ਕਾਲਜਾਂ 'ਚ ਭਰਨੀਆਂ ਪੈਣ, ਜਾਂ ਉਹ ਸੈਕੰਡਰੀ ਲੈਵਲ 'ਤੇ ਭਰਨੀਆਂ ਪੈਣ। ਅਜੇ ਤੱਕ ਪੋਸਟਾਂ ਨਹੀਂ ਕੱਢੀਆਂ। ਉਲਟਾ ਇਹ ਵਾਪਰਿਆ ਕਿ ਪਿਛਲੀ ਸਰਕਾਰ ਨੇ ਕੁਝ ਕੁ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਕੁੱਲ ਅਸਾਮੀਆਂ ਕੱਢੀਆਂ ਸੀ, ਜਿਹੜਾ ਕਿ ਪ੍ਰੋਪਰ ਪੈਰਵਾਈ ਨਾ ਕਰਨ ਕਰਕੇ ਜਿਹੜਾ ਉਹ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ। ਇੱਕ ਵੀ ਭਰਤੀ ਨਹੀਂ ਕੱਢੀ ਗਈ। ਅਤੇ ਮਾਤ ਭਾਸ਼ਾ ਨੂੰ ਪੰਜਾਬ ਦੀ ਸਰਕਾਰ ਦਾ ਜਿਹੜਾ ਪਿਆਰ ਹੈ, ਇਸ ਗੱਲ ਤੋਂ ਝਲਕਦਾ ਹੈ ਕਿ ਕਿੰਨਾ ਕੁ ਪਿਆਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਅਤੇ ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਬੇਰੁਜ਼ਗਾਰਾਂ ਦੇ BA-TET ਪਾਸ ਅਧਿਆਪਕਾਂ ਦੇ ਨਾਲ, ਉਹਨਾਂ ਸਮਿਆਂ ਦੇ ਵਿੱਚ ਚਾਹੇ ਸਾਡਾ ਜਲੰਧਰ ਧਰਨਾ ਚੱਲਦਾ ਰਿਹਾ ਪ੍ਰਗਟ ਸਿੰਘ ਦੀ ਕੋਠੀ ਅੱਗੇ, ਚਾਹੇ ਸੰਗਰੂਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਅੱਗੇ ਚੱਲਦਾ ਰਿਹਾ, ਆ ਕੇ ਵਾਅਦੇ ਕਰਦੇ ਰਹੇ ਕਿ ਪੰਜਾਬੀ ਦੀਆਂ ਪੋਸਟਾਂ ਕੱਢਾਂਗੇ। 5 ਮਹੀਨੇ ਹੋ ਗਏ, ਇੱਕ ਵੀ ਪੋਸਟ ਮਾਸਟਰ ਕੇਡਰ ਦੀ ਨਹੀਂ ਕੱਢੀ। ਉਲਟਾ ਜਿਹੜੀਆਂ ਪਿਛਲੀ ਕਾਂਗਰਸ ਸਰਕਾਰ ਨੇ ਪੋਸਟਾਂ ਕੱਢੀਆਂ ਸੀ, ਜਦੋਂ ਚੋਣ ਜਾਬਤਾ ਲੱਗਦਾ, ਉਹਨਾਂ ਦਾ ਪੇਪਰ ਕਰਵਾਉਣ ਵਾਸਤੇ 5 ਮਹੀਨੇ ਲਗਾਤਾਰ ਕਦੇ ਬਰਨਾਲੇ ਮੀਤ ਹੇਅਰ ਦੀ ਕੋਠੀ ਅੱਗੇ ਜਾ ਕੇ ਛੱਤਰ ਖਾਧੇ ਹੈ, ਕਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਡਾਂਗਾ ਖਾਧੀਆਂ ਨੇ, ਕਦੇ ਨਵੇਂ ਹਰਜੋਤ ਬੈਂਸ ਦੀ ਕੋਠੀ ਦੇ ਘਰਾਓ ਕਰਨ ਦੀਆਂ ਧਮਕੀਆਂ ਦੇ ਕੇ, ਤਾਂ ਜਾ ਕੇ ਕਦੇ ਪੋਸਟਾਂ ਦਾ ਜਿਹੜਾ ਵਾਅਦਾ ਸੀ ਉਹ ਤਾਂ ਪਰੇ ਰਿਹਾ।
ਕੱਲਾ ਪੇਪਰ ਹੀ ਬੀਤੇ 2-3 ਦਿਨ ਪਹਿਲੇ 21 ਤਰੀਕ ਤੋਂ ਸ਼ੁਰੂ ਕੀਤਾ ਹੈ, ਜਿਹਦੇ ਜਿਹੜੇ ਗੁਲ ਖਿਲਾਏ ਨੇ ਉਹ ਆਪਾਂ ਅੱਗੇ ਗੱਲਬਾਤ 'ਚ ਕਰਾਂਗੇ। ਤੇ ਪੰਜਾਬੀ ਦੀ ਮਾਤ ਭਾਸ਼ਾ ਦੀ ਬਹੁਤ ਵੱਡੀ ਬੇਕਦਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ, ਜਿਹਦੇ ਤੋਂ ਸਾਡਾ ਇਹ ਗੱਲ ਸਪਸ਼ਟ ਹੁੰਦੀ ਹੈ, ਜਿਹੜਾ ਸ਼ੰਕਾ ਸਾਡਾ ਚੋਣਾਂ ਵੇਲੇ ਵੀ ਅਸੀਂ ਜ਼ਾਹਰ ਕੀਤਾ ਸੀ ਕਿ ਅਸਲ ਦੇ ਵਿੱਚ ਇਹ ਆਰਐਸਐਸ ਦੀ ਬੀ ਟੀਮ ਆ ਰਹੀ ਹੈ, ਇਹ ਭਾਜਪਾ ਦੀ ਬੀ ਟੀਮ ਆ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਾਸਤੇ, ਪੰਜਾਬੀਅਤ ਨੂੰ ਤਹਿਸ-ਨਹਿਸ ਕਰਨ ਵਾਸਤੇ, ਸਾਡੀ ਮਾਤ ਭਾਸ਼ਾ ਨੂੰ ਤਹਿਸ-ਨਹਿਸ ਕਰਨ ਵਾਸਤੇ ਦਿੱਲੀ ਦੇ ਮਾਡਲ ਦਾ ਡਰਾਮਾ ਕਰਕੇ ਸਾਰਾ ਪੰਜਾਬੀ ਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਹੋਰ ਆਪਾਂ ਨਤੀਜੇ ਦੇਖਾਂਗੇ। ਪੰਜਾਬੀ ਦੇ ਨਾਲ ਬਹੁਤ ਵੱਡੀ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਨਵੀਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਨਜ਼ਰ ਆਉਂਦੇ ਨੇ ਕਿ ਹਿੰਦੁਸਤਾਨ ਇੱਕ ਮੁੰਦਰੀ ਆ, ਭਾਰਤ ਇੱਕ ਮੁੰਦਰੀ ਆ, ਤਾਂ ਉਸ ਦੇ ਵਿੱਚ ਜੜਿਆ ਪੰਜਾਬ ਨਾਗਾ, ਇਸ ਨੂੰ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ। ਇਹ ਤਾਂ ਕੋਈ ਪਹਾੜੋਂ ਪੱਥਰ ਨਹੀਂ ਲਿਆਂਦਾ ਭਗਵੰਤ ਮਾਨ ਨੇ, ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪਿਤਾ ਜੀ ਅਧਿਆਪਕ ਰਹੇ ਹੋਏ ਨੇ, ਸਾਰੇ ਬੱਚੇ ਜਾਣਦੇ ਆ, ਕਵਿਤਾ ਪੜ੍ਹਦੇ ਆ ਕਿ ਪੰਜਾਬ ਇੱਕ ਨਗ ਵਾਂਗ ਹੈ। ਤਾਂ ਗੱਲ ਤਾਂ ਅਸਲ 'ਚ ਇਹ ਹੈ ਕਿ ਨਗ ਬਣਾਉਣ ਵਾਸਤੇ ਸਰਕਾਰ ਕੀ ਕਰ ਰਹੀ ਹੈ। ਇਹ ਤਾਂ ਕੋਈ ਅਲੋਕਾਰੀ ਗੱਲ ਨਹੀਂ, ਇਹ ਤਾਂ ਪਤਾ ਸਾਡੇ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ, ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਖੜਗ ਭੁਜਾ ਰਹੀ ਹੈ ਭਾਰਤ ਨੂੰ ਜਿਹੜਾ ਹਮਲਿਆਂ ਤੋਂ ਰੋਕਣ ਵਾਲਾ ਪੰਜਾਬ ਰਿਹਾ ਹੈਗਾ। ਜਦੋਂ ਖੈਬਰ ਦਰੇ ਥਾਣੀ ਭਾਰਤ 'ਤੇ ਹਮਲੇ ਹੁੰਦੇ ਨੇ ਤਾਂ ਇਹਦੇ ਵਿੱਚੋਂ ਕੋਈ ਨਵੀਂ ਗੱਲ ਮੁੱਖ ਮੰਤਰੀ ਸਾਹਿਬ ਦੱਸਣ, ਇਹ ਤਾਂ ਕਮੇਡੀ ਹੈ ਇੱਕ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਅਸਲ 'ਚ ਗੱਲ ਇਹ ਹੈ ਕਿ ਇਸ ਮੁੰਦਰੀ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਨੇ। ਨੇੜਲੇ ਪਿੰਡ ਦੀ ਬਰਨਾਲੇ ਜ਼ਿਲ੍ਹੇ ਦੀ ਉਦਾਹਰਨ ਹੈ, ਇੱਕ ਦਿਨ ਦੇ ਵਿੱਚ 36 ਬੱਚੇ ਇੱਕ ਪਿੰਡ ਦੇ ਵਿੱਚੋਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਆ। ਇਹ ਸਰਕਾਰ ਕਹਿੰਦੀ ਸੀ ਅਸੀਂ ਵਿਦੇਸ਼ਾਂ 'ਚੋਂ ਨੌਜਵਾਨਾਂ ਨੂੰ ਲਿਆ ਕੇ ਨੌਕਰੀਆਂ ਦੇਵਾਂਗੇ, ਤੇ ਅੱਜ ਜਹਾਜ਼ ਜਿਹੜੇ ਤੁੰਨੇ ਜਾਂਦੇ ਆ ਭਾਰਤ 'ਚੋਂ। ਪੰਜਾਬ ਦਾ ਜਿਹੜਾ ਵੱਡਾ ਨੰਬਰ ਹੈ ਇੱਥੋਂ ਦੀ ਨੌਜਵਾਨੀ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਹੈ। ਹੋਰ ਗੱਲ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਰਹੀ ਹੋਈ ਹੈ, ਇਹ ਸਰਕਾਰ ਦਾ ਵੀ ਜਿਹੜਾ ਤਾਜ਼ਾ ਰਿਜ਼ਲਟ ਆਇਆ, ਕੁਝ ਨਾ ਕੁਝ ਸਮਾਂ ਇਸ ਸਰਕਾਰ ਨੇ ਇਹਦੇ ਵਿੱਚ ਆਪਣਾ ਰੋਲ ਪਲੇ ਕੀਤਾ ਹੈ। ਜਿਹੜੀ